ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਕੁਝ ਕੁ ਖਬਰਾਂ ਕਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੁਸੀਂ ਕਾਲ ਕਰਕੇ ਪੁੱਛ ਸਕੋਗੇ। 408 272 5200 408 272 5200 ਸਟੂਡੀਓ ਦਾ ਫੋਨ ਨੰਬਰ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜਿਤ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮਾਰਟ, ਗੁਰਦਾਵਰ ਸਿੰਘ, ਮਨਜੀਤ ਕੌਰ ਜੂਬਾ ਸਿਟੀ, ਸਰਬਜੀਤ ਸਿੰਘ ਚੋਕਰ ਟਰਲਿਕ, ਚਿਕਾਗੋ ਪੀਜ਼ਾ ਵਿਦ ਟਵਿਸਟ। ਇਹਨਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਪਿੱਛੇ ਜਿਹੇ ਆਪਾਂ ਕਵਰ ਕੀਤੀ ਸੀ ਕਿ ਉਮਰਾ ਨੰਗਲ ਨੂੰ VIP ਸਹੂਲਤਾਂ ਮਿਲੀਆਂ ਆ, ਤੇ ਕਹਿੰਦੇ ਕਿ ਅਕਾਲੀ ਦਲ ਦੇ ਆਗੂ ਬਹੁਤ ਵੱਡੀ ਗਿਣਤੀ ਦੇ ਵਿੱਚ ਜੇਲ੍ਹ ਪਹੁੰਚੇ, ਤਾਂ ਕਰਕੇ ਸੁਪਰਡੈਂਟ ਸਸਪੈਂਡ ਹੋਇਆ। ਬਿਲਕੁਲ ਜੀ, ਤੁਸੀਂ ਹੈਰਾਨ ਹੋਵੋਗੇ 2 ਦਿਨਾਂ ਦੇ ਵਿੱਚ 72 ਲੋਕ ਜਿਹੜੇ ਸੀਗੇ ਜੀ ਉਹ ਪਹੁੰਚ ਗਏ, ਤੇ ਉੱਥੇ ਜਿਹੜੀਆਂ ਮੀਟਿੰਗਸ ਸੀਗੀਆਂ ਜੀ ਉਹ ਜਾਰੀ ਹੋ ਗਈਆਂ। ਔਰ ਮੀਟਿੰਗਸ ਵੀ ਇੱਦਾਂ ਵੀ ਕਿਉਂ ਲੱਗਿਆ ਜਿਵੇਂ ਕੋਰ ਕਮੇਟੀ ਦੀ ਜਿਹੜੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਆ ਉਹ ਜੇਲ੍ਹ ਦੇ ਵਿੱਚ ਜਿਹੜੀ ਹੈ ਜੀ ਉਹ ਹੋ ਰਹੀ ਹੈ। ਮਿਲਣ ਵਾਲਿਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂਗਰ, ਇੱਥੋਂ ਵਿਧਾਇਕ ਨੇ ਚੰਦੂਮਾਜਰਾ ਦੇ ਬੇਟੇ ਹਰਿੰਦਰ ਸਿੰਘ ਚੰਦੂਮਾਜਰਾ, ਸਤਵੀਰ ਖੱਟੜਾ ਅਕਾਲੀ ਆਗੂ, ਕਬੀਰ ਦਾਸ, ਸਾਬਕਾ ਮੇਅਰ ਮਾਲਵਿੰਦਰ, ਅਮਰਿੰਦਰ ਬਜਾਜ, ਪਰਵਿੰਦਰ ਸਿੰਘ ਚੀਮਾ, ਹਰਪਾਲ ਜਨੇਜਾ ਇੱਥੋਂ ਸ਼ਹਿਰੀ ਅਕਾਲੀ ਦਲ ਦਾ ਜਿਹੜਾ ਜੀ ਪ੍ਰਧਾਨ, ਇਹ ਸਾਰੇ ਜਿੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਚਲੇ ਗਏ। ਉਹਨੇ ਸਵਾਲ ਤਾਂ ਜਿਹੜੇ ਜੀ ਉਹ ਵੱਡੇ ਖੜੇ ਕਰਨੇ ਹੀ ਸੀ। ਇੱਕ ਤਾਂ ਉਹਨੂੰ ਅੰਦਰ ਜਿਹੜੀ ਉਹ ਸਿਕਿਉਰਿਟੀ ਕੀਤੀ ਹੋਈ, ਦੂਸਰਾ ਜਿਹੜਾ ਜੀ ਜਿੰਨੇ ਜਾਣੇ ਇਹ ਗਏ ਇਹਨਾਂ ਦੀ ਕਿਸੇ ਜਗ੍ਹਾ ਦੇ ਉੱਤੇ ਕੋਈ ਐਂਟਰੀ ਨਹੀਂ ਜਿਹੜੀ ਉਹ ਪਾਈ ਗਈ। ਇਹ ਜੇਲ੍ਹ ਜਿਹੜੇ ਨਿਯਮ ਸੀਗੇ, ਜੇਲ੍ਹ ਮੈਨੂਅਲ ਜਿਹੜਾ ਸੀਗਾ ਜੀ ਉਹਦੀਆਂ ਧੱਜੀਆਂ ਉਡਾ ਕੇ ਜਿਹੜੀਆਂ ਜੀ ਉਹ ਰੱਖ ਦਿੱਤੀਆਂ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤੇ ਉਦੋਂ ਬਾਅਦ ਫਿਰ ਇੱਕਦਮ ਜਿਹੜਾ ਸੀਗਾ ਜੀ ਇਹਦੀ ਜਾਂਚ ਪੜਤਾਲ ਜਿਹੜੀ ਉਹ ਕੀਤੀ ਗਈ, ਔਰ ਜਾਂਚ ਪੜਤਾਲ ਤੋਂ ਵਿੱਚ ਜਿਹੜੀ ਸੀ ਫੁਟੇਜ ਸੀਗੀ ਉਹ ਸਾਹਮਣੇ ਆ ਗਈ। ਪਟਿਆਲਾ ਜੇਲ੍ਹ ਦਾ ਸੁਪਰਡੈਂਟ ਜਸਪਾਲ ਸਿੰਘ ਹਾਂਸ ਜਿਹੜਾ ਸੀਗਾ ਜੀ ਉਹਨੂੰ ਮੁਅੱਤਲ ਕਰ ਦਿੱਤਾ ਗਿਆ ਜੀ। ਇੱਥੇ ਬੇਅਦਬੀ ਕਾਂਡ ਦੇ ਨਾਲ ਸੰਬੰਧਿਤ 2 ਆਫੀਸਰ, ਜਿਹਦੇ ਵਿੱਚ ਸਾਬਕਾ SSP ਮੋਗੇ ਦਾ ਚਰਨਜੀਤ ਸਿੰਘ ਸ਼ਰਮਾ ਤੇ ਹੁਣ ਸਸਪੈਂਡ ਕੀਤੇ ਗਏ IG ਜਿਹੜਾ ਜੀ ਪਰਮਰਾਜ ਸਿੰਘ ਉਮਰਾ ਨੰਗਲ, ਦੋਨੋਂ ਜਿਹੜੇ ਜੀ ਉਹ ਇਕੱਠੇ ਨੇ ਇੱਥੇ। ਹੁਣ ਜਿਹੜਾ ਇੱਕ ਤਾਂ ਜਿਹੜੇ ਜੇਲ੍ਹ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਹੋਰੀ, ਉਹਨਾਂ ਨੇ ਇਹਦੇ ਉੱਤੇ ਤੁਰੰਤ ਐਕਸ਼ਨ ਜਿਹੜਾ ਜੀ ਉਹ ਲਿਆ। ਜੇਲ੍ਹ ਸੁਪਰਡੈਂਟ ਜਿਹੜਾ ਜੀ ਉਹਨੂੰ ਸਸਪੈਂਡ ਕਰ ਦਿੱਤਾ, ਔਰ ਇਹ ਵੀ ਫੈਸਲਾ ਜਿਹੜਾ ਜੀ ਲਿਆ ਗਿਆ ਕਿ ਦੋਨਾਂ ਦੀਆਂ ਜੇਲ੍ਹਾਂ ਵੱਖਰੀਆਂ ਜਿਹੜੀਆਂ ਜੀ ਉਹ ਹੋ ਜਾਣਗੀਆਂ। ਜਿਹੜਾ ਚਰਨਜੀਤ ਸ਼ਰਮਾ ਹੈ ਜੀ ਉਹਨੂੰ ਰੋਪੜ ਦੀ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਕੀਤਾ ਜਾ ਰਿਹਾ, ਜਦੋਂ ਕਿ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਸੰਗਰੂਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਕਰ ਦਿੱਤਾ ਜਾਊਗਾ। ਇਹਨਾਂ ਦੋਨਾਂ ਨੂੰ ਵੱਖਰੇ ਜਿਹੜਾ ਜੀ ਉਹ ਕਰ ਦਿੱਤਾ ਜਾਊਗਾ। ਇਸ ਕਰਕੇ ਜਿਹੜਾ ਜੀ ਵੱਖਰੇ ਕਰ ਦਿੱਤਾ ਜਾਊਗਾ ਕਿ ਆਪਸ ਦੇ ਵਿੱਚ ਜਿਹੜੀਆਂ ਜੀ ਉਹ ਮੀਟਿੰਗਸ ਜਿਹੜੀਆਂ ਉਹ ਲਾਉਂਦੇ ਸੀ ਉਹ ਨਾ ਕਰ ਸਕਣ। ਹਾਂ, ਮੀਟਿੰਗਸ ਕੀ ਹੋਈਆਂ, ਜਿਹੜੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਕਿਉਂ ਜਿਹੜਾ ਜੀ ਉਹ ਮਿਲਣਗੇ, ਕੀ ਕਾਰਨ ਨੇ, ਵੱਖੋ ਵੱਖਰੀਆਂ ਕਈ ਕਿਸਮ ਦੀਆਂ ਜਿਹੜੀਆਂ ਜੀ ਉਹ ਗੱਲਾਂ ਸਾਹਮਣੇ ਆ ਰਹੀਆਂ ਨੇ। ਬੇਸ਼ੱਕ ਉਹ ਅਟਕਲਾਂ ਦੇ ਰੂਪ ਦੇ ਵਿੱਚ ਨੇ, ਇਸ ਕਰਕੇ ਸਾਂਝੀਆਂ ਤਾਂ ਨਹੀਂ ਕੀਤੀਆਂ ਜਿਹੜੀਆਂ ਜੀ ਜਾ ਸਕਦੀਆਂ, ਪਰ ਕੋਈ ਨਾ ਕੋਈ ਕਾਰਨ ਤਾਂ ਜਿਹੜਾ ਜੀ ਪਿੱਛੇ ਹੈ। ਜਾਂ ਤਾਂ ਡਰਦਿਆਂ ਹੀ ਜਿਹੜਾ ਜੀ ਜਾ ਰਹੇ ਨੇ ਕਿ ਮੇਰਾ ਨਾਂ ਨਾ ਲਈ, ਮੇਰਾ ਨਾਂ ਨਾ ਲਈ, ਕੁਛ ਨਾ ਕੁਛ ਤਾਂ ਕਹਾਣੀ ਜਿਹੜੀ ਜੀ ਇਹਦੇ ਪਿੱਛੇ ਹੈ। ਪਰ ਉਹਨੇ ਇੱਕ ਗੱਲ ਜਿਹੜੀ ਜੀ ਉਹ ਸਪਸ਼ਟ ਕਰ ਦਿੱਤੀ ਕਿ ਇਹਨਾਂ ਦਾ ਜਿਹੜਾ ਜੀ ਨੇੜਤਾ ਅਕਾਲੀ ਦਲ ਦੇ ਆਗੂਆਂ ਦੇ ਨਾਲ ਕਿਵੇਂ ਸੀ, ਔਰ ਕਿਵੇਂ ਇਹ ਸਾਰੀ ਜਿਹੜੀ ਘਟਨਾ ਜੋ ਕੁਛ ਬਰਗਾੜੀ ਦੇ ਵਿੱਚ ਵਾਪਰਿਆ ਉਹਨੂੰ ਅੰਜਾਮ ਦਿੱਤਾ ਗਿਆ ਹੋਊਗਾ। ਬਿਲਕੁਲ ਜੀ। ਅੱਛਾ, ਉਹਨੂੰ ਇਸ ਗੱਲੇ ਮਿਲਣ ਗਿਆ ਸੀ ਕਿਤੇ ਸਾਡੇ ਨਾਂ ਨਾ ਲੈ ਦੇਂ ਤੂੰ। ਤੇ ਅੱਗੇ ਆ ਜਿਹੜੀ ਲਾਸ਼ਾਂ ਦੀ ਗਿਣਤੀ, ਜਿਹੜਾ ਹਮਲਾ ਕੀਤਾ ਪਾਕਿਸਤਾਨ ਤੇ, ਉਸ ਦੀ ਜੇ ਗੱਲ ਲਈਏ ਤਾਂ ਬਹੁਤ ਜਿਹੜੀ ਲਾਸ਼ਾਂ ਦੀ ਗਿਣਤੀ ਦੇ ਉੱਤੇ ਰਾਜਨੀਤੀ ਹੋ ਰਹੀ ਆ। ਬਿਲਕੁਲ ਜੀ। ਇੱਕ ਤਾਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਅਮਿਤ ਸ਼ਾਹ ਨੇ ਜਿਹੜਾ ਜੀ ਇੱਕ ਨਵਾਂ ਚਰਚਾ ਛੇੜਤਾ। ਉਹ ਕਹਿੰਦਾ ਜੀ 250 ਜਿਹੜੇ ਅੱਤਵਾਦੀ ਨੇ ਉੱਥੇ ਮਾਰੇ ਗਏ ਨੇ। ਜਿਹੜੀ 에ਅਰ ਸਟ੍ਰਾਈਕ ਹੋਈ ਸੀਗੀ ਉਹਦੇ ਵਿੱਚ ਜਿਹੜੇ ਚੈਨਲ ਨੇ
ਉਹ ਤਾਂ ਵੱਖਰਾ ਰਾਗ ਜਿਹੜਾ ਦੀ ਉਹ ਉਲੀਕਦੇ ਰਹੇ ਨੇ ਪਿਛਲੇ ਦਿਨਾਂ ਤੋਂ। ਕੋਈ 200 ਕਹੀ ਜਾਂਦਾ, ਕੋਈ 250, ਕੋਈ 300, ਕੋਈ 350, ਕੋਈ 350 ਤੱਕ ਕਿਸੇ ਨੇ ਜਿਹੜਾ ਦੀ ਉਹ ਪਹੁੰਚਾਤੀ। ਇਹਦੇ ਉੱਤੇ ਅਧਿਕਾਰਤ ਤੌਰ ਦੇ ਉੱਤੇ ਤਾਂ ਸਰਕਾਰ ਦੀ ਤਰਫੋਂ ਕੁਝ ਵੀ ਨਹੀਂ ਕਿਹਾ ਗਿਆ। ਏਅਰ ਚੀਫ ਮਾਰਸ਼ਲ ਜਿਹੜੇ ਨੇ ਜੀ ਉਹ ਜ਼ਰੂਰ ਉਹਨਾਂ ਨੂੰ ਸਾਹਮਣੇ ਕੀਤਾ ਸਰਕਾਰ ਨੇ, ਜਿਹੜੇ BS ਧਨੋਆ ਸਾਹਿਬ ਨੇ, ਉਹਨਾਂ ਨੇ ਜਿਹੜੀ ਇਹਦੀ ਬਾਲਾਕੋਟ ਹਵਾਈ ਹਮਲਿਆਂ ਦੇ ਵਿੱਚ ਜਿਹੜੀ ਚੱਲ ਰਹੀ ਹੈ ਬਹਿਸ ਆ, ਇਹਨੂੰ ਲੈ ਕੇ ਇਹ ਗੱਲ ਜਿਹੜੀ ਜੀ ਕਹਿ ਦਿੱਤੀ ਕਿ ਜਿਹੜੀ ਏਅਰ ਫੋਰਸ ਹੈ ਉਹਦਾ ਕੰਮ ਲਾਸ਼ਾਂ ਗਿਣਨਾ ਨਹੀਂ ਹੁੰਦਾ। ਉਹਨਾਂ ਨੇ ਇਹ ਕਿਹਾ ਕਿ ਸਾਡੇ ਕੋਲੇ ਤਾਂ ਸਿਰਫ ਨਿਸ਼ਾਨਾ ਹੁੰਦਾ, ਟਾਰਗੇਟ ਹੁੰਦਾ। ਅਸੀਂ ਜਿਹੜਾ ਦੀ ਉਹ ਟਾਰਗੇਟ ਦੇ ਉੱਤੇ ਨਿਸ਼ਾਨਾ ਜਿਹੜਾ ਸੀ ਉਹ ਲਾਇਆ। ਉੱਥੇ ਕੋਈ ਮਰਿਆ ਨਹੀਂ ਮਰਿਆ, ਕਿੰਨੇ ਮਰੇ, ਕੀ ਗਿਣਤੀ ਆ, ਇਹ ਕੰਮ ਕਹਿੰਦੇ ਸਰਕਾਰ ਦਾ। ਸਰਕਾਰ ਜਿਹੜੀ ਆ ਉਹ ਆਪਣੇ ਤਰੀਕੇ ਦੇ ਨਾਲ ਜੋ ਕੁਝ ਕਹਿਣਾ ਚਾਹੁੰਦੀ ਆ ਇਹਦੇ ਉੱਤੇ ਕਹਿ ਦੇਵੇ। ਪੰਜਾਬ ਦੇ ਜਿਹੜੇ ਕੈਬਨਿਟ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਹੋਰੀ, ਉਹਨਾਂ ਨੇ ਇਸ ਮਾਮਲੇ ਦੇ ਉੱਤੇ ਟਵੀਟ ਕਰਕੇ ਜਿਹੜਾ ਦੀ ਇਸ ਸਿਆਸਤ ਨੂੰ ਹੋਰ ਭਖਾਤਾ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸਵਾਲ ਖੜਾ ਕਰਦਿਆਂ ਹੋਇਆ ਇਹ ਗੱਲ ਕਹੀ ਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਇਹਦਾ ਸਿਆਸੀਕਰਨ ਨਾ ਕਰੇ। ਉਹਨਾਂ ਨੇ ਜਿਹੜੇ ਕਿਉਂਕਿ ਆਗੂ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਵੀ ਨੇ SS ਆਹਲੂਵਾਲੀਆ, ਉਹਨੇ ਪਿਛਲੇ ਦਿਨੀ ਜਿਹੜੀ ਦੀ ਇਹ ਗੱਲ ਕਹੀ ਸੀ ਕਿ ਉੱਥੇ ਅਸੀਂ ਜਿਹੜਾ ਅਟੈਕ ਕੀਤਾ ਉਹ ਕਿਸੇ ਨੂੰ ਮਾਰਨ ਵਾਸਤੇ ਤਾਂ ਕੀਤਾ ਹੀ ਨਹੀਂ, ਉਹ ਤਾਂ ਦੱਸਣ ਵਾਸਤੇ ਜਿਹੜਾ ਦੀ ਉਹ ਕੀਤਾ ਸੀ। ਇਹਦੇ ਉੱਤੇ ਸਵਾਲ ਜਿਹੜਾ ਦੀ ਉਹ ਖੜਾ ਕਰਦਿਆਂ ਹੋਇਆ ਟਵੀਟ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇ ਉੱਥੇ ਤੁਸੀਂ ਕਹਿੰਦੇ ਹੋ ਮਾਰਿਆ ਕੋਈ ਨਹੀਂ ਗਿਆ, ਆਪ ਹੀ ਮੰਨ ਰਹੇ ਹੋ, ਤੇ ਫਿਰ ਇਹਨਾਂ ਹਮਲਿਆਂ ਦਾ ਮਨੋਰਥ ਕੀ ਸੀਗਾ। ਇਹ ਪੁੱਛਿਆ ਉਹਨਾਂ ਨੇ ਕਿ ਕੀ ਉੱਥੇ ਤੁਸੀਂ ਦਹਿਸ਼ਤਗਰਦਾਂ ਨੂੰ ਜੜੋਂ ਪੁੱਟਣ ਗਏ ਸੀ ਜਾਂ ਦਰਖਤਾਂ ਨੂੰ ਜੜੋਂ ਪੁੱਟਣ ਦੇ ਵਾਸਤੇ ਜਿਹੜਾ ਦੀ ਉਹ ਗਏ ਸੀਗੇ। ਉਹਨਾਂ ਇਹ ਵੀ ਪੁੱਛਿਆ ਕਿ ਕੀ ਇਹ ਚੋਣ ਜਿਹੜੀ ਆ ਕੋਈ ਟਕਵੰਜ ਤਾਂ ਨਹੀਂ ਔਰ ਵਿਦੇਸ਼ੀ ਦੁਸ਼ਮਣ ਦੇ ਨਾਲ ਲੜਾਈ ਦੀ ਆੜ ਦੇ ਵਿੱਚ ਕਿਤੇ ਕੋਈ ਧੋਖਾ ਤਾਂ ਨਹੀਂ ਕੀਤਾ ਜਾ ਰਿਹਾ। ਇਹਦੇ ਨਾਲ ਜਿਹੜੇ ਚੈਨਲ, ਕਿਉਂਕਿ SS ਆਹਲੂਵਾਲੀਆ ਹੋਰਾਂ ਦਾ ਬਿਆਨ ਆ ਗਿਆ, ਧਨੋਆ ਸਾਹਿਬ ਦਾ ਜਿਹੜਾ ਜੀ ਉਹ ਬਿਆਨ ਆ ਗਿਆ, ਝੂਠ ਤੂਫਾਨ ਤੋਲ ਰਹੇ ਜਿਹੜੇ ਇਹ ਚੈਨਲ ਨੇ, ਉਹ ਮੇਰਾ ਨਹੀਂ ਖਿਆਲ ਉਹ ਕੋਈ ਵੀ ਜਿਹੜਾ ਦੀ ਹੁਣ ਜਵਾਬ ਦਊਗਾ ਇਸ ਮਸਲੇ ਦੇ ਉੱਤੇ ਕਿ ਉਹਨਾਂ ਨੇ ਇਹ ਲਾਸ਼ਾਂ ਦੀ ਗਿਣਤੀ ਕਿੱਥੋਂ ਲੈਣ ਦੀ। ਹੁਣ ਤਾਂ ਚੁੱਪ ਕਰਨਗੇ ਜੀ। ਤਾਂ ਅੱਗੇ ਗੱਲ ਕਰਦੇ ਆ ਅਕਾਲੀਆਂ ਦੀ। 2.5 ਸਾਲ ਪਹਿਲਾਂ ਕਹਿੰਦੇ ਇੱਕ ਰੈਲੀ ਹੋਈ ਸੀਗੀ ਜਿਸ ਦੇ ਉੱਤੇ ਕਰੋੜਾਂ ਹੀ ਰੁਪਏ ਰੋੜ ਗਏ ਸੀ, ਤਾਂ ਉਸ ਦੀ ਛਾਣਬੀਣ ਸ਼ੁਰੂ। ਯਾਦ ਹੋਣਾ ਜੀ 2.5 ਸਾਲ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਜਿਹੜਾ ਸੀਗਾ ਜੀ ਉਹ ਜਨਮ ਦਿਨ ਮਨਾਇਆ ਗਿਆ ਸੀ, ਕਿਉਂਕਿ ਉਦੋਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਦੀ ਉਹ ਆਉਣ ਵਾਲੀਆਂ ਸੀਗੀਆਂ। 8 ਦਸੰਬਰ ਤੇ 2016 ਦਾ ਦਿਨ ਸੀਗਾ, 90ਵਾਂ ਜਨਮ ਦਿਨ ਜਿਹੜਾ ਜੀ ਉਦੋਂ ਮਨਾਇਆ ਗਿਆ ਸੀਗਾ। ਔਰ ਇਹਨੂੰ ਨਾਂ ਦਿੱਤਾ ਗਿਆ ਸੀਗਾ ਪਾਣੀ ਬਚਾਓ ਪੰਜਾਬ ਬਚਾਓ, ਕਿਉਂਕਿ ਉਦੋਂ ਅਕਾਲੀ ਦਲ ਨੂੰ ਚੇਤਾ ਆ ਗਿਆ ਸੀ ਪੰਜਾਬ ਬਚਾਉਣ ਦਾ ਕਿ ਇਲੈਕਸ਼ਨਾਂ ਆ ਰਹੀਆਂ ਨੇ, ਜੇ ਹੁਣ ਵੀ ਪੰਜਾਬ ਬਚਾਉਣ ਦਾ ਹੋਕਾ ਨਾ ਦਿੱਤਾ ਤੇ ਫਿਰ ਕਦੋਂ ਜਿਹੜਾ ਜੀ ਉਹ ਦੇਵਾਂਗੇ। ਅੱਛਾ, ਪੰਜਾਬ ਬਚਾਓ ਪਾਣੀ ਬਚਾਓ ਰੈਲੀ ਦਾ ਜਿਹੜਾ ਜੀ ਉਹ ਮੈਸੇਜ ਦੇਤਾ। ਔਰ ਜਿਹੜਾ ਇਹਦੇ ਉੱਤੇ ਖਰਚਾ ਕੀਤਾ ਗਿਆ ਉਹ ਖਰਚਾ ਜਿਹੜਾ ਸੀਗਾ ਉਹ ਖਜ਼ਾਨੇ ਦੇ ਵਿੱਚੋਂ ਕੀਤਾ ਗਿਆ। ਔਰ ਇਸ ਰੈਲੀ ਦੇ ਉੱਤੇ ਸਰਕਾਰੀ ਖਜ਼ਾਨੇ ਚੋਂ 5.5 ਕਰੋੜ ਰੁਪਈਏ ਦੇ ਡੀਜ਼ਲ ਪੈਟਰੋਲ ਜਿਹੜਾ ਜੀ ਉਹੀ ਖਰਚ ਦਿੱਤਾ ਗਿਆ। ਸ਼ਿਕਾਇਤ ਦੇ ਆਧਾਰ ਦੇ ਉੱਤੇ ਮੁੱਢਲੀ ਜਿਹੜੀ ਜਾਂਚ ਹੋਈ ਉਹਦੇ ਵਿੱਚ ਗੰਭੀਰ ਊਣਤਾਈਆਂ ਜਿਹੜੀਆਂ ਜੀ ਉਹ ਸਾਹਮਣੇ ਆਈਆਂ। ਵਿਜੀਲੈਂਸ ਦੇ ਜਿਹੜੇ ਸੂਤਰ ਆ ਜੀ ਉਹ ਦੱਸਦੇ ਆ ਕਿ ਮੁੱਢਲੀ ਪੜਤਾਲ ਦੇ ਵਿੱਚ ਅਧਿਕਾਰੀਆਂ ਦੇ ਵੱਲੋਂ ਤਕਰੀਬਨ 5.5 ਕਰੋੜ ਰੁਪਈਆ ਖਰਚਣ ਦੇ ਵੇਲੇ ਕੋਟੇਸ਼ਨਾਂ ਵੀ ਜਾਰੀ ਨਹੀਂ ਕੀਤੀਆਂ ਗਈਆਂ। ਇਹ ਵੀ ਸਾਹਮਣੇ ਆਇਆ ਕਿ ਟਰਾਂਸਪੋਰਟ ਵਿਭਾਗ ਦੇ ਸੁਸਾਇਟੀ ਦੇ ਖਾਤੇ ਦੇ ਵਿੱਚੋਂ 5.5 ਕਰੋੜ ਰੁਪਈਏ ਦੀ ਰਕਮ ਇਸ ਰੈਲੀ ਦੇ ਪ੍ਰਬੰਧਾਂ ਲਈ ਰਾਜ ਦੇ ਡਿਸਟ੍ਰਿਕਟ ਟਰਾਂਸਪੋਰਟ ਅਫਸਰਾਂ ਨੂੰ ਜਾਰੀ ਕੀਤੀ ਗਈ। ਰੈਲੀ ਦੇ ਵਾਸਤੇ ਰਾਜ ਟਰਾਂਸਪੋਰਟ ਵਿਭਾਗ ਨੇ ਜਿਹੜਾ ਸੀਗਾ ਉਹ ਤਕਰੀਬਨ ਜਿਹੜੀਆਂ 5000 ਬੱਸਾਂ, ਇਨੋਵਾ ਗੱਡੀਆਂ, ਇਹ ਲਗਜ਼ਰੀ ਕਾਰਾਂ ਜਿਹੜੀਆਂ ਸੀਗੀਆਂ, ਰਿਕਵਰੀ ਵੈਨਾਂ, ਇਹਦਾ ਪ੍ਰਬੰਧ ਜਿਹੜਾ ਜੀ ਉਹ ਕਰਨਾ ਸੀਗਾ। ਵਿਜੀਲੈਂਸ ਦੇ ਵੱਲੋਂ ਜਿਹੜਾ ਪ੍ਰਸ਼ਾਸਨ ਦੇ ਕੋਲੋਂ ਕੁਝ ਰਿਕਾਰਡ ਜਿਹੜਾ ਜੀ ਉਹ ਹਾਸਲ ਕਰ ਲਿਆ ਗਿਆ, ਬਾਕੀ ਰਿਕਾਰਡ ਜਿਹੜਾ ਉਹ ਪੇਸ਼ ਕਰਨ ਦੇ ਵਾਸਤੇ ਆਖਿਆ ਗਿਆ। ਤੁਸੀਂ ਇਹ ਦੇਖੋ ਕਿ ਜੇ ਜਿਹੜੇ ਮੋਰਚਿਆਂ ਦੇ ਵਿੱਚ ਜਾਂ ਇੱਦਾਂ ਦੇ ਐਲਾਨਾਂ ਦੇ ਵਿੱਚ ਪੁੱਤ ਮਰਵਾਉਣੇ ਤਾਂ ਲੋਕਾਂ ਦੇ, ਜੇ ਉਹਦੇ ਉੱਤੇ ਖਰਚਾ ਕਰਨਾ ਇਹ ਦੱਸਣ ਦੇ ਵਾਸਤੇ ਕਿ ਅਸੀਂ ਪੰਜਾਬ ਦੇ ਨਾਲ ਆ, ਪੰਜਾਬ ਦਾ ਪਾਣੀ ਬਚਾਉਣਾ, ਤੇ ਉਹ ਵੀ ਜਿਹੜਾ ਜੀ ਸਰਕਾਰੀ ਖਜ਼ਾਨੇ ਦੇ ਵਿੱਚੋਂ, ਫਿਰ ਪੱਲਿਓਂ ਕੀ ਲੱਗਿਆ। ਤੁਹਾਨੂੰ ਯਾਦ ਹੋਣਾ ਉਹਨਾਂ ਦਿਨਾਂ ਦੇ ਦੌਰਾਨ ਬੜੇ ਵੱਡੇ ਵੱਡੇ ਹੋਰਡਿੰਗ ਜਿਹੜੇ ਪੰਜਾਬ ਦੇ ਵਿੱਚ ਲੱਗੇ ਸੀ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਫੋਟੋ ਜਿਹੜੀ ਜੀ ਉਹ ਲਾ ਕੇ ਕਿ ਪੰਜਾਬੀਓ ਇੱਕ ਵਾਰੀ ਫੇਰ ਪਾਣੀ ਬਚਾਉਣ ਦੇ ਵਾਸਤੇ ਕਿਸੇ ਵੀ ਕੁਰਬਾਨੀ ਦੇ ਵਾਸਤੇ ਤਿਆਰ ਰਹੋ। ਪੰਜਾਬੀਆਂ ਨੂੰ ਇਹ ਕਿਹਾ ਗਿਆ ਸੀ ਕੁਰਬਾਨੀ ਦੇ ਵਾਸਤੇ ਤਿਆਰ ਰਹਿਣ।
ਉਹ ਹੁਣ ਸਮਝ ਲੱਗ ਰਹੀ ਹੈ ਕਿ ਕੁਰਬਾਨੀ ਕਿਹੋ ਜਿਹੀ ਸੀ। ਇਹ ਕੁਰਬਾਨੀ ਤਾਂ ਖਜ਼ਾਨੇ ਦੀ ਦੇਣੀ ਸੀ, ਔਰ ਖਜ਼ਾਨੇ ਦੀ ਜਿਹੜੀ ਉਹ ਕੁਰਬਾਨੀ ਦੇਤੀ ਤੇ ਭੁਗਤ ਰਹੇ ਆ ਉਹ ਕਿਸ਼ਤਾਂ ਜਿਹੜੀਆਂ ਭਰ ਰਹੇ ਆ ਟੈਕਸ ਪੇਅਰ ਪੰਜਾਬੀ। ਬਿਲਕੁਲ ਜੀ, ਪੰਜਾਬੀਆਂ ਨੂੰ ਕਦੋਂ ਸੁਰਤ ਆਊਗੀ ਇਹ ਨਹੀਂ ਪਤਾ। ਤੇ ਕਹਿੰਦੇ ਕਿ ਜਿਹੜੇ ਗਵਾਇਆ ਹੋਣੀ ਆ ਉਹ ਸ਼ੇਰ ਬਣ ਗਏ ਆ, ਤਾਂ ਹੁਣ ਕਿੱਧਰ ਝਾਪਟ ਮਾਰਨਗੇ? ਜੀ ਸ਼ੇਰ ਸਿੰਘ ਘੁਬਾਇਆ ਜਿਹੜੇ ਕਿ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਨੇ ਜੀ ਅਕਾਲੀ ਦਲ ਦੇ। ਅਕਾਲੀ ਦਲ ਵੈਸੇ ਛੱਡਿਆ ਤਾਂ ਦੇਰ ਹੋ ਗਈ ਉਹਨਾਂ ਨੂੰ, ਅਨਆਫੀਸ਼ੀਅਲੀ ਨਾ ਅਕਾਲੀ ਦਲ ਨੇ ਕੱਢਿਆ ਤੇ ਨਾ ਜਿਹੜਾ ਦੀ ਸ਼ੇਰ ਸਿੰਘ ਘੁਬਾਇਆ ਨੇ ਛੱਡਿਆ। ਹੁਣ ਕਿਉਂਕਿ ਇਲੈਕਸ਼ਨਾਂ ਨੇੜੇ ਆ ਗਈਆਂ, 7 ਤਰੀਕ ਨੂੰ ਸੰਭਾਵੀ ਰੂਪ ਦੇ ਵਿੱਚ 7 ਜਾਂ 8 ਤਰੀਕ ਨੂੰ ਇਲੈਕਸ਼ਨਾਂ ਦੀ ਅਨਾਊਂਸਮੈਂਟ ਜਿਹੜੀ ਹੈ ਜੀ ਉਹ ਹੋ ਰਹੀ ਆ। ਔਰ ਇਸ ਅਨਾਊਂਸਮੈਂਟ ਦੇ ਵਿੱਚ ਉਦੋਂ ਪਹਿਲਾਂ ਜਿਹੜਾ ਜੀ ਕਈ ਕੁਛ ਨਵਾਂ ਸਾਹਮਣੇ ਜਿਹੜਾ ਜੀ ਆ ਰਿਹਾ, ਕਈ ਗੱਠਜੋੜ ਸਾਹਮਣੇ ਆ ਰਹੇ ਆ, ਕਈ ਗੱਠਜੋੜ ਜਿਹੜੇ ਜੀ ਉਹ ਸਾਹਮਣੇ ਆ ਜਾਣੇ ਆ ਆਉਂਦੇ ਦਿਨਾਂ ਦੇ ਦੌਰਾਨ। ਸ਼ੇਰ ਸਿੰਘ ਘੁਬਾਇਆ ਨੇ ਕੱਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਜਿਹੜਾ ਜੀ ਅਸਤੀਫਾ ਦੇ ਦਿੱਤਾ ਔਰ ਇਹ ਕਿਹਾ ਕਿ ਪਾਰਟੀ 2 ਸਾਲਾਂ ਤੋਂ ਉਹਨਾਂ ਦੇ ਨਾਲ ਵਿਤਕਰਾ ਕਰ ਰਹੀ ਸੀ, ਮੈਨੂੰ ਪਾਰਟੀ ਦੇ ਕਿਸੇ ਪ੍ਰੋਗਰਾਮ ਦੇ ਵਿੱਚ ਸੱਦਾ ਤੱਕ ਨਹੀਂ ਸੀ ਦਿੱਤਾ ਜਾਂਦਾ। ਇਹ ਵੀ ਕਹਿ ਦਿੱਤਾ ਕਿ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਉਹਨਾਂ ਨੇ 2009 ਦੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਆਪਣਾ ਅਸਤੀਫਾ ਦੇ ਕੇ ਚੋਣ ਕਿਉਂ ਲੜਾਤੀ। ਇਹ ਕਿਹਾ ਕਿ ਇਹ ਜਿਹੜੀ ਗਲਤੀ ਜਿਹੜੀ ਆ ਉਹ ਮੁੜ ਕੇ ਵਾਪਸ ਹੀ ਨਹੀਂ ਜਿਹੜੀ ਉਹ ਹੋ ਸਕਦੀ। ਅਕਾਲੀ ਦਲ ਨੂੰ ਜਦੋਂ ਪੁੱਛਿਆ ਗਿਆ ਕਿ ਸ਼ੇਰ ਸਿੰਘ ਘੁਬਾਇਆ ਨੇ ਅਸਤੀਫਾ ਦੇ ਦਿੱਤਾ, ਅਕਾਲੀ ਦਲ ਦਾ ਬੜਾ ਅਜੀਬ ਸੀ, ਕਹਿੰਦੇ ਹੁਣ ਤਾਂ ਅਸੀਂ ਕੱਲ ਕੱਢਤਾ ਅਕਾਲੀ ਦਲ ਦੇ ਵਿੱਚੋਂ 1 ਦਿਨ ਪਹਿਲਾਂ। ਜਾਂ ਤਾਂ ਸ਼ੇਰ ਸਿੰਘ ਘੁਬਾਇਆ ਨੂੰ ਸੁਪਨਾ ਆ ਗਿਆ ਵੀ ਅਕਾਲੀ ਦਲ ਨੇ ਮੈਨੂੰ ਕੱਢਤਾ, ਉਹਨੇ ਅਸਤੀਫਾ ਦੇ ਦਿੱਤਾ, ਜਾਂ ਫਿਰ ਅਕਾਲੀ ਦਲ ਨੂੰ ਸੁਪਨਾ ਆ ਗਿਆ ਕਿ ਸ਼ੇਰ ਸਿੰਘ ਘੁਬਾਇਆ ਕੱਲ ਨੂੰ ਅਸਤੀਫਾ ਦੇਣ ਲੱਗਾ, ਇਸ ਕਰਕੇ ਕਾਗਜ਼ਾਂ ਦੇ ਵਿੱਚ 1 ਦਿਨ ਪਹਿਲਾਂ ਉਹਨੂੰ ਕੱਢ ਦਿਓ। ਸ਼ੇਰ ਸਿੰਘ ਘੁਬਾਇਆ ਕਹਿੰਦਾ ਕਿ ਚੋਣ ਤਾਂ ਮੈਂ ਲੜੂੰਗਾ ਵੀ ਫਿਰੋਜ਼ਪੁਰ ਤੋਂ। ਕਿਹੜੀ ਪਾਰਟੀ ਦੇ ਵੱਲੋਂ ਇਸ਼ਾਰਾ ਇਹ ਕਰਤਾ ਕਿ ਚੋਣ ਜਿਹੜੀ ਹੈ ਜੀ ਉਹ ਕਹਿੰਦਾ ਜੀ ਮੇਰਾ ਮੁੰਡਾ ਕਾਂਗਰਸ ਦੇ ਵਿੱਚ ਹੈ, ਉਹ ਫਾਜ਼ਿਲਕਾ ਤੋਂ ਵਿਧਾਇਕ ਹੈ ਜੀ, ਉਹੀ ਵਿਧਾਇਕ ਹੈ ਜਿਹੜਾ ਪਿੱਛੇ ਦੇ ਇੱਕ ਉੱਥੋਂ ਦੀ ਜਿਹੜੀ ਲੇਡੀ ਇੰਸਪੈਕਟਰ ਹੈ ਜੀ ਉਹਨੂੰ ਦਬਕੇ ਮਾਰਦਾ ਸੀ ਵੀ ਆਪਣਾ ਬੋਰੀਆ ਬਿਸਤਰਾ ਗੋਲ ਕਰ ਲਾ, ਉਹ ਉਹਦਾ ਮੁੰਡਾ ਜੀ। ਔਰ ਇਹ ਵੀ ਕਿਹਾ ਜਾ ਰਿਹਾ ਕਿ ਕਾਂਗਰਸ ਵੱਲ ਉਹਨੇ ਪੱਤਾ ਸੁੱਟਿਆ ਵੀ ਮੈਨੂੰ ਜਿਹੜੀ ਆ ਇੱਥੋਂ ਸੀਟ ਦਿਓ। ਹੁਣ 1/2 ਦਰਜਨ ਦੇ ਕਰੀਬ ਲੋਕ ਨੇ ਜਿਹੜੇ ਫਿਰੋਜ਼ਪੁਰ ਤੋਂ ਕਾਂਗਰਸ ਦੀ ਸੀਟ ਦੇ ਵਾਸਤੇ ਇੰਟਰਸਟਡ ਨੇ। ਹੁਣ ਉਹਨਾਂ ਨੂੰ ਨਾਰਾਜ਼ ਕਰਕੇ ਕੀ ਕਾਂਗਰਸ ਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ 'ਚ ਸ਼ਾਮਿਲ ਕਰਕੇ ਤੁਰੰਤ ਟਿਕਟ ਦੇ ਦੂਗੀ? ਇਹ ਵੱਡਾ ਸਵਾਲ ਹੈ। ਰਾਜ ਸਿੱਖ ਬਰਾਦਰੀ ਦੇ ਨਾਲ ਉਹ ਸੰਬੰਧਿਤ ਹੈ, ਵੱਡਾ ਵੋਟ ਬੈਂਕ ਹੈ ਫਿਰੋਜ਼ਪੁਰ ਦੇ ਲੋਕ ਸਭਾ ਹਲਕੇ 'ਚ, ਇਹਦੇ 'ਚ ਕੋਈ ਸ਼ੱਕ ਨਹੀਂ ਗੀ ਰਾਜ ਸਿੱਖ ਬਰਾਦਰੀ ਦਾ। ਜੇ ਕਾਂਗਰਸ ਉਹਨਾਂ 1/2 ਦਰਜਨ ਨੂੰ ਨਾਰਾਜ਼ ਨਾ ਕਰਨਾ ਚਾਹੇ, ਉਹਨਾਂ ਦੇ ਵਿੱਚੋਂ ਕਿਸੇ ਨੂੰ ਦੇਣੀ ਹੋਵੇ, ਫਿਰ ਸ਼ੇਰ ਸਿੰਘ ਘੁਬਾਇਆ ਦਾ ਦਾ ਨਹੀਂ ਲੱਗੂਗਾ। ਸ਼ੇਰ ਸਿੰਘ ਘੁਬਾਇਆ ਬੇਸ਼ੱਕ ਬੋਲਦੇ ਨਹੀਂ, ਪਰ ਉਹਨਾਂ ਦੇ ਵਾਸਤੇ ਇੱਕ ਆਪਸ਼ਨ ਅਜੇ ਹੋਰ ਬਚਦੀ ਦੱਸੀ ਦੀ ਆ। ਉਹ ਆਪਸ਼ਨ ਇਹ ਹੈ ਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਟਕਸਾਲੀ ਦਾ ਗੱਠਜੋੜ ਜਿਹੜਾ ਜੀ ਉਹ ਹੋਣ ਜਾ ਰਿਹਾ। ਇਹਦੇ ਉੱਤੇ ਪੱਕੀ ਸਟੈਂਪ ਜਿਹੜੀ ਹੈ ਜੀ ਉਹ 7 ਨੂੰ ਲੱਗਣੀ ਆ, 7 ਤਰੀਕ ਨੂੰ। ਉਦੋਂ ਸਾਰਾ ਕੁਝ ਹੋਊਗਾ ਕਲੀਅਰ। ਔਰ ਇਹਦੇ ਵਿੱਚ ਸੂਤਰਾਂ ਦੇ ਮੁਤਾਬਕ ਫਿਰੋਜ਼ਪੁਰ ਵਾਲੀ ਸੀਟ ਵੀ ਜਿਹੜੀ ਹੈ ਜੀ ਉਹ ਛੱਡੀ ਜਾ ਰਹੀ ਆ ਅਕਾਲੀ ਦਲ ਟਕਸਾਲੀ ਨੂੰ। ਔਰ ਖਡੂਰ ਸਾਹਿਬ ਤੇ ਗੁਰਦਾਸਪੁਰ ਦੀਆਂ ਤਾਂ ਜਿਹੜੀਆਂ ਉਹ ਹੈਗੀਆਂ ਹੀ ਆ। ਜੇ ਅਨੰਦਪੁਰ ਸਾਹਿਬ ਵਾਲੀ ਸੀਟ ਦੇ ਉੱਤੇ ਵੀਰ ਦਵਿੰਦਰ ਸਿੰਘ ਹੋਰੀ ਅੜੇ ਰਹੇ, ਫਿਰ ਇਹ ਗੱਠਜੋੜ ਜਿਹੜਾ ਜੀ ਇਹ ਹੋ ਸਕਦਾ ਕਿ ਨਾ ਹੋਵੇ, ਕਿਉਂਕਿ ਲੱਗਦਾ ਕਿ ਉਹ ਅੜ ਸਕਦੇ ਆ। ਇਹ 3 ਚਿਹਰੇ ਹੈਗੇ ਪੰਜਾਬ ਦੇ ਵਿੱਚ, ਜਿਹੜੀ ਪਾਰਟੀ 'ਚ ਜਾਂਦੇ ਉਹ ਉਸੇ ਪਾਰਟੀ ਦੇ ਵਿਰੋਧ ਦੇ ਵਿੱਚ ਪਹਿਲਾਂ ਬੋਲਣਾ ਜਿਹੜਾ ਜੀ ਉਹ ਸ਼ੁਰੂ ਕਰ ਦਿੰਦੇ ਆ। ਵੀਰ ਦਵਿੰਦਰ ਸਿੰਘ ਹੋਰਾਂ ਦੀ ਉਹ ਕਹਾਣੀ ਜਿਹੜੀ ਜੀ ਉਹ ਸ਼ੁਰੂ ਹੋ ਚੁੱਕੀ ਹੋਈ ਆ। ਜੇ ਇਹ ਜਿਹੜਾ ਜੀ ਸਿਰੇ ਚੜ ਜਾਂਦਾ ਤਾਂ ਸ਼ੇਰ ਸਿੰਘ ਘੁਬਾਇਆ ਹੋਰੀ ਸੂਤਰਾਂ ਦੇ ਮੁਤਾਬਕ ਅਕਾਲੀ ਦਲ ਟਕਸਾਲੀ ਦੇ ਵਿੱਚ ਜਿਹੜਾ ਜੀ ਆ ਸਕਦੇ ਆ। ਔਰ ਅਕਾਲੀ ਦਲ ਟਕਸਾਲੀ ਤੇ ਆਪ ਦੇ ਗੱਠਜੋੜ ਦੇ ਵੱਲੋਂ ਫਿਰੋਜ਼ਪੁਰ ਤੋਂ ਜਿਹੜਾ ਜੀ ਉਹ ਚੋਣ ਲੜ ਸਕਦੇ। ਜੇ ਇਹ ਨਾ ਹੋਇਆ ਫਿਰ ਹੋ ਸਕਦਾ ਜੀ ਜਿਹੜੀ ਰਹਿ ਜਾਣਗੇ ਜਿਨ੍ਹਾਂ ਨੂੰ ਕਿਤੋਂ ਨੂੰ ਮਿਲੂਗੀ, ਫਿਰ ਉਹ PDA ਦੇ ਵਿੱਚ ਵੀ ਜਿਹੜਾ ਜੀ ਉਹ ਜਾ ਸਕਦੇ, ਉਧਰੋਂ ਫਿਰ ਲੈ ਸਕਦੇ। ਕਾਫੀ ਆਪਸ਼ਨਾਂ ਖੁੱਲੀਆਂ ਉਹਨਾਂ ਲਈ ਹਜੇ। ਤੇ ਅੱਗੇ ਪਟਿਆਲਾ ਦੇ ਬੇਰੁਜ਼ਗਾਰਾਂ ਦੀ ਜੇ ਗੱਲ ਕਰੀਏ, ਉਹ ਫਿਰ ਟੈਂਕੀ ਤੇ ਚੜੇ। ਇਸ ਵੇਲੇ ਐਕਚੁਅਲੀ ਜਿਹੜਾ ਪਟਿਆਲਾ ਹੈ ਉਹ ਬੇਰੁਜ਼ਗਾਰਾਂ ਦਾ ਗਾੜੀ ਜਿਹੜਾ ਜੀ ਇੱਕ ਕਿਸਮ ਦੇ ਨਾਲ ਬਣਿਆ ਹੋਇਆ। ਇੱਥੇ ਚਾਹੇ ਉਹ ਅਧਿਆਪਕ ਆ ਜੀ ਜਿਹੜੇ ਲਗਾਤਾਰ ਸੰਘਰਸ਼ ਕਰ ਰਹੇ ਆ, ਮਜ਼ਦੂਰ ਜਿਹੜੇ ਆ ਜੀ ਉਹ ਮੋਰਚਾ ਲਾ ਕੇ ਬੈਠੇ ਹੋਏ ਆ, ਬਿਜਲੀ ਕਾਮੇ ਜਿਹੜੇ ਆ ਜੀ ਉਹ ਇੱਥੇ ਜਿਹੜਾ ਬੈਠੇ ਆ, ਨਰਸਾਂ ਜਿਹੜੀਆਂ ਜੀ ਉਹ ਅੜੀਆਂ ਬੈਠੀਆਂ ਨੇ, ਜਿਨ੍ਹਾਂ ਦੇ ਵਿੱਚੋਂ 2 ਨੇ ਕੋਠੇ ਤੋਂ ਛਾਲ ਮਾਰਤੀ ਸੀ ਹਸਪੀਟਲ ਦੇ ਛੱਤ ਤੋਂ, ਦੋਨੋਂ ਜ਼ਖਮੀ ਪਈਆਂ ਨੇ। ਜਿਹੜੇ ਸਿਹਤ ਮੰਤਰੀ ਸੀ
ਉਹ ਸਮਝੌਤਾ ਇਦਾਂ ਦਾ ਲਿਖ ਕੇ ਦੇ ਗਏ ਵੀ ਪੱਕਿਆਂ ਕਰ ਦਿਆਂਗੇ। ਉਹ ਕਹਿੰਦੇ ਵੀ ਇਹ ਨਹੀਂ ਮਨਜ਼ੂਰ, ਪੱਕਿਆ ਕਰ ਦਿਆਂਗੇ। ਇਹ ਲਿਖ ਕੇ ਲਿਆਓ ਵੀ ਪੱਕਾ ਕਰਤਾ, ਨਹੀਂ ਤਾਂ ਨਰਸਾਂ ਜਿਹੜੀਆਂ ਜੀ ਉਹ ਅੜ ਗਈਆਂ। ਉਹਨਾਂ ਨੇ ਡਿਊਟੀ ਸੰਭਾਲਣ ਤੋਂ ਨਾ ਜਿਹੜੀ ਹੈ ਜੀ ਉਹ ਕੀਤੀ ਆ। ਹੁਣ ਇੱਕ ਹੋਰ ਜਿਹੜਾ ਜੀ ਸ਼ੁਰੂ ਹੋ ਗਿਆ, ETT ਟੈਟ ਪਾਸ ਜਿਹੜੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਆ, ਉਹਨੇ ਵੀ ਸੰਘਰਸ਼ ਜਿਹੜਾ ਜੀ ਵਿੱਢ ਲਿਆ। ਨੌਕਰੀਆਂ ਦੀ ਮੰਗ ਨੂੰ ਲੈ ਕੇ ਯੂਨੀਅਨ ਦੇ 5 ਜਾਣੇ ਜਿਹੜੇ ਆ ਪੈਟਰੋਲ ਦੀਆਂ ਬੋਤਲਾਂ ਤੇ ਸਲਫਾਸ ਦੀਆਂ ਗੋਲੀਆਂ ਲੈ ਕੇ ਇੱਥੇ ਹਲਕਾ ਸਨੌਰ ਦਾ ਇੱਕ ਕਸਬਾ ਜੀ ਬਹਾਦਰਗੜ੍ਹ, ਉੱਥੇ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ੍ਹ ਗਏ ਆ। ਉਹਨਾਂ ਦੇ ਜਿਹੜੇ ਬਾਕੀ ਸਾਥੀ ਆ ਉਹ ਟੈਂਕੀ ਦੇ ਹੇਠਾਂ ਧਰਨਾ ਜਿਹੜਾ ਜੀ ਉਹ ਦੇ ਰਹੇ ਆ। ਇਹਨਾਂ ਨੂੰ ਉਤਾਰਨ ਦੇ ਵਾਸਤੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਗੱਲਬਾਤ ਕੀਤੀ, ਪਰ ਉਹਨਾਂ ਦੇ ਸਾਥੀ ਕਹਿੰਦੇ ਜੀ ਪਹਿਲਾਂ ਉਹਨਾਂ ਦੀ ਮੀਟਿੰਗ ਕਰਾਓ ਮੁੱਖ ਮੰਤਰੀ ਦੇ, ਫਿਰ ਅਗਲੀ ਗੱਲ ਜਿਹੜੀ ਹੈ ਜੀ ਉਹ ਕਰਾਂਗੇ। ਇਹਨਾਂ ਦੀ ਗਿਣਤੀ ਪੰਜਾਬ ਭਰ ਦੇ ਵਿੱਚ 15,000 ਦੇ ਕਰੀਬ ਹੈ। ਲੋਕ ਸਭਾ ਚੋਣਾਂ ਦਾ ਐਲਾਨ ਹੋਣ ਵਾਲਾ 7 ਨੂੰ ਜਾਂ 8 ਨੂੰ ਮੈਂ ਪਹਿਲਾਂ ਵੀ ਦੱਸਿਆ। ਤੇ ਰੋਜ਼ ਜਿਹੜਾ ਸੰਘਰਸ਼ ਆ ਕੋਈ ਨਾ ਕੋਈ ਨਵਾਂ ਇੱਥੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਸਟਾਰਟ ਹੋਈ ਜਾ ਰਿਹਾ। ਇਹ ਜਿਹੜੇ ਆ ਜੀ ਇਹ ਕਹਿੰਦੇ ਆ ਕਿ ਜੇ ਉਹਨਾਂ ਨੂੰ ਜਬਰੀ ਲਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਕੋਲੇ ਪੈਟਰੋਲ ਦੀਆਂ ਬੋਤਲਾਂ ਨੇ, ਉਹ ਆਪਣੇ ਉੱਤੇ ਪਾ ਕੇ ਅੱਗ ਲਾ ਲੈਣਗੇ ਜਾਂ ਫਿਰ ਸਲਫਾਸ ਦੀਆਂ ਗੋਲੀਆਂ ਖਾ ਕੇ ਜਿਹੜਾ ਜੀ ਉਹ ਮਰ ਜਾਣਗੇ। ਤੋ ਇਹ ਨਵੀਂ ਮੁਸੀਬਤ ਜਿਹੜੀ ਹੈ ਜੀ ਉਹ ਖੜੀ ਹੋ ਗਈ ਪ੍ਰਸ਼ਾਸਨ ਦੇ ਵਾਸਤੇ, ਸਰਕਾਰ ਦੇ ਵਾਸਤੇ। ਔਰ ਪਟਿਆਲੇ ਦੇ ਵਿੱਚ ਤਾਂ ਇਹ ਹਾਲਾਤ ਜਿਹੜੇ ਦੀ ਬਣ ਗਏ ਆਲਮੋਸਟ ਵੀ ਜਿਹੜੀ ਸਾਈਡ ਦੇ ਉੱਤੇ ਜਾਂਦੇ ਹੋ ਕਿਸੇ ਨਾ ਕਿਸੇ ਪਾਸੇ ਕੋਈ ਨਾ ਕੋਈ ਸੰਘਰਸ਼ ਜਿਹੜੇ ਜੀ ਉਹ ਕਰਦੇ, ਆਪਣਾ ਮੋਰਚਾ ਜਿਹੜਾ ਜੀ ਉਹ ਲਾ ਕੇ ਬੈਠੇ ਹੋਏ। ਸਰਕਾਰ ਸੁਣਦੀ ਕਿਸੇ ਦੀ ਨਹੀਂ ਗੀ। ਤੇ ਸਰਕਾਰ ਦੀ ਜਿਹੜੀ ਨਵੀਂ ਆਬਕਾਰੀ ਨੀਤੀ ਆ ਉਸ ਤੇ ਸਵਾਲ ਉੱਠੇ। ਐਕਚੁਅਲੀ ਜੀ ਜਿਹੜਾ ਪੰਜਾਬ ਹੈ ਉਹਦਾ ਕਮਾਊ ਪੁੱਤ ਜਿਹੜਾ ਜੀ ਉਹ ਆਬਕਾਰੀ ਮਹਿਕਮਾ ਹੈ, ਸ਼ਰਾਬ ਜਿਹੜਾ ਵੇਚਦਾ। ਸਰਕਾਰ ਨੇ ਗਊ ਸੈਸ ਵੀ ਲਾਇਆ ਹੋਇਆ ਜੀ, ਸਰਕਾਰ ਨੇ ਐਜੂਕੇਸ਼ਨ ਸੈਸ ਵੀ ਜਿਹੜਾ ਉਹ ਲਾਇਆ ਹੋਇਆ। ਇਹਦੇ ਉੱਤੇ ਇੱਕ ਨਵਾਂ ਸੈਸ ਉਹਦੇ ਉੱਤੇ ਜਿਹੜਾ ਜੀ ਉਹ ਲਾ ਦਿੱਤਾ ਜੀ। ਔਰ ਇਹ ਜਿਹੜਾ ਨਵਾਂ ਸੈਸ ਜਿਹੜਾ ਜੀ ਲਾਇਆ ਗਿਆ, ਇਹ ਪ੍ਰਤੀ ਬੋਤਲ 1 ਰੁਪਈਆ ਲਾਤਾ ਜੀ। ਔਰ ਇਹ ਕਿਹਾ ਗਿਆ ਕਿ ਜਿਹੜੇ ਸ਼ਰਾਬ ਦੇ ਆਦੀ ਹੋ ਜਾਂਦੇ ਆ, ਜਿਹੜਾ ਇਹ ਇਕੱਠਾ ਹੋਊਗਾ ਇਹਦੇ ਤੋਂ ਸੈਸ ਬੋਤਲ ਤੋਂ, ਉਹਨਾਂ ਦੇ ਸ਼ਰਾਬ ਛਡਾਉਣ ਦੇ ਵਾਸਤੇ ਜਿਹੜਾ ਜੀ ਪੈਸਾ ਵਰਤਿਆ ਜਾਊਗਾ। ਕਿਆ ਜਿਹੜਾ ਜੀ ਨਵਾਂ ਤਰੀਕਾ ਜਿਹੜਾ ਜੀ ਉਹ ਸਰਕਾਰ ਨੇ ਕੱਢਿਆ। ਤੇ ਔਰ ਇਹ ਵੀ ਤੇ ਉਹ ਨਾ ਹੋਵੇ, ਹੁਣ ਹੈਰਾਨੀ ਇਸ ਗੱਲ ਦੀ ਆ ਵੀ ਇਸ਼ਤਿਹਾਰ ਜਿਹੜੇ ਸਰਕਾਰ ਦੇ ਲੱਗ ਜਾਣ ਬਈ ਜੇ ਤੁਸੀਂ ਚਾਹੁੰਦੇ ਹੋ ਕਿ ਜਿਹੜੀ ਜ਼ਿਆਦਾ ਸ਼ਰਾਬ ਪੀ ਰਹੇ ਆ ਉਹਨਾਂ ਦੀ ਸ਼ਰਾਬ ਛਡਾਈ ਜਾਵੇ ਤੇ ਵੱਧ ਤੋਂ ਵੱਧ ਬੋਤਲਾਂ ਖਰੀਦੋ, ਕਿਉਂਕਿ ਬੋਤਲਾਂ ਖਰੀਦੋਗੇ ਤੇ ਫਿਰ ਉਹਦੇ ਤੋਂ ਸੈਸ ਜਿਹੜਾ ਆਊਗਾ ਨਾ, ਤੇ ਉਹ ਸੈਸ ਆਊਗਾ ਤੇ ਉਹਦੇ ਨਾਲ ਜਿਹੜਾ ਜੀ ਉਹ ਸ਼ਰਾਬ ਜਿਹੜੀ ਆ ਉਹ ਅਸੀਂ ਛਡਾਵਾਂਗੇ ਜਿਹੜੇ ਜ਼ਿਆਦਾ ਨਸ਼ੇ ਦੇ ਉੱਤੇ ਜਿਹੜੇ ਉਹ ਲੱਗ ਗਏ। 2019 ਤੇ 2020 ਦੇ ਵਾਸਤੇ ਨਵੀਂ ਆਬਕਾਰੀ ਨੀਤੀ ਜਿਹੜੀ ਹੈ ਜੀ ਉਹ ਕਈ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਪਿਛਲੇ ਸਾਲ ਦੇ ਨਾਲੋਂ ਸਰਕਾਰ ਸ਼ਰਾਬ ਤੋਂ 4 ਤੋਂ 14 ਰੁਪਏ ਪ੍ਰਤੀ ਲੀਟਰ ਮਹਿੰਗੀ ਹੋਣ ਦੀ ਸੰਭਾਵਨਾ ਜਿਹੜੀ ਉਹ ਦਰਸਾਈ ਗਈ ਹੈ। ਸਰਕਾਰ ਨੇ 6201 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਮਿੱਥਿਆ। ਚਾਲੂ ਮਾਲੀ ਸਾਲ ਦਾ ਟੀਚਾ ਵੀ ਪੂਰਾ ਨਹੀਂ ਹੋਇਆ। ਜਨਵਰੀ ਮਹੀਨੇ ਤੱਕ 3746 ਕਰੋੜ ਰੁਪਏ ਇਕੱਠੇ ਹੋਏ। ਟੀਚਾ ਨਾ ਹੋਣ ਦੇ ਪਿੱਛੇ ਕਾਰਨ ਇਹ ਆ ਕਿ ਚੰਡੀਗੜ੍ਹ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼ਰਾਬ ਦੀਆਂ ਕੀਮਤਾਂ ਘੱਟ ਨੇ। ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਮਗਲਿੰਗ ਹੋ ਰਹੀ ਆ। ਇਹਨੂੰ ਰੋਕਣ ਦੇ ਵਾਸਤੇ IG ਪੱਧਰ ਦੇ ਅਧਿਕਾਰੀ ਦੀ ਅਗਵਾਈ ਦੇ ਵਿੱਚ ਵਿਸ਼ੇਸ਼ ਪੁਲਿਸ ਬਟਾਲੀਅਨ ਜਿਹੜੀ ਹੈ ਜੀ ਉਹ ਲਾਉਣ ਦੀ ਗੱਲ ਕੀਤੀ ਗਈ ਆ। ਪੁਲਿਸ ਤਾਂ ਪਹਿਲਾਂ ਹੀ ਬਥੇਰੀ ਹੈ ਜੀ, ਨਵਾਂ ਜਿਹੜਾ ਜੀ ਉਹ ਮਹਿਕਮਾ ਜਾਂ ਨਵਾਂ ਵਿੰਗ ਕਾਇਮ ਕਰਨ ਦੀ ਤਾਂ ਜ਼ਰੂਰਤ ਨਹੀਂ ਸੀ। ਪਰ ਇਹਦੇ ਪਿੱਛੇ ਇੱਕ ਕਾਰਨ ਜਿਹੜਾ ਜੀ ਉਹ ਸਮਗਲਿੰਗ ਦਾ ਇਹ ਆ, ਸਮਗਲਿੰਗ ਕਰ ਕੌਣ ਰਿਹਾ? ਸਮਗਲਿੰਗ ਜਿਹੜੀ ਹੈ ਜੀ ਇਹ ਕੁਝ ਪੋਲੀਟੀਸ਼ੀਅਨ ਹੀ ਨੇ ਜੀ ਜਿਹੜੇ ਕਰ ਰਹੇ ਆ। ਇਸ ਵੇਲੇ ਜਿੱਡੀ ਵੱਡੇ ਪੱਧਰ ਦੇ ਉੱਤੇ ਸ਼ਰਾਬ ਦੀ ਸਮਗਲਿੰਗ ਪੰਜਾਬ ਦੇ ਵਿੱਚ ਹੋ ਰਹੀ ਆ, ਹਰਿਆਣੇ ਤੋਂ, ਚੰਡੀਗੜ੍ਹ ਤੋਂ, ਇੰਨੀ ਪਹਿਲਾਂ ਕਦੇ ਵੇਖੀ ਸੁਣੀ ਨਹੀਂ ਗਈ। ਔਰ ਉਹਨੂੰ ਰੋਕਿਆ ਜਿਹੜਾ ਜੀ ਉਹ ਕਿਵੇਂ ਜਾਊਗਾ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹੋ ਇੱਕ ਦਸਤਾ ਕਾਇਮ ਕਰ ਦੇਣ ਦੇ ਨਾਲ ਇਹ ਰੁਕਣੀ ਨਹੀਂ। ਕੀਮਤਾਂ ਜਿਹੜੀਆਂ ਅਸੀਂ ਸਾਵੀਆਂ ਕੀਤੀਆਂ ਜਾਣ ਤਾਂ ਸਰਕਾਰ ਨੂੰ ਮਾਲੀਆ ਇਕੱਠਾ ਹੋ ਸਕਦਾ, ਪਰ ਆਬਕਾਰੀ ਨੀਤੀ ਤਾਂ ਕਹਿੰਦੀ ਹੈ ਕਿ 4 ਤੋਂ 14 ਰੁਪਏ ਪ੍ਰਤੀ ਲੀਟਰ ਜਿਹੜੀ ਉਹ ਸ਼ਰਾਬ ਮਹਿੰਗੀ ਹੋ ਜਾਊਗੀ ਹੋਰ। ਤੋ ਉਹਨਾਂ ਦੇ ਬਰਾਬਰ ਤਾਂ ਆਉਣੀਆਂ ਕੀ ਹੈ ਜੀ, ਇਹ ਉਹਦੇ ਤੋਂ ਜਿਹੜੀਆਂ ਕੀਮਤਾਂ ਵੱਧ ਜਾਣੀਆਂ ਨੇ। ਵਿਭਾਗ ਕਹਿੰਦਾ ਸਮਗਲਿੰਗ ਰੋਕਣ ਦੇ ਵਾਸਤੇ ਪ੍ਰਭਾਵਸ਼ਾਲੀ ਕੰਮ ਨਹੀਂ ਹੋਇਆ, ਜਿਹਦੇ ਕਰਕੇ ਟੀਚੇ 385 ਕਰੋੜ ਰੁਪਏ ਤੋਂ ਘੱਟ ਰਹਿਣ ਦੀ ਸੰਭਾਵਨਾ। ਚੰਡੀਗੜ੍ਹ ਨੂੰ ਪੰਜਾਬ ਤੋਂ 17 ਰਾਹ ਜਾਂਦੇ ਆ ਔਰ ਇਹਨਾਂ ਦੇ ਉੱਤੇ 24 ਘੰਟੇ ਨਿਗਾਹ ਰੱਖ ਸਕਣੀ, ਪੁਲਿਸ ਲਾ ਸਕਣੀ ਪੋਸੀਬਲ ਹੀ ਨਹੀਂ ਹੈ ਜੀ। ਵੱਡਾ ਸਵਾਲ ਇਹ ਆ ਇਸ ਖੇਤਰ ਦੇ ਵਿੱਚ ਬੋਟਲਿੰਗ ਪਲਾਂਟ ਤੇ ਸ਼ਰਾਬ ਫੈਕਟਰੀਆਂ ਵੱਡੇ ਲੋਕਾਂ ਦੀਆਂ ਨੇ। ਵੱਡੇ ਲੋਕਾਂ ਦੀਆਂ ਛੱਡੋ ਜੀ, ਪੋਲੀਟੀਸ਼ੀਅਨਾਂ ਦੀਆਂ ਨੇ ਸਾਰੀਆਂ ਦੀਆਂ ਸਾਰੀਆਂ। ਔਰ ਪਿਛਲੇ ਸਾਲ ਸੂਬੇ ਦੀਆਂ ਆਪਣੀਆਂ ਫੈਕਟਰੀਆਂ ਤੋਂ
ਆਬਕਾਰੀ ਟੈਕਸ ਅਦਾ ਕੀਤੇ ਤੋਂ ਬਿਨਾਂ ਅਰੁਣਾਚਲ ਪ੍ਰਦੇਸ਼ ਨੂੰ ਜਾਂਦੀ ਸ਼ਰਾਬ ਵੱਡੀ ਮਾਤਰਾ ਦੇ ਵਿੱਚ ਫੜੀ ਗਈ ਸੀ। ਸਰਕਾਰ ਨੇ ਇਹਦੇ ਉੱਤੇ ਕੀ ਕੰਮ ਕੀਤਾ ਜੀ? ਉਹਨੂੰ ਰੋਕਣ ਦੇ ਵਾਸਤੇ, ਕਿਉਂਕਿ ਜੇ ਕੋਈ 2 ਬੋਤਲਾਂ ਜਾਂ 4 ਬੋਤਲਾਂ ਲਈ ਆਉਂਦਾ, ਉਹਦੇ ਵਾਸਤੇ ਤਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਇੱਕ ਨਵਾਂ ਦਸਤਾ ਕਾਇਮ ਕਰ ਦਾਂਗੇ। ਜਿਹੜੀ ਦੂਜੇ ਸੂਬਿਆਂ ਨੂੰ ਬਿਨਾਂ ਟੈਕਸ ਦਿੱਤੇ ਤੋਂ ਇੱਥੋਂ ਸ਼ਰਾਬ ਕੱਢੀ ਜਾਂਦੇ ਆ ਪੋਲੀਟੀਸ਼ੀਅਨ, ਬਹੁਤਿਆਂ ਨੂੰ ਪਤਾ ਹੋਣਾ ਸ਼ਾਇਦ ਬਿਕਰਮ ਸਿੰਘ ਮਜੀਠੀਆ ਦੀਆਂ ਸਭ ਤੋਂ ਵੱਧ ਸ਼ਰਾਬ ਦੀਆਂ ਫੈਕਟਰੀਆਂ ਨੇ ਜੀ। ਰਾਣਾ ਗੁਰਜੀਤ ਹੋਰਾਂ ਦੀਆਂ ਜਿਹੜੀਆਂ ਉਹ ਸ਼ਰਾਬ ਦੀਆਂ ਫੈਕਟਰੀਆਂ ਨੇ। ਪੰਜਾਬ ਦਾ ਕੋਈ ਡਿਸਟ੍ਰਿਕਟ ਨਹੀਂ ਛੱਡਿਆ। ਧਾਰਮਿਕ ਤੌਰ ਦੇ ਉੱਤੇ ਜਾਣੇ ਜਾਂਦੇ ਉਹ ਜ਼ਿਲ੍ਹੇ ਜਿੱਥੋਂ ਲੰਘਦਿਆਂ ਬੰਦੇ ਦਾ ਸ਼ਹੀਦਾਂ ਦੇ ਕਰਕੇ ਸਿਰ ਝੁਕ ਜਾਂਦਾ, ਉੱਥੇ ਵੀ ਸ਼ਰਾਬ ਦੀਆਂ ਫੈਕਟਰੀਆਂ ਜਿਹੜੀਆਂ ਦੀ ਉਹ ਲਾ ਦਿੱਤੀਆਂ ਇਹਨਾਂ ਪੋਲੀਟੀਸ਼ੀਅਨਾਂ ਨੇ। ਉਹਨਾਂ ਦੇ ਉੱਤੇ ਜਿੰਦਾ ਕੁੰਡਾ ਕੋਈ ਨਹੀਂ। ਇਹ ਅੱਕੀ ਪਲਾਹੀ ਹੱਥ ਜਿਹੜਾ ਜੀ ਉਹ ਮਾਰਿਆ ਜਾ ਰਿਹਾ। ਇਹ ਉਹ ਨੀਤੀਆਂ ਨੇ ਜਿਹਦੇ ਰਾਹੀਂ ਪੰਜਾਬ ਦਾ ਅਰਥਚਾਰਾ ਕੁਝ ਜਿਹੜਾ ਬਚ ਸਕਦਾ ਹੈ। ਪਰ ਨਵੀਂ ਆਬਕਾਰੀ ਨੀਤੀ ਜਿਹੜੀ ਜੀ ਉਹ ਆਪਣੇ ਆਪ ਦੇ ਵਿੱਚ ਹੀ ਸਵਾਲੀਆ ਚਿੰਨ੍ਹ ਜਿਹੜੇ ਉਹ ਖੜੇ ਕਰ ਰਹੀ ਹੈ ਕਿ ਕੀ ਇੱਦਾਂ ਇਹ ਬਚਾਉਣਗੇ। ਇਹਦੇ ਵਿੱਚ ਤਾਂ ਕੋਈ ਨੀਤੀ ਲੱਗਦੀ ਨਹੀਂ ਜਿੱਥੋਂ ਇਹ ਪੈਸੇ ਜਿਹੜੇ ਉਹ ਜ਼ਿਆਦਾ ਬਚਾ ਸਕਣ। ਦੇਖੋ ਇਹਨਾਂ ਦੀ ਦੇਖਿਓ ਕਿਤੇ ਨੀਤੀ ਦੇ ਕਿ ਦੂਸਰੇ ਕੰਟਰੀ ਨਾ ਨਕਲ ਕਰ ਲੈਣ। ਤੇ ਅੱਗੇ ਆਪਾਂ ਜਥੇਦਾਰ ਇਕਬਾਲ ਸਿੰਘ ਦੀ ਜੇ ਗੱਲ ਕਰੀਏ ਤਾਂ ਉਹ ਮਸਲਾ ਅੱਜ ਬਚਾਇਆ ਜਾਵੇਗਾ। ਬਿਲਕੁਲ ਜੀ, ਇਹ ਬੜਾ ਇੰਟਰਸਟਿੰਗ ਰਹੂਗਾ ਜੀ। ਇਹ ਇੱਕ ਨਵੀਂ ਕੰਟਰੋਵਰਸੀ ਜਿਹੜੀ ਆ ਉਹ ਖੜੀ ਹੋਣ ਵਾਲੀ ਹੈ ਜੀ। ਔਰ ਇਸ ਕੰਟਰੋਵਰਸੀ ਦੇ ਵਿੱਚੋਂ ਕੀ ਨਿਕਲੂਗਾ ਇਹ ਵੀ ਜਿਹੜਾ ਜੀ ਉਹ ਵੇਖਣ ਵਾਲੀ ਗੱਲ ਰਹੂਗੀ। ਇਕਬਾਲ ਸਿੰਘ ਜਿਹਦੇ ਸੰਬੰਧੀ ਸ਼ਿਕਾਇਤਾਂ ਅਕਾਲ ਤਖਤ ਦੇ ਉੱਤੇ ਆਈਆਂ ਸੀ, ਇੱਕ ਤਾਂ ਸ਼ਿਕਾਇਤ ਉਹਦੇ ਵਾਸਤੇ ਸੀ, ਉਹਦੇ ਨਿੱਜ ਦੇ ਵਾਸਤੇ ਸੀ। ਉਹਨੇ ਬਿਨਾਂ ਤਲਾਕ ਦਿੱਤੇ ਤੋਂ ਜਿਹੜਾ ਜੀ ਉਹ ਵਿਆਹ ਕਰਾਇਆ। 2 ਔਰਤਾਂ ਜਿਹੜੀਆਂ ਮਤਲਬ ਕਿ ਉਹਨੇ ਰੱਖੀਆਂ ਜੀ। ਇੱਕ ਜਥੇਦਾਰ ਜਿਹੜਾ ਕਿ ਇੱਕ ਤਖਤ ਦਾ ਜਥੇਦਾਰ ਹੈ। ਦੂਜੀ ਸਮੱਸਿਆ ਜਿਹੜੀ ਦੀ ਜਾਂ ਦੂਜੀ ਪ੍ਰੋਬਲਮ ਉਹਦਾ ਮੁੰਡਾ ਗੁਰਪਿਆਰ ਸਿੰਘ, ਉਹ ਪਟਨਾ ਸਾਹਿਬ ਦੇ ਵਿੱਚ ਕੈਸ਼ੀਅਰ ਦਾ ਕੰਮ ਕਰਦਾ। ਪਿਛਲੇ ਦਿਨੀ ਉਹਦੀ ਵੀਡੀਓ ਵਾਇਰਲ ਹੋ ਗਈ। ਸ਼ਰਾਬ ਪੀਂਦਾ, ਸ਼ਰਾਬ ਤਾਂ ਛੱਡੋ, ਚੇਨ ਸਮੋਕਰ, ਲਗਾਤਾਰ ਸਿਗਰਟ ਜਿਹੜੀ ਦੀ ਉਹ ਫੂਕ ਰਿਹਾ ਸੀ। ਜਿਵੇਂ ਵੱਡੇ ਜਿਹੜੇ ਸਮੋਕਿੰਗ ਕਰਨ ਵਾਲੇ ਚੇਨ ਸਮੋਕਰ ਜਿਵੇਂ ਜਿਹੜੇ ਦੀ ਉਹ ਪੀਂਦੇ ਆ, ਉਸ ਤਰੀਕੇ ਨਾਲ ਉਹ ਪੀਂਦਾ ਸੀ। ਇਹਨੂੰ ਲੈ ਕੇ ਇੱਕ ਕਮੇਟੀ ਬਣਾ ਦਿੱਤੀ ਗਈ 7 ਮੈਂਬਰੀ। ਇਕਬਾਲ ਸਿੰਘ ਦੇ ਕੋਲੇ ਕਮੇਟੀ ਦੇ ਕੁਝ ਮੈਂਬਰ ਗਏ ਕੱਲ ਜੀ। ਇਕਬਾਲ ਸਿੰਘ ਨੇ ਉਲਟੇ ਸਵਾਲ ਉਹਨਾਂ ਨੂੰ ਕੀਤੇ। ਇਹ ਕਹਿਤਾ ਕਿ ਕੱਲ ਦਾ ਮੁੰਡਾ ਉੱਠ ਕੇ ਮੈਨੂੰ ਕਹਿੰਦਾ ਅਹੁਦੇ ਤੋਂ ਅਸਤੀਫਾ ਦੇਵੇ। ਕੱਲ ਦਾ ਮੁੰਡਾ ਉਹ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੂੰ ਦੱਸ ਰਿਹਾ ਜੀ। ਉਹ ਕਹਿੰਦਾ ਉਨੀ ਉਹਦੀ ਉਮਰ ਨਹੀਂ ਜਿੰਨੀ ਦੇਰ ਮੇਰੇ ਕੋਲ ਜਥੇਦਾਰੀ ਹੋ ਗਈ। 36 ਸਾਲ ਹੋ ਗਏ ਜਥੇਦਾਰੀ ਨੂੰ ਜੱਫਾ ਮਾਰ ਕੇ ਬੈਠੇ ਨੂੰ ਜੀ। ਕਹਿੰਦਾ ਜੀ ਉਨੀ ਉਹਦੀ ਉਮਰ ਨਹੀਂ ਗਈ ਜਿੰਨੇ ਚਿਰ ਮੈਨੂੰ ਜਥੇਦਾਰੀ ਜਿਹੜਾ ਜੀ ਉਹ ਕਰਦਿਆਂ ਹੋ ਗਿਆ। ਪਹਿਲਾਂ ਅਸਤੀਫਾ ਦੇਤਾ, ਮੁੜ ਕੇ ਕਹਿੰਦਾ ਜੀ ਅਸਤੀਫਾ ਮੈਂ ਨਹੀਂ ਦੇਣਾ, ਮੈਨੂੰ ਸੰਗਤ ਕਹਿੰਦੀ ਆ ਜੇ ਅਹੁਦੇ ਦੇ ਉੱਤੇ ਬਣਿਆ ਰਹਿ। ਕਿਹੜੀ ਸੰਗਤ ਕਹਿੰਦੀ ਆ? ਉਹਦੇ ਕਿਹੜੀ ਸੰਗਤ ਤੋਂ ਕਦੋਂ ਫਤਵਾ ਜਿਹੜਾ ਜੀ ਉਹ ਲਿਆ ਗਿਆ? ਸੰਗਤ ਆਪਣੀ ਜਿਹੜੀ ਜੀ ਉਹ ਬਣਾ ਲੈਂਦੇ, 4 ਬੰਦੇ ਖੜੇ ਕਰਕੇ ਉਹਨੂੰ ਸੰਗਤ ਜਿਹੜਾ ਜੀ ਉਹ ਕਹਿੰਦੇ ਆ। ਇਕਬਾਲ ਸਿੰਘ ਨੇ ਪਹਿਲੀ ਵਾਰੀ ਇਹ ਡਰਾਮਾ ਨਹੀਂ ਕੀਤਾ, ਪਹਿਲਾਂ ਵੀ ਇਹੋ ਜਿਹਾ ਡਰਾਮਾ ਜਿਹੜਾ ਜੀ ਉਹ ਕਰਦੇ ਰਹੇ ਕਈ ਵਾਰੀ। ਅਕਾਲ ਤਖਤ ਦੇ ਉੱਤੇ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਣ ਤੋਂ ਇੱਕ ਵਾਰੀ ਜਿਹੜਾ ਜੀ ਉਹ ਰੋਕਿਆ ਗਿਆ ਸੀਗਾ। ਉਹ ਧੱਕੇ ਨਾਲ ਆ ਕੇ ਉਹਨਾਂ ਮੀਟਿੰਗਾਂ ਦੇ ਵਿੱਚ ਬਹਿ ਗਿਆ ਸੀ। ਇਹਦੇ 'ਚ ਇੱਕ ਗੱਲ ਹੋਰ ਜਿਹੜੀ ਆ ਕਿ ਜਿਹੜਾ ਇਕਬਾਲ ਸਿੰਘ ਹੈ ਉਹਨੇ ਇਹ ਗੱਲ ਕਹੀ ਆ ਕਿ ਜੇ ਕਮੇਟੀ ਬਣਾਉਣੀ ਸੀ ਹਰਪ੍ਰੀਤ ਸਿੰਘ ਨੇ ਤੇ ਪਹਿਲਾਂ ਉਹ ਗੁਰਬਚਨ ਸਿੰਘ ਦੇ ਬਾਰੇ 'ਚ ਬਣਾਉਂਦਾ, ਜਿਹਨੇ ਇੱਕ ਸੌਦੇ ਦੇ ਤਹਿਤ ਸੌਦੇ ਵਾਲੇ ਨੂੰ ਮਾਫ ਕੀਤਾ। ਇਹ ਲਫ਼ਜ਼ ਉਹਨੇ ਵਰਤਿਆ। ਇਹ ਸੌਦਾ ਕੀ ਸੀ? ਇਕਬਾਲ ਸਿੰਘ ਦੇ ਬਾਰੇ 'ਚ ਅੱਜ ਸਖਤ ਫੈਸਲਾ ਆ ਸਕਦਾ ਅਕਾਲ ਤਖਤ ਤੋਂ, ਉਹਦੀ ਜਗ੍ਹਾ ਤੇ ਨਵਾਂ ਜਥੇਦਾਰ ਲਾਇਆ ਜਾ ਸਕਦਾ। ਵੇਖਦੇ ਆ ਭਲਾ ਇਹ ਭੇਦ ਖੋਲਦਾ ਜਾਂ ਨਹੀਂ। ਇੱਕ ਜਥੇਦਾਰ ਨੇ ਪਹਿਲਾਂ ਭੇਦ ਜਿਹੜੇ ਉਹ ਖੋਲੇ ਸੀ ਉਹਨੂੰ ਮੁੜ ਕੇ ਵਰਾ ਲਿਆ ਗਿਆ ਸੀਗਾ ਵੀ ਬਹਿਦਾ ਚੁੱਪ ਕਰਕੇ। ਉਹ ਕਹਿੰਦਾ ਕਿ ਗਲਤੀ ਮੇਰੇ ਕੋਲ ਹੁਣ ਹੋ ਗਈ ਕਿ ਸਾਈਨ ਉਦੋਂ ਕਰਤੇ। ਉਦੋਂ ਤਾਂ ਇਹ ਲੋਕ ਸਾਰੇ ਜਿਹੜਾ ਜੀ ਉਹ ਸਾਈਨ ਕਰੀ ਗਏ। ਹੁਣ ਜਦੋਂ ਇਹਨਾਂ ਦੀਆਂ ਗੱਡੀਆਂ ਖੁੱਸਦੀਆਂ ਨੇ ਫਿਰ ਉਦੋਂ ਇਹਨਾਂ ਨੂੰ ਜਿਹੜਾ ਜੀ ਉਹ ਇੱਥੇ ਚੇਤੇ ਆਉਂਦੇ ਆ। ਇਸ ਤਾਂ ਲੋਕ ਤਾਂ ਇਹ ਉਡੀਕ ਰਹੇ ਆ, ਭਾਈਚਾਰਾ ਉਡੀਕ ਰਿਹਾ। ਇਕਬਾਲ ਸਿੰਘ ਹੀ ਬੋਲ ਪਏ ਕਿ ਕਹਾਣੀ ਕੀ ਹੋਈ ਸੀ, ਕਿਵੇਂ ਸਾਰੇ ਜਥੇਦਾਰ ਕੋਠੀ ਦੇ ਵਿੱਚ ਸੱਦੇ ਗਏ ਸੀ, ਕਿਹੜਾ ਸੌਦਾ ਹੋਇਆ ਸੀ ਸੌਦੇ ਵਾਲੇ ਨੂੰ ਜਿਹੜਾ ਜੀ ਉਹ ਮੁਆਫ ਕਰਨ ਦੇ ਵਾਸਤੇ। ਪਰ ਜਦੋਂ ਇਹ ਗੱਲ ਕਰਦੇ ਆ ਉਹ ਆਪ ਸੌਦਾ ਕਰਕੇ ਚੁੱਪ ਕਰ ਜਾਂਦੇ ਆ। ਗੱਲ ਇੱਥੇ ਹੀ ਨਿਬੜਦੀ ਆ ਕਿ ਇਹਨੇ ਹੁਣ ਖੁਦ ਸੌਦਾ ਕਰ ਲੈਣਾ ਹੈ। ਤੇ ਅਖੀਰਲੇ ਸਵਾਲ ਵੱਲ ਚੱਲਦੇ ਹਾਂ। ਤੇ ਜੇ ਸਰੋਤੇ ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ 4082725200 408 272 5200। ਤੇ ਨਸ਼ਿਆਂ ਦੀ ਜੇ ਗੱਲ ਕਰੀਏ, ਓਵਰਡੋਜ਼ ਦੇ ਨਾਲ 1 ਸਾਲ ਦੇ ਵਿੱਚ 109 ਮੌਤਾਂ। ਬਿਲਕੁਲ ਜੀ, ਮੈਂ ਇਹ ਤੋਂ ਪਹਿਲਾਂ ਇੱਕ ਥੋੜੀ ਅਪਡੇਟ ਦੇ ਦਵਾਂ ਜੀ ਕਿ ਸ਼ੇਰ ਸਿੰਘ ਘਬਾਇਆ ਹੋਰਾਂ ਦੇ ਬਾਰੇ 'ਚ ਪਤਾ ਇਹ ਲੱਗ ਰਿਹਾ ਕਿ ਉਹ ਦਿੱਲੀ ਪਹੁੰਚ ਗਏ ਨੇ। ਰਾਹੁਲ ਗਾਂਧੀ ਹੋਰਾਂ ਨੇ ਉਹਨਾਂ ਨੂੰ ਘਰੇ ਬੁਲਾਇਆ ਔਰ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਆ ਸੰਭਾਵੀ ਰੂਪ 'ਚ। ਤੋ ਇਹ ਜਿਹੜੀ ਤੁਸੀਂ ਪੁੱਛੀ ਹੈ ਜੀ, ਇਹ ਜਿਹੜੀ ਮਸ਼ੀਨਰੀ ਹੈ ਸਰਕਾਰ ਦੀ
ਉਹ ਨਸ਼ੇ ਦਾ ਲੱਕ ਤੋੜਨ ਦਾ ਦਾਅਵਾ ਕਰਦੀ ਆ। ਉਹ ਇਹ ਵੀ ਕਹਿੰਦੀ ਆ ਮਸ਼ੀਨਰੀ ਕਿ 90% ਨਸ਼ਾ ਖਤਮ ਹੋ ਗਿਆ ਜੀ, ਕੋਈ ਕਹਿੰਦਾ 70% ਖਤਮ ਹੋ ਗਿਆ। ਜਦੋਂ ਗੱਲ ਉੱਠਦੀ ਆ ਕਹਿੰਦੇ ਲੱਕ ਤੋੜਨ ਨੂੰ ਕਿਹਾ ਸੀ, ਲੱਕ ਤੋੜਤਾ। ਇਹ ਤਾਂ ਏਦਾਂ ਜੀ ਵੀ ਜਿਵੇਂ ਕੋਈ ਬੰਦਾ ਖੜਾ ਹੋਵੇ, ਕੋਈ ਬੁੱਤ ਖੜਾ ਹੋਵੇ, ਉਹਦੇ ਜਾ ਕੇ ਧੌੜਾ ਮਾਰਿਆ ਤੇ ਉਹਦਾ ਲੱਕ ਜਿਹੜਾ ਜੀ ਉਹ ਤੋੜਤਾ। ਪਰ ਜਿਹੜੀ ਰਿਐਲਿਟੀ ਆ ਉਹ ਕੁਛ ਹੋਰ ਬੋਲਦੀ ਆ। ਅੰਕੜੇ ਜਿਹੜੇ ਸਰਕਾਰੀ ਅੰਕੜੇ ਆ, ਇਹ ਉਹ ਜਿਹੜੇ ਆ ਜੀ, ਇਹ ਕੀ ਬੋਲਦੇ, ਇਹਨਾਂ ਵਿੱਚੋਂ ਬਹੁਤ ਸਾਰੇ ਉਹ ਨੇ ਜਿਹੜੇ ਸਾਹਮਣੇ ਨਹੀਂ ਆਉਂਦੇ, ਜਿਹੜੀ ਉਹ ਸਮਾਜ ਦੀ ਵਜ੍ਹਾ ਕਰਕੇ ਚੁੱਪ ਕਰ ਜਾਂਦੇ ਆ। ਸਾਇਲੈਂਟ ਹਾਰਟ ਅਟੈਕ, ਸਾਇਲੈਂਟ ਹਾਰਟ ਅਟੈਕ, ਉਹ ਜੇ ਕਿਤੇ ਸ਼ਾਮਲ ਹੋ ਜਾਣ ਤੇ ਪਤਾ ਨਹੀਂ ਕਿੰਨੀ ਗਿਣਤੀ ਆ। ਇਹ 2 ਸਾਲਾਂ ਦੇ ਦੌਰਾਨ 109 ਲੋਕਾਂ ਨੂੰ ਓਵਰਡੋਜ਼ ਦੇ ਦੈਂਤ ਨਹੀਂ ਨਿਕਲਿਆ। ਪੰਜਾਬ ਦੇ ਅੰਦਰ ਮੈਡੀਕਲ ਸਟੋਰਾਂ ਤੇ ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਵਿਕਰੀ ਸ਼ਰੇਆਮ ਹੁੰਦੀ ਆ। ਅੰਕੜੇ ਦੱਸਦੇ ਆ ਸਾਲ 17-18 ਚ 23 ਤੇ ਸਾਲ 18-19 ਦੇ ਵਿੱਚ 86 ਲੋਕ ਓਵਰਡੋਜ਼ ਦੇ ਕਰਕੇ ਜਾਨਾਂ ਜਿਹੜੀਆਂ ਗਵਾ ਚੁੱਕੇ ਆ। ਇਹ ਅੰਕੜੇ ਸਰਕਾਰੀ ਆ। ਮੈਂ ਜਿਵੇਂ ਕਿਹਾ ਕਿ ਜੇ ਬਾਕੀ ਸਾਰੇ ਰਲਾ ਲਏ ਜਾਣ ਤਾਂ ਓਵਰਡੋਜ਼ ਤੇ ਨਸ਼ੇ ਨੇ ਸੈਂਕੜੇ ਘਰਾਂ ਦੇ ਦੀਵੇ ਜਿਹੜੇ ਆ ਜੀ ਉਹ ਬੁਝਾਤੇ ਆ। ਜ਼ਿੰਦਗੀ ਤੋਂ ਹੱਥ ਧੋਣ ਵਾਲਿਆਂ ਨੇ ਮੋਰਫਿਨ, ਟਰਾਮਾਡੋਲ, ਐਲੂਮੀਨੀਅਮ ਫਾਸਫਾਈਡ ਦੀ ਵਰਤੋਂ ਕੀਤੀ ਆ। ਰਿਪੋਰਟ ਇਹ ਵੀ ਕਹਿੰਦੀ ਆ ਜ਼ਿਆਦਾ ਮਾਮਲਿਆਂ 'ਚ ਮਰਨ ਵਾਲਿਆਂ ਨੇ ਮੋਰਫਿਨ ਦੀ ਵਰਤੋਂ ਕੀਤੀ ਆ। 42 ਲੋਕਾਂ ਨੇ ਮੋਰਫਿਨ, 2 ਨੇ ਟਰਾਮਾਡੋਲ, 1 ਨੇ ਮਲਟੀਪਲ ਡਰੱਗ, 15 ਨੇ ਐਲੂਮੀਨੀਅਮ ਫਾਸਫਾਈਡ ਦੀ ਵਰਤੋਂ ਕੀਤੀ। ਜਦੋਂ ਸਰਕਾਰੀ ਅੰਕੜੇ ਦੱਸਦੇ ਆ ਕਿ 42 ਵਿਅਕਤੀਆਂ ਦੀ ਰਿਪੋਰਟ ਦੇ ਵਿੱਚ ਕੋਈ ਜ਼ਹਿਰੀਲਾ ਪਦਾਰਥ ਜਾਂ ਕੋਈ ਡਰੱਗ ਨਹੀਂ ਸੀ। ਅੰਮ੍ਰਿਤਸਰ ਜ਼ਿਲ੍ਹੇ 2 ਸਾਲਾਂ ਦੇ ਦੌਰਾਨ 13, ਬਠਿੰਡੇ 'ਚ 7, ਲੁਧਿਆਣੇ 'ਚ 7, ਹੁਸ਼ਿਆਰਪੁਰ 'ਚ 9, ਜਲੰਧਰ 'ਚ 8, ਸ਼ਹੀਦ ਭਗਤ ਸਿੰਘ ਨਗਰ 'ਚ 5, ਗੁਰਦਾਸਪੁਰ 3, ਪਠਾਨਕੋਟ 2, ਤਰਨਤਾਰਨ 'ਚ 11, ਬਟਾਲਾ 'ਚ 4, ਮੋਗੇ 'ਚ 10, ਸੰਗਰੂਰ 'ਚ 1, ਫਰੀਦਕੋਟ 'ਚ 5, ਪਟਿਆਲੇ 3, ਕਪੂਰਥਲਾ 3, ਰੋਪੜ 3, ਫਿਰੋਜ਼ਪੁਰ 6, ਬਰਨਾਲਾ 2, ਫਾਜ਼ਿਲਕਾ 5, ਮੋਹਾਲੀ 2। ਕੋਈ ਡਿਸਟ੍ਰਿਕਟ ਨਹੀਂ ਬਚਿਆ ਜੀ ਜਿੱਥੇ ਓਵਰਡੋਜ਼ ਦੇ ਨਾਲ ਜਿਹੜੀਆਂ ਜੀ ਉਹ ਡੈਥ ਨਹੀਂ ਹੋਈਆਂ। ਇਹ ਅੰਕੜੇ ਕੋਈ ਮੇਰੇ ਕੱਢੇ ਹੋਏ ਨਹੀਂ ਜੀ। ਵਿਧਾਨ ਸਭਾ ਦੇ ਵਿੱਚ ਸਿਹਤ ਮੰਤਰੀ ਦੇ ਵੱਲੋਂ ਜਿਹੜੇ ਜੀ ਉਹ ਦਿੱਤੇ ਗਏ ਜਿਹੜੇ ਅੰਕੜੇ ਸੀ ਉਹਨਾਂ ਤੋਂ ਉਲਟ ਬੋਲਦੇ ਆ ਜੀ। ਬ੍ਰਹਮਿੰਦਰਾ ਹੋਰਾਂ ਨੇ ਅੰਕੜੇ ਪੇਸ਼ ਕਰਦਿਆਂ ਸਾਲ 17-18 ਦੇ ਵਿੱਚ 23 ਮੌਤਾਂ ਡਰੱਗ ਓਵਰਡੋਜ਼ ਦੇ ਸ਼ੱਕ ਦੇ ਆਧਾਰ ਦੇ ਉੱਤੇ ਜਿਹੜੀਆਂ ਜੀ ਰਿਪੋਰਟ ਕੀਤੀਆਂ ਸੀਗੀਆਂ। ਬ੍ਰਹਮਿੰਦਰਾ ਹੋਰਾਂ ਦੇ ਅਨੁਸਾਰ 9 ਕੇਸਾਂ ਦੇ ਵਿੱਚ ਮੋਰਫਿਨ ਤੇ 1 ਕੇਸ ਦੇ ਵਿੱਚ ਟਰਾਮਾਡੋਲ ਤੇ 1 ਕੇਸ ਦੇ ਵਿੱਚ ਐਲੂਮੀਨੀਅਮ ਫਾਸਫਾਈਡ ਦੀ ਓਵਰਡੋਜ਼ ਜਿਹੜੀ ਪਾਈ ਗਈ ਸੀ। ਜਦੋਂ 12 ਕੇਸਾਂ ਦੇ ਵਿੱਚ ਉਹ ਕਹਿੰਦੇ ਕਿਸੇ ਕਿਸਮ ਦੀ ਕੋਈ ਡਰੱਗ ਨਹੀਂ ਪਾਈ ਗਈ। 18 ਤੇ 19 ਦੇ ਵਿੱਚ 86 ਮੌਤਾਂ ਦੇ ਮਾਮਲੇ ਦੇ ਵਿੱਚ 40 ਕੇਸਾਂ ਦੇ ਵਿੱਚ ਮੋਰਫਿਨ, 1 ਕੇਸ ਦੇ ਵਿੱਚ ਟਰਾਮਾਡੋਲ, 14 ਦੇ ਵਿੱਚ ਐਲੂਮੀਨੀਅਮ ਫਾਸਫਾਈਡ, 1 ਕੇਸ ਦੇ ਵਿੱਚ ਕਈ ਤਰ੍ਹਾਂ ਦੀ ਡਰੱਗ ਤੇ 30 ਕੇਸਾਂ ਦੇ ਵਿੱਚ ਜਿਹੜੀ ਸੀ ਉਹ ਲੱਭਿਆ ਨਹੀਂ ਜਿਹੜਾ ਜੀ ਉਹ ਜਾ ਸਕਦਾ। ਇਹ ਰਿਐਲਿਟੀ ਆ। ਇੱਕ ਤਾਂ ਡਰੱਗ ਮਾਫੀਆ, ਇਹਦੇ ਨਾਲ ਨਾਲ ਜਿਹੜੇ ਮੈਡੀਕਲ ਸਟੋਰ ਨੇ ਉੱਥੋਂ ਦਵਾਈਆਂ ਨਹੀਂ ਮੌਤ ਵਿਕਦੀ ਹੈ। ਬਿਲਕੁਲ ਜੀ, ਲੋਕੀ ਫਿਰ ਵੀ ਨਹੀਂ ਸਮਝਦੇ। ਤੇ ਅਬਲ ਤੇ ਮੈਨੂੰ ਜੀ ਆਪਾਂ ਨੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੇ ਸਰੋਤੇ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਰ ਸਕਦੇ ਹੋ 4082725200 ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਹਿੱਸੇ ਦੇ ਵਿੱਚ ਤੇ ਤੁਹਾਡੇ ਕੋਲ ਕੋਈ ਸਵਾਲ ਆ ਤੁਸੀਂ ਪੁੱਛ ਸਕਦੇ ਹੋ ਕਾਲ ਕਰਕੇ 408-272-5200 4082725200 ਸਟੂਡੀਓ ਦਾ ਫੋਨ ਨੰਬਰ ਹੈ ਜੀ। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਕਰਦੇ। ਮਿਹਰਬਾਨੀ ਜੀ, ਧੰਨਵਾਦ ਜੀ। ਤੁਹਾਡੀ ਕਾਲ ਤੋਂ ਬਾਅਦ ਚੱਲਾਂਗੇ। ਅੱਜ ਇਹਨਾਂ ਦੀਆਂ ਕਾਲਾਂ ਡਰਾਪ ਹੋ ਗਈਆਂ, ਦੁਬਾਰਾ ਕਾਲ ਕਰ ਸਕਦੇ ਹੋ ਜੀ। 408-272-5200 ਸਟੂਡੀਓ ਦਾ ਫੋਨ ਨੰਬਰ। ਕੈਨੇਡਾ ਤੋਂ ਜੁੜੇ ਨੇ ਪਰਮਿੰਦਰ। ਪਹਿਲਾਂ ਤਾਂ ਦੋਵੇਂ ਪ੍ਰਮੁੱਖ ਸ਼ਖਸੀਅਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਪੰਨੂ ਸਾਹਿਬ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਕਿ ਤੁਸੀਂ ਝੂਠੇ ਕੇਸ ਦੇ ਵਧੀਆ ਢੰਗ ਦੇ ਨਾਲ ਆਪਣੀ ਹੋਂਦ ਬਰਕਰਾਰ ਰੱਖਦੇ ਹੋਏ ਬਾਇਜ਼ਤ ਫਾਰਗ ਹੋਏ ਹੋ। ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੱਕ ਸੱਚ ਦੇ ਲਈ ਖੜੇ ਰਹੋ, ਪੱਤਰਕਾਰੀ ਕਰਦੇ ਰਹੋ। ਮੇਰਾ ਸਵਾਲ ਹੈਗਾ ਪਰਮਰਾਜ ਸਿੰਘ ਉਮਰਾ ਨੰਗਲ ਬਾਰੇ। ਸੋ ਮੈਂ ਥੋੜੀ ਜਿਹੀ ਜਾਣਕਾਰੀ ਜਿੰਨੀ ਚਾਹੁੰਦਾ ਕਿ ਜਿੱਥੋਂ ਤੱਕ ਮੈਨੂੰ ਲੱਗਦਾ ਹੀ ਇਜ਼ ਨਾਟ IPS ਆਫਿਸਰ। ਉਹ IPS ਆਫਿਸਰ ਨਹੀਂ ਹੈਗਾ। ਇੱਥੇ ਕੰਪੈਸ਼ਨੇਟ ਗਰਾਊਂਡ ਤੇ ਜਾਣ। ਸੋ ਮੇਰਾ ਸਵਾਲ ਇਹ ਹੈ ਕਿ ਇੱਕ ਬੰਦਾ DSP ਭਰਤੀ IPS ਆਫਿਸਰ ਹੈ, ਉਹ ਐਡੀ ਛੇਤੀ IG ਰੈਂਕ ਤੇ, ਇੱਕ ਬੰਦੇ ਹੁੰਦੇ ਆ IPS ਆਫਿਸਰ ਬਣਦੇ ਆ ਸਿੱਧੇ SP ਭਰਤੀ DIG ਰਿਟਾਇਰ ਹੋ। ਕਿਤੇ ਇਹ ਤਾਂ ਨਹੀਂ ਹੈਗਾ ਜਿਨ੍ਹਾਂ ਨੇ ਉਹਨੂੰ ਭਰਤੀ ਕੀਤਾ ਉਹਨਾਂ ਦਾ ਖੈਰ ਖਵਾਹ ਸੀ, ਉਹਨਾਂ ਦੇ ਨਕਸ਼ੇ ਕਦਮ ਤੇ ਇੰਨੇ ਉਹਨਾਂ ਦੇ ਫਾਇਦੇ ਲਈ ਉਹ ਕੰਮ ਕਰਦਾ ਰਿਹਾ ਤਾਂ ਉਹ IG ਰੈਂਕ ਤੇ ਪਹੁੰਚ ਗਿਆ। ਸੋ ਏਦਾਂ ਦੇ ਆਫਿਸਰਸ ਦੇ ਲਈ, ਬਿਊਰੋਕਰੇਟਸ ਦੇ ਲਈ ਕੋਈ ਜਨਹਿਤ ਜਾਰੀ ਨਹੀਂ ਹੋ ਸਕਦੀ। ਆਪਦਾ
ਕੰਮ ਹੈ ਜਿਹੜਾ ਕਾਨੂੰਨ ਦੇ ਰਖਵਾਲੇ ਲੋਕਾਂ ਨੂੰ ਕਾਨੂੰਨ ਦੀ ਪਾਲਣਾ, ਕਾਨੂੰਨ ਦੇ ਅਗੇਂਸਟ ਜਾ ਕੇ ਲੋਕਾਂ ਦੀਆਂ ਖਿਲਵਾੜ ਕਰਦੇ ਆ। ਦੇਸ਼ ਦੀ ਇੱਕ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਦੇਸ਼ ਦੇ ਇੱਕ ਤਰ੍ਹਾਂ ਦਾ ਇਹੋ ਜਿਹਾ ਮਾਹੌਲ ਪੈਦਾ ਕਰਦੇ ਆ ਸੂਬੇ ਦੇ ਵਿੱਚ ਕਿ ਲੋਕਾਂ ਨੂੰ ਦੇ ਅਗੇਂਸਟ ਆਵਾਜ਼ ਉਠਾਉਣੀ ਪੈਂਦੀ ਹੈ। ਮੈਂ ਥੋੜੀ ਕੱਟਿਓ ਨਾ ਜੀ ਪਲੀਜ਼। ਤੁਹਾਡੀ ਜਾਣਕਾਰੀ ਜੀ ਬਹੁਤ ਮਿਹਰਬਾਨੀ। ਪਹਿਲਾਂ ਤਾਂ ਜੀ ਤੁਹਾਡੀ ਧੰਨਵਾਦ ਤੁਹਾਡਾ। ਤੁਹਾਡੀ ਜਾਣਕਾਰੀ ਦਰੁਸਤ ਹੈ। ਸੁਖਦੇਵ ਸਿੰਘ ਉਮਰਾ ਨੰਗਲ ਉਹ ਇਹਨਾਂ ਦੇ ਪਿਤਾ ਸਨ। ਉਹਨਾਂ ਦਾ ਜਿਹੜਾ ਜੀ ਉਹ ਮਰਡਰ ਹੋ ਗਿਆ ਸੀਗਾ। ਇਹ ਕਿਹਾ ਗਿਆ ਸੀਗਾ ਕਿ ਜਦੋਂ ਪੰਜਾਬ ਦੇ ਵਿੱਚ ਜਿਹੜਾ ਜੀ ਦਿਨ ਸਨ, ਮਾੜੇ ਦਿਨ ਸਨ, ਕਿ ਉਹਨਾਂ ਦਿਨਾਂ ਦੇ ਉਹਨਾਂ ਦਾ ਕਤਲ ਜਿਹੜਾ ਜੀ ਕਿਹਾ ਗਿਆ ਸੀ ਖਾਲਿਸਤਾਨੀਆਂ ਨੇ ਕੀਤਾ। ਉਹਦੇ ਕਰਕੇ ਕੰਪੈਨਸ਼ਨੇਟ ਜਿਹੜੀ ਗਰਾਊਂਡ ਹੈ ਜੀ ਉਹਦੇ ਤਹਿਤ ਇਹਨਾਂ ਨੂੰ DSP ਭਰਤੀ ਕੀਤਾ ਗਿਆ ਸੀ। ਬਿਲਕੁਲ ਤੁਹਾਡੀ ਜਾਣਕਾਰੀ ਇਹ ਸਹੀ ਆ। IPS ਆਫੀਸਰ ਜਿਹੜੇ ਜੀ ਉਹ ਨਹੀਂ ਹੈਗੇ। ਹਾਂ, ਜਿਹੜਾ ਕੁਐਸਚਨ ਤੁਸੀਂ ਰੇਜ਼ ਕਰ ਰਹੇ ਹੋ, ਕੁਐਸਚਨ ਤੁਹਾਡਾ ਜਿਹੜਾ ਜੀ ਇਹ ਬਿਲਕੁਲ ਜਾਇਜ਼ ਹੈ ਕਿ ਉਹ ਕਿਵੇਂ ਇੱਕਦਮ ਜਿਹੜਾ ਜੀ ਇਸ ਅਹੁਦੇ ਤੱਕ ਗਏ। ਦੇਖੋ, ਜਦੋਂ ਕੰਟਰੋਵਰਸੀ ਹੁੰਦੀ ਆ ਉਦੋਂ ਉਹ ਉੱਥੇ ਹੁੰਦੇ ਆ। ਜਿਹੜਾ ਦਲੇਰ ਮਹਿੰਦੀ ਵਾਲਾ ਮਾਮਲਾ ਸੀ ਉੱਥੋਂ ਸਟਾਰਟ ਕਰ ਲਓ ਤੁਸੀਂ। ਦਲੇਰ ਮਹਿੰਦੀ ਵਾਲੇ ਮਾਮਲੇ ਦੇ ਵਿੱਚ ਇਹੀ ਮੇਨ ਜਿਹੜਾ ਜੀ ਉਹ ਸੀਗੇ। ਦਲੇਰ ਮਹਿੰਦੀ ਦਾ ਜਵਾਬ ਕਿਤੇ ਥੋੜਾ ਜਿਹਾ ਸਰਚ ਕਰਕੇ ਗੂਗਲ ਦੇ ਉੱਤੇ ਦੇਖਣਾ ਉਹ ਕੀ ਬੋਲ ਰਿਹਾ। ਜਦੋਂ ਇੱਕ ਨਾਬਾਲਗ ਬੱਚੀ ਅਗਵਾ ਕਰ ਲਈ ਜਾਂਦੀ ਆ ਜਿਹੜੀ ਕਿ 18 ਸਾਲ ਦੀ ਵੀ ਨਹੀਂ, ਉਹਦੀ ਇਸ ਅਗਵਾ ਜਿਹੜਾ ਸੀਗਾ ਜੀ ਅਗਵਾਕਾਰ ਉਹਨੂੰ ਫੜਨ ਦੀ ਬਜਾਏ ਉਹਦੀਆਂ ਫੋਟੋਆਂ ਕੀਤੀਆਂ ਜਾ ਰਹੀਆਂ ਸੀ ਕਿ ਉਹਨੇ ਤਾਂ ਵਿਆਹ ਕਰਾ ਲਿਆ, ਉਹ ਘਰੋਂ ਭੱਜ ਕੇ ਗਈ ਆ। ਇਹ ਜਾਣਦਿਆਂ ਹੋਇਆ ਕਿ ਨਾਬਾਲਗ ਬੱਚੇ ਦੀ ਫੋਟੋ ਜਾਰੀ ਨਹੀਂ ਕੀਤੀ ਜਾ ਸਕਦੀ, ਪਰ ਉਹਦੀਆਂ ਵਿਆਹ ਦੀਆਂ ਫੋਟੋਆਂ ਜਾਰੀ ਜਿਹੜੀਆਂ ਜੀ ਉਹ ਕੀਤੀਆਂ ਜਾ ਰਹੀਆਂ ਸੀ। ਹੋਰ ਥੋੜਾ ਪਰੇ ਚਲ ਜਾਓ, ਅੰਮ੍ਰਿਤਸਰ ਦੇ ਵਿੱਚ ਆਪਣੀ ਧੀ ਦੀ ਇੱਜ਼ਤ ਬਚਾਉਣ ਦੇ ਵਾਸਤੇ ਇੱਕ ASI ਜਿਹੜਾ ਜੀ ਉਹ ਆਇਆ ਸੀ, ਉਹਦੇ ਛਾਤੀ ਦੇ ਉੱਤੇ ਪੈਰ ਰੱਖ ਕੇ ਉਹਨੂੰ ਗੋਲੀਆਂ ਮਾਰੀਆਂ ਸੀ ਗੁੰਡੇ ਨੇ। ਕਿਹੜੀ ਪਾਰਟੀ ਨਾਲ ਸੰਬੰਧਿਤ ਸੀ ਸਭ ਨੂੰ ਪਤਾ। ਉਹਨੂੰ ਕੱਢਣ ਦੇ ਵਿੱਚ, ਉਹਨੂੰ ਉੱਥੋਂ ਪਾਸੇ ਜਿਹੜਾ ਜੀ ਉਹ ਕਰਨ ਦੇ ਵਿੱਚ ਕਿਹਦਾ ਨਾਮ ਉਦੋਂ ਬੋਲਿਆ ਸੀਗਾ, ਸਸਪੈਂਡ ਕਰ ਦਿੱਤਾ ਗਿਆ ਸੀ। ਬਾਅਦ ਦੇ ਵਿੱਚ ਬਹਾਲ ਵੀ ਛੇਤੀ ਕਰ ਦਿੱਤਾ ਗਿਆ। ਜੇ ਉਦੋਂ ਦਾ DGP ਉੱਥੇ ਜਾ ਕੇ ਮੋਰਚਾ ਨਾ ਸੰਭਾਲਦਾ ਤਾਂ ਉਹ ਨਿਕਲ ਗਏ ਸੀ ਆਲਮੋਸਟ। ਸੋ ਜਿੱਥੇ ਜਿੱਥੇ ਇਹ ਰਹੇ, ਫਿਰ ਆ ਗਈ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਦੀ ਜਿਹੜੀ ਕੰਟਰੋਵਰਸੀ, ਉਹ ਸੀ ਜੀ ਬੇਅਦਬੀ ਕਾਂਡ। IG ਫਰੀਦਕੋਟ ਰੇਂਜ ਆ, ਉਹਨੂੰ ਬਿਲਕੁਲ ਸਾਈਡ ਤੇ ਕਰਕੇ ਇੱਕ IG ਜਿਹੜਾ ਜੀ ਲੁਧਿਆਣੇ ਤੋਂ ਮੰਗਾਇਆ ਜਾਂਦਾ। ਉਹ ਅੱਗੋਂ ਕੰਡੀਸ਼ਨ ਇਹ ਲਾਉਂਦਾ ਸੂਤਰਾਂ ਦੇ ਮੁਤਾਬਕ ਤੇ ਫੋਰਸ ਮੇਰੀ ਹੋਊਗੀ, ਉਹਨੂੰ ਖੁੱਲੀ ਛੁੱਟੀ ਆ ਤੇ ਤੂੰ ਫੋਰਸ ਲੈ ਜਾ। ਫੇਰ ਕੀ ਹੁੰਦਾ ਕਿ ਗੋਲੀ ਜਿਹੜੀ ਆ ਜੀ ਉਹ ਕੋਟਕਪੂਰਾ ਵੀ ਚੱਲਦੀ ਆ, ਉੱਥੋਂ ਟਾਪ ਤੇ ਜਾਂਦੇ ਆ, ਗੋਲੀ ਬਹਿਬਲ ਕਲਾਂ ਦੇ ਵਿੱਚ ਚੱਲਦੀ ਆ। ਸਾਰੇ ਅਫਸਰ ਇਹ ਕਹੀ ਜਾਂਦੇ ਆ ਕਿ ਕੋਟਕਪੂਰਾ ਤਾਂ ਜੀ CCTV ਫੁਟੇਜ ਹੈਗੀ ਆ, ਬਹਿਬਲ ਕਲਾਂ ਸਾਨੂੰ ਨਹੀਂ ਪਤਾ ਕਿ ਕਿਹਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ। ਪਰ ਬੰਦਾ ਜਿੰਨਾ ਮਰਜ਼ੀ ਸਿਆਣਾ ਹੋਵੇ, ਕਿਤੇ ਨਾ ਕਿਤੇ ਕੁਝ ਇਸ ਤਰ੍ਹਾਂ ਦੀ ਚੀਜ਼ ਜਿਹੜੀ ਛੱਡ ਜਾਂਦਾ, ਜਿਹੜੀ ਕਿ ਉਹਦੇ ਸਾਹਮਣੇ ਆ ਜਾਂਦੀ ਆ। ਜਿਪਸੀ ਦੇ ਵਿੱਚ ਮਾਰੀਆਂ ਗਈਆਂ ਗੋਲੀਆਂ ਇਹ ਦਰਸਾਉਣ ਦੇ ਵਾਸਤੇ ਕਿ ਪੁਲਿਸ ਤੇ ਹਮਲਾ ਹੋਇਆ ਤੇ ਅਸੀਂ ਆਪਣੀ ਸੈਲਫ ਪ੍ਰੋਟੈਕਸ਼ਨ ਦੇ ਵਾਸਤੇ ਗੋਲੀ ਜਿਹੜੀ ਉਹ ਚਲਾਈ ਸੀ। ਉਹ ਮੁਸੀਬਤ ਜਿਹੜੀ ਬਣ ਗਈ। ਰਾਈਫਲ ਵੀ ਲੱਭ ਗਈ, ਬੰਦਾ ਵੀ ਲੱਭ ਗਿਆ, ਜਗ੍ਹਾ ਵੀ ਲੱਭ ਗਈ ਤੇ ਉਹ ਪ੍ਰੈਸ ਕਾਨਫਰੰਸ ਦੀ ਵੀਡੀਓ ਵੀ ਲੱਭ ਗਈ ਜਿਹਦੇ ਵਿੱਚ ਕਹਿੰਦੇ ਕਿ ਬਹਿਬਲ ਕਲਾਂ ਦੇ ਵਿੱਚ ਸਾਡੇ ਉੱਤੇ ਹਮਲਾ ਹੋਇਆ, ਉਹਦੇ ਕਰਕੇ ਗੋਲੀ ਜਿਹੜੀ ਜੀ ਉਹ ਚਲਾਈ। ਗੋਲੀ ਇਹ ਸਾਬਤ ਹੋ ਗਈ ਕਿ ਉਹ ਤਾਂ ਹੋਰ ਰਾਈਫਲ ਦੇ ਵਿੱਚੋਂ ਚੱਲੀ, ਕਿਸੇ ਇੱਕ ਫਾਰਮ ਹਾਊਸ ਦੇ ਉੱਤੇ ਜਾ ਕੇ ਜਿਹੜਾ ਜੀ ਲਿਜਾ ਕੇ ਤੇ ਉਹਦੇ ਉੱਤੇ ਗੋਲੀ ਮਾਰੀ ਗਈ। ਹੁਣ ਬਹੁਤਾ ਕੁਝ ਕਹਿਣ ਦੀ ਜ਼ਰੂਰਤ ਤਾਂ ਨਹੀਂ ਜੀ। ਤੇ ਇਹ ਸਾਰੀਆਂ ਗੱਲਾਂ ਕਦੋਂ ਕਿਹੜੇ ਪੋਲੀਟੀਸ਼ੀਅਨ ਜਿਹੜੇ ਨੇ, ਜਿਹੜੇ ਸਿਆਸੀ ਲੋਕ ਨੇ, ਉਹਨਾਂ ਦੇ ਕਹੇ ਦੇ ਉੱਤੇ ਜਿਹੜਾ ਜੀ ਉਹ ਕੰਮ ਕਰਦੇ ਰਹੇ ਆ। ਉਹ ਚੀਜ਼ ਨੇ ਜਿਹੜੀਆਂ ਉਹ ਤਰੱਕੀਆਂ ਦਿੱਤੀਆਂ ਨੇ। ਜਿਹੜੀ ਅੱਜ ਤੁਸੀਂ ਸੁਣੀ ਲਈ ਹੋਣੀ ਹੈ ਜੀ ਜਿਹੜੀ ਉਹ ਖਬਰ, 72 ਲੋਕ ਜਿਹੜੇ ਨੇ ਉਹ 2 ਦਿਨਾਂ ਦੇ ਵਿੱਚ ਉੱਥੇ ਜਿਹੜਾ ਜੀ ਜਾਏ, ਜਿਹਦੇ ਵਿੱਚ ਬਹੁਤੇ ਕੈਬਨਿਟ ਮੰਤਰੀ ਵੀ ਨੇ ਜੀ, ਜਿਹੜੇ ਸਾਬਕਾ ਕੈਬਨਿਟ ਮੰਤਰੀ, ਮੌਜੂਦਾ ਨਹੀਂ। ਇਹ ਤਾਂ ਚਲੋ ਜੇਲ੍ਹ ਮੰਤਰੀ ਹੋਰਾਂ ਨੇ ਚੰਗਾ ਫੈਸਲਾ, ਤੁਰੰਤ ਫੈਸਲਾ ਜਿਹੜਾ ਜੀ ਉਹ ਲੈ ਲਿਆ। ਨਹੀਂ ਤਾਂ ਅਕਾਲੀ ਦਲ ਬਾਦਲ ਦੀਆਂ ਤਾਂ ਮੈਨੂੰ ਲੱਗਦਾ ਕੋਰ ਕਮੇਟੀ ਦੀਆਂ ਮੀਟਿੰਗਾਂ ਉੱਥੇ ਹੋਣ ਲੱਗ ਜਾਣੀਆਂ ਸੀਗੀਆਂ ਜੀ। ਬਿਲਕੁਲ ਜੀ, ਬਚਾ ਲੈ ਗਏ ਸੀ ਉੱਥੇ ਕਿ ਆਸਟ੍ਰੇਲੀਆ ਤੋਂ ਜਿਹੜੇ ਨੇ ਜਸਵੰਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਦਾ ਸਵਾਲ ਇਹ, ਆਪਣਾ ਵਿਵਾਦ ਚੱਲਿਆ ਪਾਕਿਸਤਾਨ ਆਉਂਦਾ ਅੱਤਵਾਦੀ ਮਾਰਤਾ, ਇਮਰਾਨ ਖਾਨ ਬਾਰ-ਬਾਰ ਦਲੀਲ ਦੇ ਰਿਹਾ ਵੀ ਬੈਠ ਕੇ ਗੱਲ ਕਰੋ। ਉਸ ਸਮੇਂ ਦੇ ਹੁਣ ਇੱਕ ਵੀਡੀਓ ਆ ਰਹੀ ਹੈ ਜੀ ਅਮਰੀਕਾ ਤੋਂ, ਜਿਹੜਾ ਹੈਕਰ ਆ ਜੀ, ਇੱਕ ਨਾਲ ਬੰਦਾ ਹੋਰ, ਉਹ ਬੰਦਾ ਬਾਰ-ਬਾਰ ਵੀਡੀਓ ਪਾ ਰਿਹਾ, ਆਪਣੀ ਆਡੀਓ ਪੇਸ਼ ਕਰ ਰਿਹਾ ਜੀ। ਉਹ ਮੇਨ ਬੰਦੇ BJP 'ਚ ਆਵਾਜ਼ ਆ ਰਹੀ। ਇਹਦਾ ਭਾਜੀ ਸਵਾਲ ਹੈ ਮੇਰਾ, ਦੇਖੋ ਸਾਰਾ ਕਰਮਕਾਂਡ ਜੋ ਹੋਇਆ, ਕੋਈ ਕਹਿ ਵੀ ਰਹੇ ਵੀ ਹਾਂ ਕਰਮਕਾਂਡ ਕੀਤਾ ਗਿਆ, ਕੋਈ ਜੀ ਪਰਲੇ ਉਧਰੋਂ ਬਾਹਰੋਂ ਬੰਦੇ ਆਏ ਆ ਜੀ। ਇਹ ਜੀ ਕੀ ਸਾਰਾ ਕਰਮ ਹੈ? ਸਹੀ ਗੱਲ ਹੈ ਜੇ ਵੀਡੀਓ ਕੱਲ ਵੀ $1 ਲੱਖ ਨਾਲ ਵੀਡੀਓ ਪਾਈ ਹੈ ਜੀ ਉਹਨਾਂ ਨੇ, $1 ਲੱਖ ਦਿੱਤਾ ਗਿਆ ਜੀ। ਦੱਸਿਓ ਬਾਰੇ ਸੁਣ ਦਿਓ ਜੀ।
देखो सुनी तो मैं भी आ और क्योंकि जिन्नी देर तक ये प्रूव नहीं हो जाता भी वो वीडियो सही आ ਆਪਾਂ ਉਹਦੀ ਪੁਸ਼ਟੀ ਨਹੀਂ ਕਰ ਸਕਦੇ। ਮਹਿਜ਼ ਜਿਹੜਾ ਜੀ ਸੁਣ ਕੇ ਉਹਨੂੰ, ਕਿਉਂਕਿ ਆਵਾਜ਼ਾਂ ਕੱਢੀਆਂ ਵੀ ਜਾ ਸਕਦੀਆਂ ਨੇ, ਇਹੋ ਜਿਹੀਆਂ ਵੀਡੀਓ ਬਣਾਈਆਂ ਵੀ ਜਿਹੜਾ ਜੀ ਉਹ ਜਾ ਸਕਦੀਆਂ ਨੇ। ਮੱਕੜੀ ਇੱਕ ਜਾਲ ਬੁਣਦੀ ਆ ਔਰ ਕਿ ਉਹ ਇਸ ਕਰਕੇ ਜਾਲ ਬੁਣਦੀ ਆ ਵੀ ਮੈਂ ਹੁਣ ਆਹ ਇੱਦਾਂ ਦਾ ਬੁਣ ਲਿਆ, ਇਹਦੇ ਵਿੱਚ ਮੱਖੀਆਂ ਤੇ ਮੱਛਰ ਆ ਕੇ ਫਸਣਗੇ ਤੇ ਮੈਂ ਆਰਾਮ ਨਾਲ ਬਹਿ ਕੇ ਖਾਊਂਗੀ। ਪਰ ਇਹ ਰਿਐਲਿਟੀ ਆ ਕਿ ਮੱਕੜੀ ਉਸ ਬੁਣੇ ਗਏ ਜਾਲ ਦੇ ਵਿੱਚ ਜਿਹੜਾ ਉਹ ਆਪ ਹੀ ਫਸ ਜਾਂਦੀ ਆ, ਉਹਦੀ ਮੌਤ ਉਸੇ ਹੀ ਜਿਹੜੇ ਜਾਲ ਦੇ ਵਿੱਚ ਜਿਹੜਾ ਜੀ ਉਹ ਹੋ ਜਾਂਦੀ ਆ। ਇਹ ਕੁਛ ਉਸੇ ਤਰੀਕੇ ਦਾ ਹੈ ਜੀ। ਥੋੜੇ ਦਿਨ ਹੋਰ ਰੁਕੋ, ਇਹ ਚੋਣ ਜ਼ਾਬਤਾ ਜਿਹੜਾ ਜੀ ਉਹ ਲੱਗ ਲੈਂਦੇ ਹੋ। ਅਜੇ ਇਸ ਮਾਮਲੇ ਦੇ ਉੱਤੇ ਬਹੁਤ ਕੁਛ ਹੋਰ ਜਿਹੜਾ ਜੀ ਉਹ ਸਾਹਮਣੇ ਆਊਗਾ। ਬਹੁਤਾ ਕੁਛ ਤਾਂ ਆ ਗਿਆ ਜਿਹੜੇ ਜੇ ਆਪਾਂ ਦੇਖੀਏ ਕਿ ਜਿੱਥੋਂ ਪੁਸ਼ਟੀ ਹੋ ਸਕਦੀ ਹੈ। ਹੁਣ ਜਿਹੜੇ ਹੈਗੇ ਨੇ ਜਿਹੜੀ ਫੋਰਸ ਹੈ ਜੀ, ਉਹਦੇ ਜਿਹੜੇ ਮੁਖੀ, ਉਹਦਾ ਬਿਆਨ ਮੈਂ ਤੁਹਾਡੇ ਨਾਲ ਧਨੋਆ ਸਾਹਿਬ ਦਾ ਸਾਂਝਾ ਕੀਤਾ। ਉਹ ਕਹਿੰਦੇ ਉਹਨਾਂ ਨੇ ਲਾਸ਼ਾਂ ਦੀ ਕੋਈ ਗੱਲ ਨਹੀਂ ਜਿਹੜੀ ਜੀ ਉਹ ਕੀਤੀ ਕਿ ਕੋਈ ਲਾਸ਼ਾਂ ਉੱਥੇ ਕਿੰਨੀਆਂ ਸੀ ਕਿੰਨੀਆਂ ਨਹੀਂ। ਉਹ ਕਹਿੰਦੇ ਇਹ ਸਾਡਾ ਕੰਮ ਹੀ ਨਹੀਂਗਾ। ਔਰ ਜਿੰਨੇ ਤੁਸੀਂ ਜੇ ਰਿਪੋਰਟ ਜਿਹੜੀਆਂ ਨੇ ਇੰਟਰਨੈਸ਼ਨਲ ਮੀਡੀਆ ਦੀਆਂ ਜਿਹੜੀਆਂ ਦੀ ਪੜ੍ਹ ਲਓ, ਮੈਂ ਇੱਕ ਦਿਨ ਸਾਂਝੀਆਂ ਕੀਤੀਆਂ ਸੀਗੀਆਂ ਕਿ ਕਿਹਨੇ ਵਾਸ਼ਿੰਗਟਨ ਪੋਸਟ ਨੇ ਕੀ ਲਿਖਿਆ, ਨਿਊਯਾਰਕ ਟਾਈਮ ਜਿਹੜਾ ਜੀ ਉਹ ਕੀ ਲਿਖਦਾ ਆ, BBC ਇਹਦੇ ਉੱਤੇ ਕੀ ਕਹਿੰਦਾ ਆ। ਉਹਨਾਂ ਨੇ ਵੀ ਆਫਟਰ ਆਲ ਜਿਹੜਾ ਜੀ ਕੋਈ ਛਾਣਬੀਣ ਕਰਕੇ ਲਿਖਿਆ, ਕਿਸੇ ਨੇ ਕਿਸੇ ਜਗ੍ਹਾ ਤੋਂ ਕੋਈ ਪੁਸ਼ਟੀ ਕੀਤੀ ਹੈ ਜੀ ਕਿ ਇੰਨੀਆਂ ਜਿਹੜੀਆਂ ਡੈਥ ਹੋ ਗਈਆਂ। ਜਿਹੜਾ ਪੁਲਵਾਮਾ ਦੇ ਵਿੱਚ ਅਟੈਕ ਹੋਇਆ, ਜਿਹੜੇ ਲੋਕ ਉੱਥੇ ਵਿਚਾਰੇ ਆਪਣੀ ਜਾਨ ਤੋਂ ਹੱਥ ਧੋ ਬੈਠੇ, ਉਹਨਾਂ ਦੀਆਂ ਤਾਂ ਭੋਗ ਦੀਆਂ ਰਸਮਾਂ ਅਜੇ ਜਿਹੜੀਆਂ ਉਹ ਨਹੀਂ ਸੀ ਪੂਰੀਆਂ ਹੋਈਆਂ। ਜਦੋਂ ਇਹ ਸਾਡੇ ਆ ਚੈਨਲ ਲਾਣਾ ਜਿਹੜਾ ਇਹ ਢੋਲ ਵਜਾ ਕੇ ਤੇ ਉੱਥੇ ਵਾਘੇ ਦੇ ਉੱਤੇ ਭੰਗੜੇ ਪਵਾਈ ਜਾਂਦਾ ਸੀ ਲੋਕਾਂ ਤੋਂ, ਕਿ ਉਦੋਂ ਉਹ 42 ਜਿਹੜੇ ਉਹ ਭੁੱਲ ਗਏ ਹੋਏ ਸੀਗੇ। ਅਭਿਨੰਦਨ ਦਾ ਇੱਧਰ ਆਉਣਾ ਬਹੁਤ ਚੰਗੀ ਗੱਲ ਸੀ, ਬਹੁਤ ਖੁਸ਼ੀ ਵਾਲੀ ਜਿਹੜੀ ਉਹ ਗੱਲ ਸੀ। ਮੈਂ ਸਮਝਦਾ ਕਿ ਉਹਨੇ ਇੱਕ ਅਮਨ ਦਾ ਮੈਸੇਜ ਦਿੱਤਾ। ਪਰ ਭੰਗੜੇ ਨਹੀਂ ਸੀ ਪਾਏ ਜਾਣੇ ਚਾਹੀਦੇ। ਭੰਗੜੇ ਕਿਸ ਚੀਜ਼ ਦੇ ਉੱਤੇ ਪਾ ਰਹੇ ਸੀ? 42 ਲੋਕਾਂ ਦੇ ਮਾਰੇ ਜਾਣ ਦੇ ਉੱਤੇ, ਉਹਨਾਂ ਦੇ ਬੜੇ ਸਿਵਿਆਂ ਦੇ ਉੱਤੇ, ਜਹਾਜ਼ ਜਿਹੜਾ ਜੀ ਡਿੱਗ ਕੇ ਤਬਾਹ ਹੋ ਗਿਆ ਉਹਦੇ ਉੱਤੇ। ਇਸ ਚੀਜ਼ ਦੇ ਉਹ ਜਿਹੜੇ ਜੀ ਉਹ ਭੰਗੜੇ ਸੀ। ਇਹ ਜਿਹੜਾ ਇੱਥੇ ਚੈਨਲ ਮੀਡੀਆ ਨਾ ਜੀ, ਜਿਹੜਾ ਕਿ ਇਸ ਵੇਲੇ ਪਪਟ ਬਣ ਗਿਆ ਰਾਜਨੀਤਿਕ ਲੋਕਾਂ ਦਾ, ਪੈਸੇ ਜਿਹੜਾ ਜੀ ਉਹ ਖਾ ਕੇ ਜੋ ਉਹ ਕਹਿੰਦੇ ਉਹੀ ਕੁਝ ਜਿਹੜਾ ਜੀ ਉਹ ਬੋਲੀ ਜਾ ਰਿਹਾ। ਇਹ ਇਹਨਾਂ ਦਾ ਬਹੁਤਾ ਕੁਝ ਜਿਹੜਾ ਜੀ ਉਹ ਕ੍ਰੀਏਟ ਕੀਤਾ ਹੋਇਆ ਸੀਗਾ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਉਹ ਵੀਡੀਓ ਜਿਹੜੀ ਜੀ ਉਹ ਸਹੀ ਆ, ਪਰ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਕੁਝ ਆਉਣ ਵਾਲੇ ਦਿਨਾਂ ਦੇ ਦੌਰਾਨ ਸਾਹਮਣੇ ਆ ਸਕਦਾ ਜੀ। ਜੀ ਅੱਗੇ ਸਾਡੇ ਜੁੜੇ ਨੇ ਰਾਜ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਮਨ ਸਾਹਿਬ, ਤੁਹਾਨੂੰ ਮੁਬਾਰਕਾਂ ਜੀ। ਤੁਸੀਂ ਜਾਲ ਦੇ ਨਿਕਲੇ ਆ, ਸਾਨੂੰ ਖੁਸ਼ੀ ਹੋਈ ਆ ਪਰ ਹੈਰਾਨੀ ਨਹੀਂ। ਸਾਨੂੰ ਪਤਾ ਸੀਗਾ ਉਹਦੇ ਵਿੱਚ ਕੋਈ ਸਵਾਲ ਮੇਰਾ ਉਹ ਜਿਹੜਾ ਤੁਸੀਂ ਹੁਣ ਕਿਤੇ ਭੰਗੜੇ ਪਾਏ ਗਏ, ਇਹ ਜੋ ਕੁਝ ਵੀ ਹੋਇਆ ਜਿਹੜਾ ਅੱਤਵਾਦੀ ਅਟੈਕ ਤੋਂ ਲੈ ਕੇ ਅਭਿਨੰਦਨ ਵਾਲੇ ਕੇਸ ਤੱਕ, ਇਹਦੇ ਵਿੱਚ ਹਿੰਦੁਸਤਾਨ ਦੀ ਕੋਈ ਪ੍ਰਾਪਤੀ ਹੈ ਜਾਂ ਫੌਜ ਦੀ ਪ੍ਰਾਪਤੀ ਹੈ? ਦੋ ਦਾ ਇਹਨਾਂ ਨੇ ਆਪਣੇ ਜਹਾਜ਼ ਤਬਾਹ ਕਰਾ ਲਏ, ਬੰਦੇ 40 ਪਹਿਲਾਂ ਮਰਾ ਲਏ, ਉਸ ਤੋਂ ਬਾਅਦ 2 ਪਾਇਲਟ ਵੀ ਮਰਾ ਲਏ ਮੇਰੇ ਖਿਆਲ। ਸਾਰਾ ਕੁਛ ਕਰਕੇ ਇਹ ਮੱਲੋ ਮੱਲੀ ਕਿਉਂ ਲੋਕਾਂ ਦੇ ਮੂੰਹ 'ਚ ਪਾ ਰਹੇ ਵੀ ਅਸੀਂ ਜਿੱਤ ਗਈ ਦੀ ਹੈ ਜੀ? ਵਾਕਈ ਜਿੱਤ ਮੰਨਦੇ? ਔਰ ਭੰਗੜੇ ਪਾਉਣਾ ਕੀ ਉਹ ਜਾਇਜ਼ ਸੀ? ਉਹ ਚਲੋ ਦੱਸ ਹੀ, ਮੈਂ ਇਹ ਪੁੱਛਦਾ ਵੀ ਤਾਂ ਹੈ ਜਿੱਤ ਵਾਲੀ ਗੱਲ ਹੈ? ਥੈਂਕ ਯੂ। ਦੇਖੋ ਜੀ, ਜਿਹੜੀ ਚਾਹੇ ਉਹ ਫੌਜ ਹੈ, ਚਾਹੇ ਉਹ 에ਅਰ ਫੋਰਸ ਹੈ, ਨੇਵੀ ਹੈ, ਉਹਨਾਂ ਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ, 1% ਵੀ ਕੋਈ ਕਿੰਤੂ ਪ੍ਰੰਤੂ ਨਹੀਂ। ਉਹ ਜਾਂਬਾਜ਼ ਨੇ, ਉਹ ਸਾਡੇ ਸਿਪਾਹੀ ਨੇ, ਸਾਡੇ ਸੈਨਿਕ ਨੇ। ਜਿਹੜਾ ਕਿੰਤੂ ਪ੍ਰੰਤੂ ਹੈ ਨਾ ਜੀ, ਉਹ ਇਹ ਹੈ ਕਿ ਆਪਾਂ ਜਦੋਂ ਜੇ ਪਿਛਲੇ ਕੁਝ ਸਾਲਾਂ ਦੇ ਦੌਰਾਨ ਜਿਹੜਾ ਜੀ ਉਹ ਦੇਖੀਏ, 5 ਜਿਹੜੇ ਜੱਜ ਸੀਗੇ ਸੁਪਰੀਮ ਕੋਰਟ ਦੇ, ਸਰਵਉੱਚ ਅਦਾਲਤ ਦੇ, ਉਹਨਾਂ ਨੂੰ ਪ੍ਰੈਸ ਕਾਨਫਰੰਸ ਕਿਉਂ ਕਰਨੀ ਪਈ? ਇਹ ਅੱਜ ਸਵਾਲ ਜਿਹੜਾ ਜੀ ਉਹ ਉੱਠਣਾ ਚਾਹੀਦਾ। ਉਹਦੇ 'ਚ ਇਹ ਦਬਾਅ ਦਿੱਤਾ ਗਿਆ, ਕਿਉਂ ਪ੍ਰੈਸ ਕਾਨਫਰੰਸ ਕਰਨੀ ਪਈ? CBI ਦੇ ਵਿੱਚ ਕੀ ਕੁਛ ਹੋਇਆ? ਅੱਜ ਤੱਕ ਇਤਿਹਾਸ ਦੇ ਵਿੱਚ ਕਦੀ ਹੋਇਆ ਸੀ ਕਿ ਰਾਤ ਨੂੰ 1:30 ਵਜੇ ਜੰਦਰੇ ਜਿਹੜੇ ਆ ਜੀ ਉਹ ਤੋੜ ਕੇ ਜਿੰਦਰੇ ਬਦਲਨੇ ਪੈ ਜਾਣ? ਇਹ ਇੱਕ ਮਤਲਬ ਕਿ ਇੱਕ ਇੱਕ ਕਰਕੇ ਜਿਹੜੀਆਂ ਇਹ ਸੰਸਥਾਵਾਂ ਨੇ ਉਹ ਉਹਨਾਂ ਦੇ ਉੱਤੇ ਕਿੰਤੂ ਲਾ ਦਿੱਤਾ ਗਿਆ ਜੀ। ਧਨੋਆ ਸਾਹਿਬ ਜਿਹੜੇ ਜੀ ਜੋ ਉਹ ਪ੍ਰੈਸ ਕਾਨਫਰੰਸ ਜਿਹੜੇ ਕਰ ਰਹੇ, ਬੜੇ ਨੱਪੇ ਤੁਲੇ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਜੋ ਕੁਝ ਜਿਹੜਾ ਜੀ ਉਹ ਕਿਹਾ, ਉਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਗਾ। ਉਹ ਬਹੁਤ ਸਹੀ ਉਹਨਾਂ ਨੇ ਸਾਰੀ ਗੱਲ ਜਿਹੜੀ ਜੀ ਉਹ ਜਾਣਕਾਰੀ ਦਿੱਤੀ। ਪਰ ਸਵਾਲ ਇਹ ਆ ਕਿ ਇਹਦੇ ਵਾਸਤੇ ਕੀ ਜਵਾਬਦੇਹੀ ਜਿਹੜੀ ਹੈ ਜੀ ਉਹ ਸਰਕਾਰ ਦੀ ਨਹੀਂ ਸੀ ਬਣਦੀ? ਪ੍ਰਧਾਨ ਮੰਤਰੀ ਹੁਰੀ ਅੱਜ ਤੱਕ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਹੀ ਨਹੀਂ ਕੀਤੀ। 5 ਸਾਲ ਹੋ ਚੱਲੇ ਆ। ਚਲੋ ਪ੍ਰਧਾਨ ਮੰਤਰੀ ਡਰਦੇ ਆ, ਮੀਡੀਆ ਦੇ ਮੂਹਰੇ ਨਹੀਂ ਆ ਕੇ ਬੋਲਣਾ ਚਾਹੁੰਦੇ, ਗ੍ਰਹਿ ਮੰਤਰੀ ਕਰ ਲੈਣ, ਰੱਖਿਆ ਮੰਤਰੀ ਕਰ ਲੈਣ।
ਕਿਸੇ ਨੇ ਕੋਈ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਨਹੀਂ ਕੀਤੀ। ਕਿਉਂ ਨਹੀਂ ਜਵਾਬ ਦੇਣਾ ਚਾਹੁੰਦੇ? ਇਹ ਕੀ ਹੋਇਆ ਜੀ ਇਹਦੇ ਉੱਤੇ? ਰਿਐਲਿਟੀ ਜਿਹੜੀ ਹੈ ਜੀ ਉਹ ਕੀ ਆ? ਕੀ ਉਹ ਸਵਾਲਾਂ ਤੋਂ ਡਰਦੇ ਆ, ਕਾਊਂਟਰ ਕੁਐਸਚਨ ਤੋਂ ਡਰਦੇ ਆ ਜੀ? ਕਿਉਂਕਿ ਇਸੇ ਕਰਕੇ ਮਨ ਕੀ ਬਾਤ ਕੀਤੀ ਜਾਂਦੀ ਹੈ ਨਾ, ਵੀ ਜੋ ਆਇਆ ਉਹ ਬੋਲ ਕੇ ਜਿਹੜਾ ਜੀ ਉਹ ਚਲੇ ਜਾਓ, ਅੱਗੋਂ ਕੋਈ ਪੁੱਛਣ ਵਾਲਾ ਜਿਹੜਾ ਜੀ ਉਹ ਨਾ ਹੋਵੇ। ਇਸ ਟਾਈਮ ਦੇ ਉੱਤੇ ਮੇਰੀ ਜਾਕੇ ਜਿਹੜੇ ਜਿਨ੍ਹਾਂ ਨੂੰ ਧਨੋਆ ਸਾਹਿਬ ਨੂੰ ਜਿਵੇਂ ਉਹਨਾਂ ਨੂੰ ਪ੍ਰੈਸ ਕਾਨਫਰੰਸ ਦੇ ਵਾਸਤੇ ਭੇਜਿਆ ਗਿਆ, ਉਹਨਾਂ ਨੂੰ ਨਹੀਂ ਸੀ ਭੇਜਿਆ ਜਾਣਾ ਚਾਹੀਦਾ। ਉਹਦੀ ਜਗ੍ਹਾ ਦੇ ਉੱਤੇ ਪ੍ਰਧਾਨ ਮੰਤਰੀ ਆ ਕੇ ਜਵਾਬ ਦਿੰਦੇ, ਲੋਕਾਂ ਦੇ ਕੁਛ ਵੀ ਦਿੰਦੇ ਜਵਾਬ, ਓਪਨ ਕਾਨਫਰੰਸ ਦੇ ਵਿੱਚ ਜਿਹੜਾ ਜੀ ਉਹ ਆ ਕੇ ਜਵਾਬ ਦਿੰਦੇ। ਜੇ ਨਹੀਂ ਦੇ ਰਹੇ ਤੇ ਇੱਕ ਸਵਾਲੀਆ ਚਿੰਤਾ ਲੱਗ ਰਿਹਾ ਜੀ, ਉਸ ਕਿਸਮ ਦਾ ਸਵਾਲੀਆ ਚਿੰਨ੍ਹ ਜਿਹੋ ਜਿਹਾ ਜਦੋਂ ਸੁਪਰੀਮ ਕੋਰਟ ਦੇ 5 ਜਿਹੜੇ ਜੱਜ ਸੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਜਾਂ CBI ਦੇ ਰਾਤ ਨੂੰ ਜੰਦਰੇ ਭੰਨੇ ਗਏ ਸੀ। ਜੀ ਸਭ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਪੰਨੂ ਭਾਜੀ ਨੂੰ ਵੀ ਸਤਿ ਸ਼੍ਰੀ ਅਕਾਲ। ਤੇ ਬਸ ਆਪਾਂ ਇੰਨਾ ਹੀ ਕਹਿਣਾ ਸੀਗਾ, ਤੇ ਜਿਹੜੇ ਆਪਣਾ ਝੂਠਾ ਕੇਸ ਚੱਲਿਆ ਸੀ ਤੁਹਾਡੇ ਤੇ, ਉਹਦੇ 'ਚ ਆਪਣਾ ਪਤਾ ਸੀ ਸਾਨੂੰ ਸਾਰਿਆਂ ਨੂੰ ਕੇਸ ਝੂਠਾ ਆ। ਚਲੋ ਅਦਾਲਤ ਵਿੱਚ ਵੀ ਪ੍ਰੂਵ ਹੋ ਗਿਆ ਬਈ ਇਹ ਝੂਠਾ ਹੀ ਸੀਗਾ। ਤੇ ਸਾਡੇ ਵੱਲੋਂ ਤੁਹਾਨੂੰ ਦੁਆਵਾਂ, ਏਦਾਂ ਹੀ ਪੰਜਾਬੀ ਦੀ ਤੁਸੀਂ ਸੇਵਾ ਕਰਦੇ ਰਹੋ, ਸਾਨੂੰ ਜਾਗਰੂਕ ਕਰਦੇ ਰਹੋ, ਤੇ ਰੱਬ ਲੰਮੀਆਂ ਉਮਰਾਂ ਬਖਸ਼ੇ। ਧੰਨਵਾਦ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਥੈਂਕ ਯੂ। ਜਸਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਪਹਿਲਾਂ ਜੀ ਬਹੁਤ ਬਹੁਤ ਮੁਬਾਰਕਾਂ, ਜਿਹੜਾ ਤੁਸੀਂ ਸੱਚ ਦੇ ਉੱਤੇ ਪਹਿਰਾ ਦਿੰਦੇ ਹੋਏ ਝੂਠਿਆਂ ਦੇ ਉੱਤੇ ਇੱਕ ਬਹੁਤ ਝੂਠ ਦੇ ਉੱਤੇ ਇੱਕ ਬਹੁਤ ਕਰਾਰੀ ਚਪੇੜ ਵੱਜੀ ਆ, ਤੇ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ। ਮਹਾਰਾਜ ਕਿਰਪਾ ਕਰੇ ਏਦਾਂ ਹੀ ਚੜ੍ਹਦੀ ਕਲਾ 'ਚ ਰੱਖੇ। ਤੇ ਦੂਸਰਾ ਜੀ ਮੈਂ ਪੁੱਛਣਾ ਸੀ, ਇੱਕ ਖਬਰ ਆ ਰਹੀ ਆ ਕਿ ਸਾਊਦੀਆ ਦੇ ਵਿੱਚ ਇੱਕ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਦਸੂਹੇ ਏਰੀਆ ਦੇ ਕਿਸੇ ਬੰਦੇ ਨੂੰ ਉਹਦਾ ਸਰ ਕਲਮ ਕਰਨ ਦੀ ਸਜ਼ਾ ਹੋਈ ਆ, ਉਹਦੇ ਬਾਰੇ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਦਿਓ ਜੀ। ਥੈਂਕ ਯੂ। ਥੈਂਕ ਯੂ ਜੀ। ਨਹੀਂ, ਇਹਦੀ ਡਿਟੇਲ ਤਾਂ ਮੇਰੇ ਕੋਲ ਇੱਕਦਮ ਜਿਹੜੀ ਉਹ ਨਹੀਂ ਹੈਗੀ ਜੀ। ਮੈਂ ਜੇ ਕੋਈ ਤੁਹਾਡਾ ਕੋਈ ਪਰਸਨਲ ਇੰਟਰਸਟ ਹੈ ਉਹਦੇ ਨਾਲ, ਤਾਂ ਮੈਂ ਡੈਫੀਨੇਟਲੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਉਹਦੀ ਜਾਣਕਾਰੀ ਦੇ ਦੂੰਗਾ ਜੀ, ਪੂਰੀ ਲੈ ਕੇ ਉਸਤਾਦ। ਜਸਵੰਤ ਸਿੰਘ ਜੀ। ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੰਨੂ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਕੇਸ ਬਾਰੇ। ਥੈਂਕ ਯੂ ਜੀ। ਤੇ ਬਾਕੀ ਆਪਾਂ ਗੱਲ ਕਰਦੇ ਹਾਂ ਇਸੇ ਜਿਹੜੇ ਕਰੰਟ ਮੁੱਦਾ ਚੱਲ ਰਿਹਾ ਹੈਗਾ। ਇਹ ਆਪਾਂ ਇੱਕ ਗੱਲ ਕਰੀਏ, ਇਹਨਾਂ ਦੇ ਕਹਿਣ ਮੁਤਾਬਕ ਹੀ, ਸਾਡੀ ਭਾਰਤ ਸਰਕਾਰ ਦੇ ਕਹਿਣ ਮੁਤਾਬਕ ਕਹਿ ਲਈਏ, ਜਿਹੜੀ ਕਰੰਟ ਸਰਕਾਰ ਹੈਗੀ ਇਸ ਟਾਈਮ, ਬਈ ਅਸੀਂ ਉਹਨਾਂ ਦੇ ਅੱਤਵਾਦੀਆਂ ਨੂੰ ਮਾਰਿਆ ਹੈਗਾ, ਅਸੀਂ ਉਹਨਾਂ ਤੇ ਅਟੈਕ ਨਹੀਂ ਕੀਤਾ ਹੈਗਾ। ਇਹ ਤਾਂ ਪੱਕੀ ਗੱਲ ਇਹਨਾਂ ਨੇ ਕਿਹਾ ਹੈਗਾ। ਤੇ ਉਹ ਤੋਂ ਬਾਅਦ ਇਹਨਾਂ ਨੇ ਇਕੱਠੇ ਹੋ ਕੇ ਇਹ ਵੀ ਕਿਹਾ ਵੀ ਉਹਨਾਂ ਨੇ ਸਾਡੇ ਤੇ ਆ ਕੇ ਅਟੈਕ ਕੀਤਾ, ਤੇ ਆਹ ਚੀਜ਼ਾਂ ਅਸੀਂ ਇਕੱਠੀਆਂ ਕਰਕੇ ਉਹਨਾਂ ਦੇ ਸਬੂਤ ਨੇ ਉਹ ਉਹਨਾਂ ਨੂੰ ਸੌਂਪੇ ਨੇ, ਦਿਖਾਏ ਨੇ, ਕਹਿ ਦੋ ਵੀ ਸਾਰਿਆਂ ਨੂੰ ਕਿਹਾ। ਇਹ ਇੱਥੇ ਹੀ ਗੱਲਾਂ ਗੁੱਲਾਂ ਮਾਰਨਗੇ ਸਾਡੇ ਪਬਲਿਕ ਦੇ ਵਿੱਚ, ਜਾਂ ਇਸ ਮੈਟਰ ਨੂੰ ਅੱਗੇ UNO ਵਿੱਚ ਲਿਜਾਣਗੇ? ਉਹਨਾਂ ਬਾਰੇ ਕੋਈ ਅਗਾਂਹ ਵਧੂ ਕੋਈ ਸਟੈਪ ਲੈ ਰਹੇ ਨੇ, ਜਾਂ ਫਿਰ ਇਹ ਗੱਲ ਹੋਈ ਵੀ ਤੁਸੀਂ ਤਾਂ ਗੁਆਂਢੀਆਂ ਦੇ ਕੁੱਤੇ ਦੇ ਸੋਟੀ ਮਾਰੀ ਤੇ ਉਹਨਾਂ ਨੇ ਮੁੜ ਕੇ ਤੁਹਾਡੇ ਮੋਹਰਾਂ ਚੜ੍ਹਤੀਆਂ, ਤੇ ਆ ਬਾਅਦ ਦੇ ਵਿੱਚ ਅਸੀਂ ਭੰਗੜਾ ਪਾਉਂਦੇ ਫਿਰਦੇ ਹਾਂ, ਅਸੀਂ ਉਹਨਾਂ ਦੇ ਕੁੱਤੇ ਦੇ ਸੋਟੀ ਮਾਰਿਆ ਤੇ ਆਪਣੇ ਜਿਹੜੇ ਮੋਹਰਾਂ 'ਚ ਵੱਜੀ ਹੋਈ ਆ ਉਹਨੂੰ ਲੁਕਾਉਂਦੇ ਫਿਰਦੇ ਨੇ। ਥੈਂਕ ਯੂ ਜੀ। ਥੈਂਕ ਯੂ। ਦੇਖੋ, ਆਈ ਥਿੰਕ ਇਹ ਵਿਰੋਧੀ ਧਿਰਾਂ ਦਾ ਜਿਹੜਾ ਜੀ ਇਹ ਇੱਥੋਂ ਰੋਲ ਸਟਾਰਟ ਹੁੰਦਾ ਹੈ। ਇਹ ਵਿਰੋਧੀ ਧਿਰਾਂ ਜਿਹੜੀਆਂ ਨੇ, ਕਿਉਂਕਿ ਜਿੱਦਣ ਇਹ ਸਾਰਾ ਕੁਝ ਵਾਪਰਿਆ, ਚਾਹੇ ਪੁਲਵਾਮਾ ਵਾਲਾ ਸੀਗਾ ਜੀ, ਚਾਹੇ 에ਅਰ ਸਟ੍ਰਾਈਕ ਜਿਹੜੀ ਆ ਜੀ ਉਹ ਹੋਈ ਆ, ਕੋਈ ਵੀ ਜਿਹੜੀ ਵਿਰੋਧੀ ਧਿਰ ਆ ਉਹ ਇੰਨੀ ਜੁਰਤ ਨਹੀਂ ਕਰ ਸਕਦੀ ਕਿ ਉਹ ਇਹਦੇ ਉੱਤੇ ਕੋਈ ਕਿੰਤੂ ਪਰੰਤੂ ਜਿਹੜਾ ਜੀ ਉਹ ਕਰਦੇ। ਹਾਂ, ਟ੍ਰੋਲਿੰਗ ਜਿਹੜੀ ਆ ਜੀ ਉਹ ਫਿਰ ਕਿਉਂਕਿ ਉਹ ਹੋਣੀ ਸ਼ੁਰੂ ਹੋ ਜਾਂਦੀ ਆ। ਕੁਛ ਜਿਹੜਾ ਮੈਂ ਸਮਝਦਾ ਜਿਹੜਾ ਪੰਜਾਬੀ ਭਾਈਚਾਰਾ, ਉਹ ਪੰਜਾਬੀ ਭਾਈਚਾਰੇ ਦੇ ਵਿੱਚ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਸਾਰੇ ਜਿਹੜੇ ਜੀ ਉਹ ਆ ਜਾਂਦੇ ਆ। ਬਲਕਿ ਮੈਂ ਇਹ ਕਹੂੰਗਾ ਕਿ ਜਿਹੜੇ ਇਸ ਖਿੱਤੇ ਦੇ ਲੋਕ ਆ ਜੀ, ਚਾਹੇ ਇਹ ਉਹ ਪਾਕਿਸਤਾਨ ਦੇ ਆ, ਚਾਹੇ ਉਹ ਭਾਰਤ ਦੇ ਰਹਿਣ ਵਾਲੇ ਆ, ਜਿੱਥੇ ਜਿੱਥੇ ਬੈਠੇ ਆ ਦੁਨੀਆ ਭਰ ਦੇ ਵਿੱਚ, ਉਹਨਾਂ ਨੇ ਇੱਕ ਬਹੁਤ ਪੋਜ਼ਿਟਿਵ ਰੋਲ ਜਿਹੜਾ ਜੀ ਉਹ ਸੋਸ਼ਲ ਮੀਡੀਆ ਦੇ ਰਾਹੀਂ ਨਿਭਾਇਆ। ਉਹ ਸਾਰੇ ਜਿਹੜਾ ਜੀ ਉਹ ਵਧਾਈ ਦੇ ਹੱਕਦਾਰ ਆ ਜੀ। ਕੀ ਹੋਊਗਾ, UNO ਜਾਂਦਾ ਕੀ ਨਹੀਂ ਜਾਂਦਾ, ਉਹ ਜਿਹੜੀਆਂ ਦੀ ਬਾਅਦ ਵਾਲੀਆਂ ਗੱਲਾਂ ਨੇ। ਪਰ ਇਸ ਗੱਲ ਦੇ ਵਾਸਤੇ ਐਪਰੀਸ਼ੀਏਟ ਜਿਹੜਾ ਜੀ ਇਹ ਸਮੁੱਚੀ ਕਮਿਊਨਿਟੀ ਨੂੰ ਜਿਹੜਾ ਉਹ ਕਰਨਾ ਬਣਦਾ। ਉਹਨਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਨਿਰੰਤਰ, ਮੈਨੂੰ ਯਾਦ ਹੈ ਜਦੋਂ ਇਹ ਸਾਰਾ ਕੁਝ ਸ਼ੁਰੂ ਹੋਇਆ, ਮੈਂ ਜ਼ਰੂਰ ਖੜਕਾ ਕੇ ਜਿਹੜਾ ਵੀ ਉਹ ਲਿਖਦਾ ਰਿਹਾ ਡੇ ਫਸਟ ਤੋਂ ਕਿ ਜੰਗ ਜਿਹੜੀ ਉਹ ਕਿਸੇ ਸਮੱਸਿਆ ਦਾ ਹੱਲ ਨਹੀਂ, ਜੰਗ ਲੱਗਦੀ ਆ ਮਾਰੇ ਜਾਵਾਂਗੇ, ਉਹੋ ਜੀ ਜੰਗ ਨਹੀਂ ਹੋਣੀ ਇਹ ਕਿ ਫੌਜਾਂ ਜਿਹੜੀਆਂ ਆਮੋ ਸਾਹਮਣੇ ਆ ਕੇ ਖੜੀਆਂ ਹੋ ਗਈਆਂ, ਉਧਰੋਂ ਵੀ ਚੱਲ ਰਹੇ ਇੱਧਰੋਂ ਵੀ ਚੱਲ ਰਹੇ। ਇਹ ਤਾਂ ਜੰਗ ਜਿਹੜੀ ਆ ਜੀ ਉਹ ਖਾਤਮੇ ਦੇ ਵਾਸਤੇ ਹੋਊਗੀ, ਔਰ ਉਹਦੇ ਵਿੱਚ ਕੋਈ ਗਿਣਨ ਵਾਲਾ ਵੀ ਨਹੀਂ ਰਹਿਣਾ ਕਿ ਕਿਹਦੇ ਕਿੰਨੇ ਮਰ ਗਏ, ਸਾਰੇ ਹੀ ਮਰ ਜਾਣੇ ਆ ਜੀ। ਦੋਨੋਂ ਨਿਊਕਲੀਅਰ ਪਾਵਰਸ ਨੇ, ਇਹ ਦੋਨਾਂ ਦੇ ਕੋਲੇ ਐਟਮੀ ਹਥਿਆਰ ਨੇ,
ਤੁਸੀਂ ਜੰਗ ਦੇ ਬਾਰੇ ਦੇ ਵਿੱਚ ਸੋਚ ਵੀ ਜਿਹੜਾ ਜੀ ਉਹ ਕਿਵੇਂ ਸਕਦੇ ਹੋ। ਇਸ ਕਰਕੇ ਇਹ ਕ੍ਰੈਡਿਟ ਤਾਂ ਵਿਸ਼ਵ ਭਰ ਦੇ ਵਿੱਚ ਵਸਦੇ ਭਾਈਚਾਰੇ ਨੂੰ ਮਿਲ ਜਾਣਾ ਚਾਹੀਦਾ ਕਿ ਉਹਨਾਂ ਨੇ ਸਹੀ ਸਮੇਂ ਦੇ ਉੱਤੇ ਖੜਕਾ ਕੇ ਜਿਹੜਾ ਜੀ ਉਹ ਬੋਲਿਆ, ਔਰ ਇਹਦਾ ਅਸਰ ਵੀ ਜਿਹੜਾ ਜੀ ਉਹ ਦਿਸਿਆ ਕਿਤੇ ਨਾ ਕਿਤੇ। ਜੇ ਇਮਰਾਨ ਖਾਨ ਉਹਨਾਂ ਨੇ ਬਾਰ-ਬਾਰ ਇਹ ਗੱਲ ਕਹੀ ਕਿ ਜੰਗ ਨਹੀਂ ਹੋਣੀ ਚਾਹੀਦੀ, ਆਫਟਰ ਆਲ ਉਹ ਵੀ ਤਾਂ ਜੁੜੇ ਹੋਏ ਨੇ, ਉਹਨਾਂ ਦੇ ਵੀ ਤਾਂ ਸੋਰਸ ਨੇ ਕਿ ਕਿਹੜੀ ਜਗ੍ਹਾ ਦੇ ਉੱਤੇ ਕਿਹੜੀ ਗੱਲ ਜਿਹੜੀ ਜੀ ਉਹ ਕਹਿਣੀ ਆ ਤੇ ਕੀ ਇਹਦਾ ਜਿਹੜਾ ਆਊਟਪੁੱਟ ਕੀ ਨਿਕਲ ਰਿਹਾ, ਇਹ ਉਹਨਾਂ ਨੂੰ ਵੀ ਪਤਾ ਹੋਊਗਾ ਕਿ ਇਸ ਵੇਲੇ ਜੰਗ ਨਾ ਲਾਉਣ ਦੀ ਗੱਲ ਜਿਹੜੀ ਕਹਿ ਕੇ ਉਹ ਇਹਦੇ ਵਿੱਚੋਂ ਜਿਹੜਾ ਜੀ ਛਾ ਸਕਦੇ ਆ ਤੇ ਉਹ ਛਾ ਗਏ। ਜੇ ਕਿਸੇ ਨੇ ਜੰਗ ਨਾ ਲਾਉਣ ਦੀ ਗੱਲ ਜਿਹੜੀ ਕੀਤੀ ਆ ਤੇ ਫਿਰ ਸਾਨੂੰ ਵੀ ਛੋਟਾ ਜਿਹੜਾ ਜੀ ਉਹ ਦਿਲ ਕਰਕੇ ਐਵੇਂ ਚੁੱਪ ਨਹੀਂ ਰਹਿਣਾ ਚਾਹੀਦਾ। ਜਿਹੜਾ ਬੰਦਾ ਇਹ ਕਹਿੰਦਾ ਕਿ ਜੰਗ ਨਹੀਂ ਅਮਨ ਦੀ ਗੱਲ ਹੋਣੀ ਚਾਹੀਦੀ ਆ, ਬਹਿ ਕੇ ਗੱਲ ਕਰੀਏ, ਉਹਨੂੰ ਐਪਰੀਸ਼ੀਏਟ ਕਰ ਦੇਣ ਦੇ ਵਿੱਚ ਹਰਜ ਕੀ ਹੈ ਜੀ, ਉਹਨੂੰ ਐਪਰੀਸ਼ੀਏਟ ਕਰ ਦਿਓ ਵੱਡੇ ਸਾਰੇ ਦੇਰੇ ਦੇ ਨਾਲ ਜੀ। ਸੁਰਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ। ਅਰਦਾਸ ਸੁਣੀ ਪ੍ਰਮਾਤਮਾ ਨੇ, ਪੰਨੂ ਬਰੀ ਹੋ ਗਿਆ ਕੇਸ ਵਿੱਚੋਂ। ਗੁੰਡਿਆਂ ਨੇ ਜ਼ੋਰ ਬੜਾ ਲਾਇਆ ਸੀ ਪਰ ਪੰਨੂ ਜਿੱਤ ਗਿਆ ਰੇਸ ਵਿੱਚੋਂ। ਆਖਰ ਤਾਂ ਸੱਚ ਦੀ ਜਿੱਤ ਹੁੰਦੀ ਏ, ਭੇੜੀਏ ਫਿਰਦੇ ਨੇ ਸਿੱਖੀ ਦੇ ਭੇਸ ਵਿੱਚ। ਹੁਣ ਤਾਂ ਅੱਤ ਦਾ ਤਾਂ ਅੰਤ ਦਾ ਇੰਨਾ ਕੀ ਫਰਕ ਹੁੰਦਾ ਜਿੰਨਾ ਸੱਚੇ ਤੇ ਝੂਠੇ ਕੇਸ ਵਿੱਚ। ਮੇਰਾ ਖਿਆਲ ਹੈ ਕਿ ਪੰਨੂ ਨੂੰ ਫਸਾਉਣ ਵਾਲੇ ਹੁਣ ਫਸਣਗੇ ਆਪ ਹੀ ਕੇਸ ਵਿੱਚ। ਜਿਹੜੇ ਪਾਲੇ ਸੀ ਗੁੰਡੇ ਬਾਬੇ ਨੇ ਹੁਣ ਉਹ ਛੱਡ ਕੇ ਪਾਰਟੀ ਨੂੰ ਖੜੇ ਆ ਦੂਜੀਆਂ ਪਾਰਟੀਆਂ ਦੀ ਰੇਸ ਵਿੱਚ। ਸੁਰਿੰਦਰ ਸਿੰਘ ਅਰਦਾਸ ਕਰਦਾ ਪੰਨੂ ਦੌੜਦਾ ਰਹੇ ਸੱਚ ਦੀ ਰੇਸ ਵਿੱਚ। ਸੁਰਿੰਦਰ ਸਿੰਘ ਅਰਦਾਸ ਕਰਦਾ ਪੰਨੂ ਦੌੜਦਾ ਰਹੇ ਸੱਚ ਦੀ ਰੇਸ ਵਿੱਚ। ਤੇ ਪੰਨੂ ਸਾਹਿਬ ਮੇਰਾ ਇੱਕ ਸਵਾਲ ਆ, ਪਰ ਜਿਹੜਾ ਚੰਦੂ ਮਾਜਰੇ ਨੂੰ ਵਧੀਆ MP ਦਾ ਮਿਲਿਆ ਕੋਈ ਅਵਾਰਡ, ਇਹਦਾ ਕੀ ਚੱਕਰ ਆ ਜੀ, ਇਹ ਦੱਸਿਓ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ। ਧੰਨਵਾਦ। ਕੱਲ ਵੀ ਕਿਸੇ ਨੇ ਪੁੱਛਿਆ ਸੀ ਕਿ ਉਹਦੇ ਮੂੰਹ ਨੂੰ ਜਿੰਦਰਾ ਲਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ ਅਤੇ ਇਹ ਗੱਲ ਕਹੀ ਸੀ ਕਿ ਮੇਰੇ ਮੂੰਹ ਨੂੰ ਤਾਂ ਜਿੰਦਰਾ ਲਾਉਣ ਦੀ ਕੋਸ਼ਿਸ਼ ਹੋਈ ਸੀਗੀ, ਕਰੈਕਟਰ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਹੋਈ ਸੀ, ਪਰ ਅਦਾਲਤ ਦੇ ਫੈਸਲੇ ਨੇ ਉਹਨਾਂ ਦੇ ਮੂੰਹ ਦੇ ਉੱਤੇ ਜਿਹੜੀ ਜੀ ਉਹ ਚਪੇੜ ਮਾਰੀ ਆ। ਮੈਨੂੰ ਚਪੇੜ ਮਾਰਨ ਦੀ ਲੋੜ ਨਹੀਂ ਪਈ, ਅਦਾਲਤੀ ਫੈਸਲੇ ਨੇ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ। ਕਿੰਨਾ ਕੁ ਲਾਲ ਹੋਇਆ ਉਹ ਆਪ ਜਿਹੜਾ ਜੀ ਉਹ ਵੇਖ ਲੈਣ। ਜੇ ਕੋਈ ਲਾਲੀ ਘੱਟ ਦਿੰਦੀ ਹੈ ਤੇ ਦੁਬਾਰਾ ਟਰਾਈ ਕਰ ਲੈਣ। ਤੋ ਇਹ ਉਹਨਾਂ ਜਿਹੜੀ ਦੀ ਇਹ ਅਦਾਲਤ ਨੂੰ ਮੈਂ ਕਹੂੰਗਾ ਜੀ ਕਿ ਜਿਹੜੀ ਮਾਨਯੋਗ ਅਦਾਲਤ ਆ, ਇਹ ਉਹਨੇ ਜਵਾਬ ਜਿਹੜਾ ਜੀ ਉਹ ਦਿੱਤਾ। ਮੇਰੇ ਤੱਕ ਬਹੁਤ ਸਾਰੀਆਂ, ਮੈਂ ਕਦੀ ਵੀ ਇਹਦੇ ਉੱਤੇ ਜਿਹੜੀ ਜੀ ਉਹ ਗੱਲ ਨਹੀਂ ਕੀਤੀ ਏਅਰ ਦੇ ਉੱਤੇ ਆ ਕੇ ਇਸ ਪੱਖੋਂ ਕਿ ਕੀ ਹੋਇਆ, ਬੜਾ ਕੁਝ ਚੱਲਦਾ ਰਿਹਾ ਜੀ, ਸਮਝੌਤਾ ਕਰ ਲਓ ਜੀ, ਉਹ ਕਰ ਲਓ ਜੀ, ਇੰਨੇ ਪੈਸੇ ਜੀ। ਜੇ ਮੈਂ ਸਮਝੌਤਾ ਕਰਦਾ ਤਾਂ ਸਾਰੀ ਉਮਰ ਮੇਰੇ ਉੱਤੇ ਜਿਹੜਾ ਜੀ ਇਹ ਧੱਬਾ ਰਹਿਣਾ ਸੀਗਾ ਕਿ ਪੈਸੇ ਦੇ ਤੇ ਚੁੱਪ ਕਰਾ ਲਿਆ, ਲੜਕੇ ਜਿੱਤਿਆ ਜੀ। ਇਸ ਕਰਕੇ ਮੈਨੂੰ ਪ੍ਰਾਊਡ ਹੈ ਜੀ ਇਸ ਚੀਜ਼ ਦਾ ਕਿ ਮੇਰਾ ਪਰਿਵਾਰ, ਮੇਰੇ ਪਰਿਵਾਰ ਦੇ ਮੈਂਬਰ ਮੇਰੇ ਨਾਲ ਡਟ ਕੇ ਇਸ ਸਾਰੀ ਲੜਾਈ ਦੇ ਵਿੱਚ ਖੜੇ ਰਹੇ। ਫਾਈਨੈਂਸ਼ਲੀ ਤੌਰ ਦੇ ਉੱਤੇ ਮੈਂ ਟੁੱਟਣ ਦੇ ਕੰਢੇ ਆ ਗਿਆ ਜੀ। ਇਹ ਗੱਲ ਜਿਹੜੀ ਰਿਐਲਿਟੀ ਹੈ ਕਿ ਮੈਂ ਟੁੱਟਣ ਦੇ ਕੰਢੇ ਆ ਗਿਆ ਫਾਈਨੈਂਸ਼ਲੀ ਤੌਰ ਤੇ, ਪਰ ਮੈਨੂੰ ਉਸ ਚੀਜ਼ ਦੀ ਕੋਈ ਪਰਵਾਹ ਨਹੀਂ। ਰੋਟੀ ਹੈਗੀ ਆ 2 ਡੰਗ ਦੀ, ਸਿਰ ਦੇ ਉੱਤੇ ਛੱਤ ਜਿਹੜੀ ਉਹ ਹੈਗੀ ਆ, ਪਰ ਇੱਕ ਇੱਜ਼ਤ ਦੀ ਆ ਉਹ ਇਸ ਤਰ੍ਹਾਂ ਦੀ ਨਹੀਂ ਹੈਗੀ ਕਿ ਜਿਹਦੇ ਵਿੱਚ ਮੈਂ ਕੋਈ ਸਮਝੌਤਾ ਕਰਕੇ ਜਿਹੜਾ ਜੀ ਆਪਣੇ ਪਰਿਵਾਰ ਨੂੰ ਜਿਹੜਾ ਜੀ ਉਹ ਪਾਲ ਰਿਹਾ ਹੋਵਾਂ। ਉਹ ਮੇਰੀ ਮਿਹਨਤ ਦੀ ਜਿਹੜੀ ਉਹ ਕਮਾਈ ਆ ਉਹ ਜਿਹੜੀ ਚੱਲਦੀ ਰਹੂਗੀ। ਔਰ ਖਾਸ ਤੌਰ ਦੇ ਉੱਤੇ ਸਮੁੱਚੀ ਦੁਨੀਆ ਦੇ ਵਿੱਚ ਬੈਠਾ ਮੇਰਾ ਵੱਡਾ ਪਰਿਵਾਰ ਜਿਹੜਾ ਜੀ ਉਹਦੀ ਕਿੰਨੀ ਕੁ ਗਿਣਤੀ ਆ ਕੋਈ ਪਤਾ ਹੀ ਨਹੀਂ। ਜਦੋਂ ਜਿੱਥੇ ਤੁਹਾਡੇ ਵਰਗੇ ਲੋਕ ਬੈਠੇ ਆ, ਸਿਆਣੇ ਕਹਿੰਦੇ ਜਿੱਥੇ ਦੁਆ ਕੰਮ ਕਰਨੋਂ ਹਟ ਜਾਂਦੀ ਉੱਥੇ ਫਿਰ ਦੁਆ ਜਿਹੜੀ ਇਹਨਾਂ ਦੀ ਉਹ ਕੰਮ ਕਰਦੀ ਆ। ਤੁਹਾਡੀਆਂ ਅਰਦਾਸਾਂ ਨੇ, ਤੁਹਾਨੂੰ ਯਕੀਨ ਸੀਗਾ ਇਸ ਗੱਲ ਦੇ ਉੱਤੇ। ਬਸ ਮੇਰੀ ਇਹ ਸਭ ਤੋਂ ਵੱਡੀ ਜਿਹੜੀ ਦੀ ਉਹ ਤਾਕਤ ਸੀਗੀ ਕਿ ਜਿਹੜੇ ਲੋਕ ਇੰਨੇ ਬੈਠੇ ਆ, ਜੇ ਉਹਨਾਂ ਨੂੰ ਤੇਰੇ ਉੱਤੇ ਯਕੀਨ ਆ ਤੇ ਫਿਰ ਤੈਨੂੰ ਇਹੋ ਜਿਹੇ ਚੀਜ਼ਾਂ ਤੋਂ ਜਿਹੜਾ ਦੀ ਉਹ ਘਬਰਾਉਣ ਦੀ ਜ਼ਰੂਰਤ ਨਹੀਂ। ਮੈਂ ਸਮੁੱਚੇ ਰੂਪ ਦੇ ਵਿੱਚ, ਕਿਉਂਕਿ ਇਕੱਲੀ ਕਾਲ ਦੇ ਵਿੱਚ ਤੁਸੀਂ ਉਹ ਕਹੋ, ਮੈਂ ਸਮੁੱਚੇ ਰੂਪ ਦੇ ਵਿੱਚ ਸਮੁੱਚੇ ਭਾਈਚਾਰੇ ਦਾ ਜਿਹੜਾ ਜੀ ਉਹ ਧੰਨਵਾਦ ਕਰਦਾ ਔਰ ਇਸ ਪਲੇਟਫਾਰਮ ਦਾ ਧੰਨਵਾਦ ਕਰਦਾ ਕਿ ਜਿੱਦਣ ਮੈਂ ਜ਼ਮਾਨਤ ਤੇ ਬਾਹਰ ਆ ਗਿਆ ਸੀਗਾ ਉਦੋਂ ਅਗਲੇ ਦਿਨ ਭੈਣ ਜੀ ਹੋਣਾ ਜਿਹੜਾ ਫੋਨ ਆਇਆ ਸੀ ਕਿ ਤੂੰ ਕਿੱਦਣ ਜਿਹੜਾ ਜੀ ਉਹ ਸ਼ੁਰੂ ਕਰਨੀ ਆ। ਇਹ ਮੌਕੇ ਉਹੋ ਜਿਹੇ ਹੁੰਦੇ ਆ। ਇਹ ਲੋਕ ਉਹ ਨੇ ਜੀ ਜਿਨ੍ਹਾਂ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਇਹਦੇ ਉੱਤੇ ਚਾਰਜਸ ਕਿਹੋ ਜਿਹੇ ਜਿਹੜੇ ਜੀ ਉਹ ਲੱਗੇ ਹੋਏ ਆ। ਤੁਸੀਂ ਫੇਰ ਯਕੀਨ ਦੇ ਤਹਿਤ ਸਾਰੇ ਜਿਹੜਾ ਜੀ ਉਹ ਸੁਣਦੇ ਰਹੇ ਇਸ ਫੈਸਲੇ ਤੱਕ। ਠੀਕ ਹੈ, ਮੈਨੂੰ ਬਹੁਤ ਕੁਝ ਜਿਹੜਾ ਜੀ ਉਹ ਝੱਲਣਾ ਪਿਆ। ਜਦੋਂ ਤੁਸੀਂ ਕੋਈ ਸੋਸ਼ਲ ਮੀਡੀਆ ਦੇ ਉੱਤੇ ਲਿਖਦੇ ਹੋ, ਕੋਈ ਬੰਦਾ ਉਹਦੇ ਥੱਲੇ ਆ ਕੇ ਜਿਹੜਾ ਜੀ ਉਹ ਲਿਖ ਦਿੰਦਾ, ਰੋਜ਼ ਦਾ ਚੱਲਦਾ ਰਿਹਾ ਜੀ। ਉਹ ਮਾਨਸਿਕ ਤਸ਼ੱਦਦ ਮੈਂ ਜੇਲ੍ਹ ਦੇ ਵਿੱਚ ਵੀ ਝੱਲਿਆ, ਉਹ ਮਾਨਸਿਕ ਤਸ਼ੱਦਦ ਮੈਂ ਹੁਣ ਤੱਕ ਜਿਹੜਾ ਜੀ ਉਹ ਝੱਲਦਾ ਆਇਆ ਇਸ ਫੈਸਲੇ ਦੇ ਹੋਣ ਤੱਕ ਕਿ ਜਦੋਂ ਕੋਈ ਥੱਲੇ ਬੰਦਾ ਇਹ ਲਿਖ ਦਿੰਦਾ ਸੀ ਤੂੰ ਕੀ ਗੱਲ ਕਰਦਾ, ਤੂੰ ਤਾਂ ਬਲਾਤਕਾਰੀ ਹੈ। ਅੱਜ ਮੈਂ
ਹਿੱਕ ਠੋਕ ਕੇ ਜਿਹੜਾ ਜੀ ਉਹ ਕਹਿ ਸਕਦਾ ਕਿ ਮਾਨਯੋਗ ਅਦਾਲਤ ਦਾ ਜਿਹੜਾ ਜੀ ਫੈਸਲਾ ਕਿ ਇਹ ਬੰਦਾ ਬਾਇਜ਼ਤ ਬਰੀ ਹੈ। ਹੁਣ ਮੈਂ ਜਿਹੜੀ ਇਹ ਗੱਲ ਕਹਿ ਸਕਦਾ ਜਿਹੜੀ ਪਹਿਲਾਂ ਜਿਹੜੀ ਕਦੀ ਵੀ ਨਹੀਂ ਸੀ ਕਹੀ, ਔਰ ਇਹਦੇ ਵਾਸਤੇ ਮੈਂ ਇੱਕ ਵਾਰੀ ਫੇਰ ਸਮੁੱਚੇ ਭਾਈਚਾਰੇ ਦਾ ਜਿਹੜਾ ਜੀ ਤਹਿ ਦਿਲੋਂ ਧੰਨਵਾਦ ਕਰਦਾ ਜੀ। ਸਾਡੇ ਨਾਲ ਜਿਹੜੇ ਨੇ ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਆਪਣੇ ਸੋਸ਼ਲ ਇਸ਼ੂਜ਼ ਤੇ ਗੱਲ ਕਰਦਾ, ਜਿਵੇਂ ਪੰਨੂ ਸਾਹਿਬ ਨੇ ਕਹਿੰਦੇ ਵੀ ਇਹਨਾਂ ਦੇ ਵੀ ਪ੍ਰੋਬਲਮ ਆਈ ਆ, ਵੀ ਕਿੰਨੀ ਇਹਨਾਂ ਦੀ ਕਿਸ ਬਹੁਤ ਕੁਛ ਦੇ ਵਿੱਚੋਂ ਨਿਕਲ ਜਾ ਰਿਹਾ। ਤੇ ਹੁਣ ਆਪਣੇ ਮੈਂ ਬੇਕਰਫੀਲਡ ਦੇ ਵਿੱਚ ਇੱਕ ਹੋਰ ਵੀ ਨਿਊਜ਼ ਇੱਥੇ ਡਿਸਕਸ ਹੋ ਰਹੀ ਸੀ, ਉਹ ਆਪਣੀ ਲੋਕਲ ਆ, ਤੁਸੀਂ ਹੋਰ ਪੋਲਿਟਿਕਸ ਬਾਰੇ ਪੁੱਛੋ ਤਾਂ ਸਾਡੇ ਲੋਕਲ ਟਾਕ ਸ਼ੋ ਹੁੰਦੇ ਰਹਿੰਦੇ ਆ। ਹਾਂਜੀ, ਉਹਦੀ ਆਪਾਂ ਨੂੰ ਕੀ ਵੀ ਆਪਾਂ ਨੂੰ ਡਿਸਕਸ਼ਨਾਂ ਹੁੰਦੀਆਂ ਆਪਣੇ ਗੁਰਦੁਆਰਾ ਸਾਹਿਬ ਜਾਂ ਆਪਣੇ ਐਥਨਿਕ ਮੀਡੀਆ ਦੇ ਵਿੱਚ ਵੀ ਜਿਹੜੀਆਂ ਆਪਣੀਆਂ ਸੋਸ਼ਲ ਪ੍ਰੋਬਲਮਾਂ ਇਹਨਾਂ ਦੇ ਹੱਲ ਕੀ ਹੈ ਜਾਂ ਇਹਨਾਂ ਦੀਆਂ ਪ੍ਰੋਬਲਮਾਂ ਕਿ ਹੁਣ ਆਪਣੀਆਂ ਚੰਗੀਆਂ ਫੈਮਲੀਆਂ ਨੂੰ ਇਹ ਪ੍ਰੋਬਲਮ ਆ ਰਹੀਆਂ ਵੀ ਇਹ ਮੇਰੇ ਖਿਆਲ ਕੋਈ ਡਿਸਕਸ ਨਹੀਂ ਕਰਦਾ, ਇਹ ਆਪਾਂ ਅੰਡਰ ਦੀ ਕਾਰਪੇਟ ਕਰ ਦਿੰਦੇ ਚਲੋ। ਤੇ ਬਾਕੀ ਜਿਹੜੇ ਮੈਂ ਕਹਿਣਾ ਜਿਹੜੇ ਆਪਣੇ ਆਹ ਕਹਿੰਦੇ ਜਿੱਥੇ ਮਰ ਗਏ, ਕੋਈ ਕਹਿੰਦਾ ਇੰਨੇ ਮਰ ਗਏ, ਉਹ ਜੇ ਮਰ ਗਏ ਚਲੋ ਤਾਂ ਵੀ ਠੀਕ ਹੈ, ਜੇ ਨਹੀਂ ਮਰੇ ਤਾਂ ਵੀ ਉਦੋਂ ਵਧੀਆ ਹੈਗੀ ਹੈ ਵੀ ਆਪਾਂ ਨੂੰ ਮਰ ਕੇ ਦਾ ਕੰਮ ਨਿਬੜਨਾ ਚਾਹੀਦਾ। ਇਹ ਜਿਹੜਾ ਮੀਡੀਆ ਇਹ ਜਾਂ ਹੋਰ ਸਾਰਾ ਕੁਛ ਇਹ ਡਿਸਕਸ ਨਹੀਂ ਕਰਦੇ ਵੀ ਸਾਡੀਆਂ ਕਿਉਂ ਪ੍ਰੋਬਲਮ ਦੇ ਸੋਲੂਸ਼ਨ ਕੀ ਹੈਗੇ। ਉਹ ਕਿਤੇ ਆਪਣੇ ਬੇਅਦਬੀ ਨੂੰ ਕਿਤੇ ਇਹਨੂੰ ਜੇਲ੍ਹ 'ਚ ਦੇ ਦਿਓ, ਕਿਤੇ ਇਹਨੂੰ ਜੇਲ੍ਹ 'ਚ ਦੇ ਦਿਓ। ਮੈਂ ਕੱਲ੍ਹ ਨੂੰ ਇਹਨਾਂ ਨੇ ਇਹਨੂੰ ਕਹਿਣਾ ਆਪਣੇ ਨੂੰ ਮੋਦੀ ਨੂੰ ਵੀ ਜੇਲ੍ਹ 'ਚ ਦਿਓ, ਇਹਨੇ ਚੰਗੀ ਤਰ੍ਹਾਂ ਹੈਂਡਲ ਨਹੀਂ ਕੀਤਾ, ਜਿਹੜੇ ਪਾਇਲਟ ਇਹਨਾਂ ਨੂੰ ਵੀ ਜੇਲ੍ਹ 'ਚ ਦਿਓ। ਵੀ ਇਹ ਸੋਲੂਸ਼ਨ ਆ ਜਾਂ ਇਹ ਕੀ ਆਪਣਾ ਪੁੱਛਣਾ ਚਾਹੁੰਦੇ? ਥੈਂਕ ਯੂ। ਮੈਂ ਜਵਾਬ ਤੁਹਾਨੂੰ ਭਾਜੀ ਉਹਨਾਂ ਨੇ ਦੇ ਦਿੱਤਾ, ਕੁਛ ਕਰਨ ਦੀ ਲੋੜ ਹੀ ਨਹੀਂ। ਜਿਹੜੇ ਇਸ਼ੂਜ਼ ਤੁਸੀਂ ਉਹਦੇ ਵਿੱਚ ਨਾਲ ਸਮਝ ਨਹੀਂ ਆਈ, ਬੇਅਦਬੀ ਵਾਲੇ ਮਾਮਲੇ ਨੂੰ ਕਿਵੇਂ ਜਿਹੜਾ ਜੀ ਲੈਂਦਾ। ਇੱਕ ਪਾਸੇ ਤੁਸੀਂ ਸੋਸ਼ਲ ਇਸ਼ੂਜ਼ ਦੀ ਗੱਲ ਕਰਦੇ ਹੋ, ਸਾਡਾ ਸੋਸ਼ਲ ਧਾਰਮਿਕ ਪੱਖ ਜਿਹੜਾ ਜੀ ਉਹ ਉਹਦੇ ਨਾਲ ਜੁੜਿਆ ਹੋਇਆ, ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹਦੇ ਉੱਤੇ ਊਂ ਹੀ ਡਿਸਕਸ ਜਿਹੜੀ ਜੀ ਹੋ ਕੇ ਬਾਕੀ ਇਗਨੋਰ ਜਿਹੜੇ ਉਹ ਕੀਤੇ ਜਾ ਰਹੇ ਆ। ਸਾਡਾ ਜੰਮਣ ਤੋਂ ਲੈ ਕੇ ਮਰਨ ਤੱਕ ਉਹਦੇ ਨਾਲ ਜਿਹੜਾ ਜੀ ਉਹ ਜੁੜਿਆ ਹੋਇਆ, ਉਹਦੀ ਗੱਲ ਕਿਉਂ ਨਹੀਂ ਜਿਹੜੀ ਜੀ ਉਹ ਹੋਣੀ ਚਾਹੀਦੀ। ਜੇ ਕਿਸੇ ਬੰਦੇ ਨੇ ਗਲਤ ਕੀਤਾ ਡੈਫੀਨੇਟਲੀ ਉਹ ਜਵਾਬਦੇਹੀ ਕੀ ਉਹ ਸਿਰਫ ਸੱਤਾ ਹੰਢਾਉਣ ਤੱਕ ਆਇਆ ਜੀ। ਸੱਤਾ ਹੰਢਾਉਣ ਦੇ ਦੌਰਾਨ ਜੇ ਉਹਨੇ ਕੁਝ ਗਲਤ ਕੀਤਾ ਤੇ ਉਹਦੀ ਗੱਲ ਜ਼ਰੂਰ ਹੋਣੀ ਜਿਹੜੀ ਜੀ ਉਹ ਚਾਹੀਦੀ ਹੈ। ਜੋ ਕੁਛ ਪਿਛਲੇ ਸਮੇਂ ਦੇ ਦੌਰਾਨ ਹੋਇਆ, ਜੇ ਉਹਦੀ ਇਨਵੈਸਟੀਗੇਸ਼ਨ ਜਿਹੜੀ ਹੋ ਰਹੀ ਆ ਬੇਅਦਬੀ ਵਾਲੇ ਮਾਮਲੇ ਦੇ ਵਿੱਚ, ਸਮੁੱਚੀ ਦੁਨੀਆ ਜਿਹੜੀ ਜੀ ਦੁਨੀਆ ਦੇ ਵਿੱਚ ਬੈਠਾ ਭਾਈਚਾਰਾ ਉਡੀਕ ਰਿਹਾ ਤੇ ਅਸਲ ਫੇਸ ਜਿਹੜਾ ਜੀ ਉਹ ਸਾਹਮਣੇ ਆਵੇ ਕਿ ਕਿਹਨੇ ਗੋਲੀ ਚਲਾਉਣ ਦਾ ਜਿਹੜਾ ਉਹ ਹੁਕਮ ਦਿੱਤਾ ਸੀ ਔਰ ਕਿਹੜੀ ਸਾਜ਼ਿਸ਼ ਦੇ ਤਹਿਤ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਜੀ ਉਹ ਬੇਅਦਬੀ ਕੀ। ਕਾਈਂਡਲੀ ਇਹਨਾਂ ਚੀਜ਼ਾਂ ਨੂੰ ਉਹਦੇ ਨਾਲ ਨਾ ਜੋੜ ਕੇ ਜਿਹੜਾ ਜੀ ਉਹ ਦੇਖੋ, ਪੋਲੀਟੀਕਲ ਆਪਣੇ ਤੌਰ ਦੇ ਉੱਤੇ ਆ, ਪੋਲੀਟੀਕਲ ਗੱਲਾਂ ਜਿਹੜੀਆਂ ਆਪਣੇ ਤੌਰ ਦੇ ਉੱਤੇ ਆ, ਬਾਕੀ ਗੱਲਾਂ ਸਾਰੀਆਂ ਆਪਣੇ ਤੌਰ ਦੇ ਉੱਤੇ ਆ ਜੀ। ਇਹ ਇੱਕ ਇਸ ਤਰ੍ਹਾਂ ਦੀ ਗੱਲ ਆ ਕਿ ਪੰਜਾਬ ਨੂੰ ਅੱਗ ਲਾਉਣ ਦੇ ਯਤਨ ਕਰਤੇ ਸੀਗੇ। ਇਹ ਤਾਂ ਪੰਜਾਬ ਵਾਲੇ ਸਿਆਣੇ ਰਹੇ, ਉਹ ਨਹੀਂ ਲੜੇ। ਇੱਥੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਥੋੜੀ ਕੀਤੀ ਗਈ, ਪਵਿੱਤਰ ਗੀਤਾ ਦੀ ਬੇਅਦਬੀ ਜਿਹੜੀ ਸੀ ਉਹ ਕੀਤੀ ਗਈ, ਪਵਿੱਤਰ ਕੁਰਾਨ ਦੀ ਬੇਅਦਬੀ ਇੱਥੇ ਜਿਹੜੀ ਸੀ ਉਹ ਕੀਤੀ ਗਈ। ਹਰ ਪੱਖੋਂ ਕੋਸ਼ਿਸ਼ ਕੀਤੀ ਗਈ ਕਿ ਕਿਸੇ ਤਰੀਕੇ ਨਾਲ ਤਾਂ ਅੱਗ ਲੱਗ ਜੇ, ਨਹੀਂ ਲੱਗੀ ਤੇ ਪੰਜਾਬੀਆਂ ਦੇ ਸਿਆਣੇ ਹੋਣ ਕਰਕੇ ਜਿਹੜਾ ਜੀ ਉਹ ਨਹੀਂ ਲੱਗੀ ਜੀ। ਅੱਗੇ ਸਾਡੇ ਨਾਲ ਜੁੜੇ ਸੁਖਵਿੰਦਰ ਸਿੰਘ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਿਹੜੇ ਕੇਸ ਤੋਂ ਬਰੀ ਹੋ ਕੇ ਆਏ ਆ। ਤੁਸੀਂ ਬਾਹਰ ਬੋਲ ਕੇ ਤੁਹਾਡੇ ਸਿਰ ਦਾ ਜਿਹੜਾ ਵੱਡਾ ਭਾਰਤ ਗਿਆ ਹੈ। ਤੇ ਦੂਜੀ ਗੱਲ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਇਮਰਾਨ ਖਾਨ ਉਸ ਤੋਂ ਪਹਿਲਾਂ ਅੱਜ ਤੱਕ ਜਿੰਨੇ ਪ੍ਰਾਈਮ ਮਿਨਿਸਟਰ ਪਾਕਿਸਤਾਨ ਦੇ ਆਏ ਆ, ਅੱਜ ਤੱਕ ਉਹਨਾਂ ਨੇ ਕਿਸੇ ਨੇ ਇਸ ਗੱਲ ਤਰ੍ਹਾਂ ਦੀ ਗੱਲ ਨਹੀਂ ਕੀਤੀ। ਸਿਰਫ ਇਹੀ ਇੱਕ ਪ੍ਰਾਈਮ ਮਿਨਿਸਟਰ ਜਿਹਨੇ ਗੱਲ ਕੀਤੀ ਵੀ ਆਪਾਂ ਡਾਇਲੌਗ ਨਾਲ ਗੱਲ ਕਰੀਏ, ਆਪਾਂ ਲੜਾਈ ਦੇ ਵਿੱਚ ਆਪਾਂ ਕੁਛ ਨਹੀਂ ਲੈਣਾ ਜੀ। ਸਾਡੇ ਪ੍ਰਾਈਮ ਮਿਨਿਸਟਰ ਨੂੰ ਇਹ ਚੀਜ਼ਾਂ ਕਿਉਂ ਨਹੀਂ ਸਮਝ ਆਉਂਦੀ ਜੀ? ਥੈਂਕ ਯੂ ਜੀ। ਦੇਖੋ ਇਹ ਗੱਲ ਮੈਂ ਪਹਿਲਾਂ ਵੀ ਕਹੀ, ਇਹ ਗੱਲ ਤੁਹਾਡੀ ਠੀਕ ਹੈ ਹੁਣ ਤੱਕ ਤਾਂ, ਕਿਉਂਕਿ ਦੋਨਾਂ ਮੁਲਕਾਂ ਦੀ ਸਿਆਸਤ ਹੀ ਇਸ ਚੀਜ਼ ਦੇ ਉੱਤੇ ਚੱਲਦੀ ਰਹੀ ਹੈ ਨਾ ਵੀ ਜਿਹੜਾ ਇੱਟ ਖੜਕਾ ਲੈ ਕੇ ਰੱਖੂਗਾ ਉਹਦੀ ਸਿਆਸਤ ਕਾਮਯਾਬ ਹੁੰਦੀ ਜੀ। ਕਿਉਂਕਿ ਮੂਲ ਰੂਪ ਦੇ ਵਿੱਚ ਇਮਰਾਨ ਖਾਨ ਹੁਰੀ ਉਹਨਾਂ ਦਾ ਸਿਆਸੀ ਪਿੱਠ ਭੂਮੀ ਨਹੀਂ ਹੈਗੀ ਜੀ। ਉਹ ਇੱਕ ਕ੍ਰਿਕਟਰ ਨੇ, ਜਿਹੜਾ ਇੱਕ ਖਿਡਾਰੀ ਹੁੰਦਾ, ਖਿਡਾਰੀ ਦੇ ਵਿੱਚ ਜਿੱਤਣ ਦੇ ਨਾਲ ਨਾਲ ਹਾਰ ਜਿਹੜੀ ਹੈ ਨਾ ਉਹਨੂੰ ਸਵੀਕਾਰ ਕਰਨ ਦਾ ਵੀ ਮਾਦਾ ਹੁੰਦਾ। ਜਦੋਂ ਦੋ ਟੀਮਾਂ ਖੇਡਦੀਆਂ ਨੇ ਕਿਸੇ ਵੀ ਮੁਲਕ ਦੀਆਂ, ਜਦੋਂ ਫੈਸਲਾ ਹੋ ਜਾਂਦਾ ਕਿਸੇ ਵੀ ਮੈਚ ਦਾ, ਕਿਸੇ ਵੀ ਗੇਮ ਦਾ ਜੀ, ਉਹ ਫਿਰ ਇੱਕ ਦੂਜੇ ਦੇ ਨਾਲ ਹੱਥ ਮਿਲਾਉਂਦੇ ਆ। ਹਾਰਨ ਵਾਲੇ ਵੀ ਉਸੇ ਜੋਸ਼ ਤੇ ਜਿੱਤਣ ਵਾਲੇ ਵੀ ਜਿਹੜਾ ਉਸੇ ਜੋਸ਼ ਵੀ, ਕੋਈ ਨਹੀਂ ਜਿਹੜਾ ਚੰਗਾ ਖੇਡਿਆ ਉਹ ਜਿੱਤ ਗਿਆ। ਇਹ ਖਿਡਾਰੀ ਦੇ ਵਿੱਚ ਇੱਕ ਭਾਵਨਾ ਹੁੰਦੀ ਹੈ ਜਿਹਦੀ ਰਿਸਪੈਕਟ ਜਿਹੜੀ ਜੀ ਉਹ ਪੂਰੀ ਦੁਨੀਆ ਦੇ ਵਿੱਚ ਆ। ਉਹ ਖਿਡਾਰੀ ਤੋਂ ਇੱਕ ਜਿਹੜਾ ਜੀ ਉਹ ਸਿਆਸਤਦਾਨ ਬਣੇ ਆ, ਸ਼ਾਇਦ ਇਸ ਕਰਕੇ ਉਹ ਦੂਜੇ ਪੋਲੀਟੀਸ਼ੀਅਨਾਂ ਵਰਗੇ ਜਿਹੜਾ ਜੀ ਉਹ ਨਹੀਂ ਹੈਗੇ। ਇਹ ਬਿਲਕੁਲ ਗੱਲ ਸਹੀ ਹੈ ਕਿ ਪਹਿਲਾਂ ਕਦੀ ਨਹੀਂ ਜਿਹੜਾ ਜੀ ਹੋਇਆ ਜੇ ਇਸ ਕਿਸਮ ਦਾ ਉਹਨਾਂ ਨੇ ਜਿਹੜੀ ਗੱਲ ਕਹੀ। ਮੈਂ ਇਸੇ ਕਰਕੇ ਕਿਹਾ ਸੀਗਾ ਵੱਡੇ ਸਾਰੇ ਜੇਰੇ ਦੇ ਨਾਲ ਜੇ ਕੋਈ ਜੰਗ ਨਾ ਲਾਉਣ ਦੀ ਗੱਲ ਕਰਦਾ ਤਾਂ ਉਹਦੀ ਤਾਰੀਫ ਹੋਣੀ ਚਾਹੀਦੀ ਹੈ ਜੀ। ਦਵਿੰਦਰ ਸਿੰਘ ਜੀ। ਦਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰਾ ਆਪਣਾ ਕੁਐਸਚਨ ਹੈ ਜੀ ਬਲਟੋਹਾ ਤੇ ਜੀਕੇ ਦਿੱਲੀ ਦੀ ਅਪਡੇਟ ਦਿਓ ਜੀ ਪਲੀਜ਼। ਥੈਂਕ ਯੂ ਜੀ।
ਵਲਟੋਹੇ ਦੀ ਤਾਂ ਜਿਹੜਾ ਵਿਰਸਾ ਸਿੰਘ ਵਲਟੋਹੇ ਦਾ ਤੁਸੀਂ ਗੱਲ ਕਰ ਰਹੇ ਹੋ ਉਹ ਆ ਰਹੀ ਹੈ ਜੀ, ਜੇ ਮੈਂ ਗਲਤ ਨਹੀਂ ਤਾਂ 21 ਤਰੀਕ ਆ ਇਸ ਤੇ ਮਾਰਚ ਦੀ ਉਹਨੇ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਹੋਣਾ। ਤੇ ਜੀਕੇ ਵਾਲੇ ਮਾਮਲੇ ਦੇ ਉੱਤੇ ਜਿਹੜਾ ਜੀ ਕਿਉਂਕਿ ਅਜੇ ਉਹ ਸਟੇ ਜਿਹੜਾ ਜੀ ਉਹ ਲੱਗਿਆ ਹੋਇਆ, ਉਹ ਮਾਮਲਾ ਦੋਨੋਂ ਜਿਹੜੇ ਆ ਜੀ ਉਹ ਅਦਾਲਤ ਦੇ ਵਿੱਚ ਆ। ਹੁਣ ਅਦਾਲਤ ਦੇ ਵਿੱਚੋਂ ਜਦੋਂ ਜਿੰਨੀ ਦੇਰ ਤੱਕ ਕੋਈ ਫੈਸਲਾ ਨਹੀਂ ਆਉਂਦਾ ਉਹਦੀ ਅਪਡੇਟ ਕੋਈ ਨਹੀਂ ਦਿੱਤੀ ਜਾ ਸਕਦੀ। ਜਦੋਂ ਆਊਗਾ ਉਦੋਂ ਸਾਨੂੰ ਜ਼ਰੂਰ ਅਪਡੇਟ ਕਰਾਂਗੇ ਜੀ। ਸੁਰਿੰਦਰ ਸਿੰਘ ਗਿੱਲ। ਹਾਂਜੀ, ਮੇਰਾ ਸਭਨਾਂ ਸੁਣਨ ਵਾਲਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਜੀ ਭਾਜੀ ਉਹਨਾਂ ਨੂੰ ਇੱਕ ਤਾਂ ਕਹਿਣਾ, ਜਿਸ ਤਰ੍ਹਾਂ ਸਾਡੇ ਗੁਰੂ ਸਾਹਿਬਾਨ ਵੱਲੋਂ ਵੀ ਕਿਹਾ ਗਿਆ ਕਿ ਪਾਪੀ ਪਾਪ ਕਮਾਉਂਦੇ ਤੇ ਕਰਦੇ ਹਾਏ ਹਾਏ, ਉਹ ਇਹ ਆ ਵੀ ਹਾਏ ਹਾਏ ਉਹਨਾਂ ਦੀ ਅੰਦਰ ਖਾਤੇ ਬਹੁਤ ਚੱਲਦੀ ਆ, ਬਾਹਰੋਂ ਪੂਰੀ ਲੁਕੋ ਕੇ ਰੱਖਦੇ ਆ। ਤੇ ਦੂਸਰਾ ਇਹ ਆ ਵੀ ਜਿੱਦਾਂ ਸਿੰਘਪੁਰੇ 'ਚ ਉਦੋਂ ਹੋਇਆ ਸੀ, ਕਿ ਉਹਦੇ ਬਾਰੇ ਵੀ ਪੂਰੀ ਛਾਣਬੀਣ ਤੇ ਨਹੀਂ ਅੱਗੇ ਲਿਆਂਦੀ ਕਿ ਇਹਦੇ ਲਈ ਕੁਛ ਏਦਾਂ ਦੀ ਕੋਈ ਇਨਵੈਸਟੀਗੇਸ਼ਨ ਕੀਤੀ ਕਰਾਈ ਜਾ ਸਕਦੀ ਹੈ, ਜਿਹੜੇ ਸਾਡੇ ਇੰਨੇ CRPF ਦੇ ਜਵਾਨ ਸ਼ਹੀਦ ਹੋਏ ਆ। ਇਹਦੇ ਲਈ ਭੈਣ ਜੀ ਇਕੱਠੇ ਰੱਖੋ ਜਿਹੜਾ ਭਾਜੀ ਹੁਣ ਤੋਂ ਇੰਨਾ ਪੁੱਛਣਾ ਜੀ। ਦੇਖੋ ਹੋਣੀ ਚਾਹੀਦੀ ਆ। ਚਿੱਠੀ ਸਿੰਘਪੁਰਾ ਦੀ ਹੋਈ ਜੀ ਛਾਣਬੀਣ, ਉਹਦੇ ਵਿੱਚ ਸਜ਼ਾ ਹੋਈ ਆ, ਉਹ ਤਾਂ ਸਾਹਮਣੇ ਆ ਗਿਆ ਸੀਗਾ ਸਾਰਾ ਉਸ ਟਾਈਮ ਦੇ ਉੱਤੇ। ਉਹਦੀ ਛਾਣਬੀਣ ਹੋਈ। ਛਾਣਬੀਣ ਜਿਹੜੀ ਹੈ ਜੀ ਉਹ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਬਿਲਕੁਲ ਹੋਣੀ ਚਾਹੀਦੀ ਹੈ। ਜਦੋਂ ਜਿਹੜੇ ਇਹ ਜਵਾਨ ਨੇ ਸਾਡੇ, ਉਹਨਾਂ ਜਿਹੜੀਆਂ ਇਹ ਫੋਰਸਸ ਨੇ, ਪੈਰਾਮਿਲਟਰੀ ਫੋਰਸਸ ਨੇ, ਉਹਨਾਂ ਨੇ ਕਿਹਾ ਸੀਗਾ ਕਿ ਏਅਰ ਜਿਹੜੇ ਦੀ ਉਹ ਵਰਤਿਆ ਜਾਵੇ, ਜਹਾਜ਼ ਜਿਹੜੇ ਉਹ ਵਰਤੇ ਜਾਣ। ਕਿਉਂ ਨਹੀਂ ਵਰਤਣ ਦੀ ਇਜਾਜ਼ਤ ਦਿੱਤੀ ਗਈ? ਇਹ ਕਿਵੇਂ ਗੱਲ ਨਿਕਲ ਆਈ ਕਿ ਕਿਹੜਾ ਵਹੀਕਲ ਇਹਦੇ ਵਿੱਚ ਜਿਹੜਾ ਜੀ ਉਹ ਬੁਲਟ ਪ੍ਰੂਫ ਨਹੀਂ ਗਾ? ਔਰ ਜਦੋਂ ਇਹ ਗੱਲ ਇੱਕ ਬੇਸ਼ੱਕ ਮਜ਼ਾਕ ਦੇ ਤੌਰ ਦੇ ਉੱਤੇ ਸੋਸ਼ਲ ਮੀਡੀਆ ਤੇ ਚੱਲਦੀ ਸੀ, ਪਰ ਹੈ ਬਹੁਤ ਗੰਭੀਰ ਵੀ 2 ਬੋਤਲਾਂ ਕੋਈ ਲਈ ਆਉਂਦਾ ਹੋਵੇ ਦੂਜੇ ਸੂਬੇ ਦੇ ਵਿੱਚੋਂ, ਉਹ ਤਾਂ ਫੜ ਲਏ ਜਾਂਦੇ। ਇੰਨੇ ਕਿਲੋ RDX ਕਿਵੇਂ ਨਹੀਂ ਜਿਹੜਾ ਜੀ ਉਹ ਫੜਿਆ ਗਿਆ, ਜਦੋਂ ਕਿ ਥਾਂ ਥਾਂ ਦੇ ਉੱਤੇ ਨਾਕੇ ਜਿਹੜੇ ਜੀ ਉਹ ਲੱਗੇ ਹੋਏ ਆ। ਇੱਕ ਦੂਸਰੀ ਗੱਲ, ਸੈਂਟਰ ਦੇ ਵਿੱਚ ਸਰਕਾਰ ਕਿਹਦੀ ਆ? ਜੰਮੂ ਕਸ਼ਮੀਰ ਦੇ ਵਿੱਚ ਸਰਕਾਰ ਜਿਹੜੀ ਸੀ ਉਹ ਭੰਗ ਕਰਕੇ ਉੱਥੇ ਰਾਸ਼ਟਰਪਤੀ ਰਾਜ ਹੈ, ਜਿਹੜਾ ਉਸੇ ਸਰਕਾਰ ਦੇ ਅੰਦਰ ਆਉਂਦਾ ਜਿਨ੍ਹਾਂ ਦੀ ਕੇਂਦਰ ਦੇ ਵਿੱਚ ਜਿਹੜੀ ਦੀ ਉਹ ਸਰਕਾਰ ਹੈ। ਇਟ ਮੀਨਸ ਕਿ ਉਹ ਸਰਕਾਰ ਦਾ ਫੇਲਰ ਸੀਗਾ ਜੀ। ਉਹਨੂੰ ਮੰਨਿਆ ਕਿਸੇ ਨੇ, ਕਿਸੇ ਮੀਡੀਆ ਨੇ ਪ੍ਰਸ਼ਾਸਨ ਦੇ ਉੱਤੇ ਸਵਾਲ ਕੀਤਾ ਕਿ ਉਹ ਗੱਡੀ ਜਿਹੜੀ ਕਾਫਲੇ ਦੇ ਵਿੱਚ ਕਿਵੇਂ ਆਣ ਵੱਜੀ, ਉਹ ਕਿੱਥੋਂ ਆਇਆ RDX ਜਿਹੜਾ ਸੀਗਾ, ਉਹ ਕਿਵੇਂ ਉਸ ਕਾਫਲੇ ਦੀ ਗੱਡੀ ਤੱਕ ਪਹੁੰਚ ਗਿਆ ਜਿਹੜੀ ਬੁਲਟ ਪ੍ਰੂਫ ਨਹੀਂ ਸੀ? ਇਹਦੇ ਉੱਤੇ ਤਾਂ ਇਨਵੈਸਟੀਗੇਸ਼ਨ ਹੋਈ ਨਹੀਂ। ਹੋਣੀ ਚਾਹੀਦੀ ਹੈ ਜੀ, ਬਿਲਕੁਲ ਹੋਣੀ ਚਾਹੀਦੀ ਹੈ। ਮੋਹਨ ਲਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਪਿਛਲੇ ਦਿਨੀ ਖਬਰ ਆਈ ਸੀਗੀ ਵੀ ਹੱਥਕੜੀ ਸਮੇਤ ਨੌਜਵਾਨ ਮੁੰਡੇ ਦੀ ਲਾਸ਼ ਛੱਪੜ 'ਚੋਂ ਮਿਲੀ ਸੀਗੀ ਜੀ, ਉਹਦੇ ਬਾਰੇ ਦੱਸਿਓ ਜਰਾ ਜੀ। ਥੈਂਕ ਯੂ ਜੀ। ਬਿਲਕੁਲ ਜੀ, ਉਹ ਐਕਚੁਅਲੀ ਚੋਰੀ ਦੇ ਇਲਜ਼ਾਮ ਦੇ ਵਿੱਚ ਮੁੰਡਾ ਫੜਿਆ ਸੀਗਾ ਤੇ ਪੁਲਿਸ ਕਹਿੰਦੀ ਭੱਜ ਗਿਆ। ਉਹ ਜਦ ਭੱਜ ਗਿਆ ਤੇ ਜਿਹੜਾ ਪਰਿਵਾਰ ਸੀਗਾ ਜੀ ਉਹ ਵਿਚਾਰਾ ਆਪਣੇ ਤੌਰ ਦੇ ਉੱਤੇ ਕੋਸ਼ਿਸ਼ ਕਰਦਾ ਰਿਹਾ। ਕਿਸੇ ਨੇ ਦੱਸਿਆ ਹੋਊਗਾ ਜਾਂ ਸ਼ੱਕ ਪਿਆ ਕਿ ਛੱਪੜ ਦੇ ਵਿੱਚੋਂ ਉਹਦੀ ਜਿਹੜੀ ਉਹ ਲਾਸ਼ ਸੀ ਉਹ ਲੱਭੀ। ਬਿਲਕੁਲ ਉਹਨੂੰ ਹੱਥਕੜੀ ਲੱਗੀ ਹੋਈ ਸੀ, ਪਿੱਛੇ ਜਿਹੜੇ ਹੱਥਾਂ ਤੇ ਹੱਥਕੜੀ ਲੱਗੀ ਸੀ। ਜੇ ਉਹ ਭੱਜਿਆ ਸੀਗਾ ਤਾਂ ਉਹਨੇ ਹੱਥਕੜੀ ਕਿਉਂ ਨਾ ਕਟਾਈ? ਇਹ ਕਿਹਾ ਜਾਂਦਾ ਕਿ ਉਹਨੂੰ ਅਸਲ ਦੇ ਵਿੱਚ ਤਸ਼ੱਦਦ ਉਹਦੇ ਉੱਤੇ ਕੀਤਾ ਗਿਆ, ਔਰ ਤਸ਼ੱਦਦ ਦੇ ਦੌਰਾਨ ਉਹਦੇ ਕਿਤੇ ਥਾਂ ਕਿਤਾਂ ਜਿਹੜੀ ਉਹ ਵੱਜ ਗਈ ਤੇ ਉਹ ਸੁੱਟੀ ਗਈ ਜਿਹੜੀ ਉਹ ਪਰਤੀ ਹੁੰਦੀ ਹੈ। ਉਹਦੀ ਛਾਣਬੀਣ ਦੇ ਵਾਸਤੇ ਜਿਹੜੀ ਹੈ ਜੀ ਉਹ ਬਿਠਾ ਦਿੱਤੀ ਗਈ ਹੈ ਜਾਂਚ, ਜਿਹੜੀ ਜਿਵੇਂ ਅਕਸਰ ਹੁੰਦਾ। ਅਜੇ ਜਾਂਚ ਰਿਪੋਰਟ ਦੇ ਵਿੱਚ ਕੁਝ ਜਿਹੜਾ ਉਹ ਪਤਾ ਨਹੀਂ ਲੱਗਿਆ ਕਿ ਉਹ ਕਿਵੇਂ ਛੱਪੜ ਦੇ ਵਿੱਚ ਜਿਹੜਾ ਉਹ ਡਿੱਗਿਆ। ਤੇਜਿੰਦਰ ਸਿੰਘ ਜੀ। ਦੈਟਸ ਓਕੇ, ਆਈ ਗਾਟ ਇਟ। ਤੇਜਿੰਦਰ ਸਿੰਘ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਪੰਜ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ। ਅਸੀਂ ਤੁਹਾਡਾ ਥੈਂਕਸ ਕਰਦੇ ਹਾਂ ਤੁਸੀਂ ਜਿਹੜੀ ਸਾਨੂੰ ਨਿਊਜ਼ ਦਿੰਦੇ ਹੋ ਤੇ ਯੂ ਆਰ ਲਾਈਕ ਰਵੀਸ਼ ਕੁਮਾਰ ਆਫ ਪੰਜਾਬ, ਠੀਕ ਹੈ ਨਾ ਜੀ। ਤੇ ਪਹਿਲਾਂ ਤਾਂ ਤੁਹਾਡਾ ਥੈਂਕਸ। ਦੂਜੀ ਗੱਲ, ਸਾਡੇ ਇੱਕ ਹੋਰ ਕਾਲਰ ਨੇ ਪੌਲ ਸਾਹਿਬ, ਹੀ ਇਜ਼ ਲਾਈਕ ਸੁਖਬੀਰ ਬਾਦਲ ਆਫ ਅਵਰ ਪੰਜਾਬ। ਤੇ ਸਰ ਮੇਰਾ ਤੁਹਾਨੂੰ ਜਿਹੜਾ ਕੁਐਸਚਨ ਹੈਗਾ ਉਹ ਇਹ ਹੈ ਜੀ ਵੀ ਜਿਸ ਤਰ੍ਹਾਂ ਇਹਨਾਂ ਨੇ ਟਰਾਈ ਕੀਤੀ ਹੈ ਮੋਦੀ ਸਾਹਿਬ ਨੇ, ਡਿਡ ਹੀ ਟਰਾਈ ਟੂ ਬੀ ਲਾਈਕ ਮਿਸਟਰ ਓਬਾਮਾ, ਜਿੱਦਾਂ ਉਹਨਾਂ ਨੇ ਟਰਾਈ ਕੀਤਾ ਸੀਗਾ ਉਸਾਮਾ ਬਿਨ ਲਾਦਨ ਨੂੰ ਕਿਲ ਕਰਨ ਦਾ, ਤੇ ਹੀ ਡਿਡ ਇਟ ਆਲ ਰਾਈਟ। ਕੀ ਇਹਨਾਂ ਤੇ ਪੁੱਠਾ ਪੈ ਸਕਦਾ? ਤੇ ਮੇਰਾ ਸੈਕੰਡ ਕੁਐਸਚਨ ਆ ਕਿ ਪ੍ਰਧਾਨ ਸਾਹਿਬ ਦੀ ਜਿਹੜੀ ਇਹ ਚਾਲ ਜਿੰਨਾ ਚੱਲ ਰਹੇ ਨੇ, ਕਿ ਇਹਨਾਂ ਨੂੰ ਕਿੰਨੇ ਕੁ ਵੋਟਾਂ ਪੈਣਗੀਆਂ ਸਰ? ਦੈਟਸ ਇਟ, ਪਲੀਜ਼ ਕੱਟਿਓ ਨਾ ਮੈਮ ਜੀ। ਪੈ ਸਕਦਾ ਜੀ ਪੁੱਠਾ, ਜਿਹੜਾ ਜਿੱਥੋਂ ਤੱਕ ਤੁਸੀਂ ਪੁੱਠਾ ਪੈਣ ਦੀ ਗੱਲ ਕਹੀ ਆ, ਕਿਉਂਕਿ ਅਮਨ ਦਾ ਸੁਨੇਹਾ ਦੇਣ ਵਾਲਿਆਂ ਦੀ ਆਵਾਜ਼ ਉੱਚੀ ਹੋ ਰਹੀ ਹੈ ਜੀ। ਜਿਹੜੀ ਚੰਗੀ ਜਿਹੜੀ ਗੱਲ ਹੈ, ਜੰਗ ਨਹੀਂ ਹੋਈ, ਕਿਉਂਕਿ ਅਸੀਂ ਤਾਂ ਸ਼ੁਕਰ ਮਨਾਉਂਦੇ ਆ ਜੀ। ਅਸੀਂ ਸਰਹੱਦੀ ਏਰੀਏ ਦੇ ਵਿੱਚ ਜਿਹੜਾ ਜੀ ਉਹ ਰਹਿੰਦੇ ਆ। ਤੁਸੀਂ ਸਾਰੇ ਪੰਜਾਬ ਤੋਂ, ਚਾਹੇ ਲਹਿੰਦੇ ਪੰਜਾਬ ਤੋਂ, ਚਾਹੇ ਚੜ੍ਹਦੇ ਪੰਜਾਬ ਚੋਂ, ਪੰਜਾਬ ਵਾਲੇ ਤਾਂ ਸੁੱਖ ਮੰਗਦੇ ਆ ਨਾ ਕਿ ਜੰਗ ਨਾ ਲੱਗੇ, ਕਿਉਂਕਿ ਜਿਹਨੇ ਜੰਗ ਨਹੀਂ ਵੇਖੀ ਉਹ ਜੰਗ ਦੀ ਗੱਲ ਕਰਦਾ, ਜਿਹਨੇ ਜੰਗ ਵੇਖੀ ਆ ਉਹ ਕਦੀ ਜੰਗ ਦੀ ਜਿਹੜੀ ਉਹ ਗੱਲ ਨਹੀਂ ਕਰਦਾ। ਤੇ ਇਸ ਕਰਕੇ ਅਸੀਂ ਤਾਂ ਇਸ ਪੱਖੋਂ ਜਿਹੜਾ ਦੀ ਉਹ ਸੁੱਖ ਮਨਾਉਂਦੇ ਆ। ਬਾਕੀ ਹਾਲ ਦੀ ਘੜੀ ਤਾਂ ਵੋਟਾਂ ਕਿੰਨੀਆਂ ਪੈਣਗੀਆਂ ਇਹ ਤਾਂ ਨਹੀਂ ਅਜੇ ਦੱਸਿਆ ਜਾ ਸਕਦਾ, ਪਰ ਹਾਲ ਦੀ ਘੜੀ
ਉਹਨਾਂ ਨੂੰ ਕੈਂਡੀਡੇਟ ਹੀ ਨਹੀਂ ਲੱਭ ਰਹੇ। ਮੇਰਾ ਖਿਆਲ ਜੇ 10 ਸੀਟਾਂ ਉਹਨਾਂ ਦੇ ਹਿੱਸੇ ਆਉਂਦੀਆਂ ਨੇ, 10 ਕੈਂਡੀਡੇਟ ਉਹ ਲੱਭ ਲੈਣ ਜਿਹੜੇ ਲੜ ਸਕਣ ਯੋਗ ਹੋਣ, ਉਹ ਵੱਡੀ ਜਿਹੜੀ ਦੀ ਉਹ ਗੱਲ ਹੋ ਜਾਊਗੀ। ਔਰ ਖਬਰ ਜਿਹੜੀ ਦੀ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਰਿਹਾ ਸੀਗਾ, ਔਰ ਇਹ ਆ ਰਹੀ ਹੈ ਜੀ ਕਿ ਜਿਹੜਾ ਸ਼ੇਰ ਸਿੰਘ ਘੁਬਾਇਆ ਜੀ ਉਹਨੇ ਕਾਂਗਰਸ ਜੁਆਇਨ ਕਰ ਲਈ ਹੈ। ਸੋ ਸੰਭਾਵੀ ਰੂਪ ਦੇ ਵਿੱਚ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਕਾਂਗਰਸ ਦੇ ਉਮੀਦਵਾਰ ਜਿਹੜੇ ਆ ਜੀ ਉਹ ਹੋ ਸਕਦੇ ਆ। ਉਹਨਾਂ ਨੇ ਕਾਂਗਰਸ ਬਕਾਇਦਾ ਤੌਰ ਦੇ ਉੱਤੇ ਜੁਆਇਨ ਕਰ ਲਈ ਹੈ ਜੀ। ਇੰਦਰਜੀਤ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ, ਤੇ ਬਾਈ ਜੀ ਹੁਣਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਪਹਿਲਾਂ ਤਾਂ ਵੈਸੇ ਤਾਂ ਖਬਰਾਂ ਆਲਮੋਸਟ ਜਿਹੜੀਆਂ ਸੀਗੀਆਂ ਆਲਮੋਸਟ ਬਾਈ ਹੁਣਾਂ ਨੇ ਕਰ ਹੀ ਦਿੱਤੀਆਂ ਗਈਆਂ, ਤੇ ਇਹਦੇ ਵਿੱਚ ਵੀ ਬਾਈ ਜੀ ਮਤਲਬ ਬਾਇਜ਼ਤ ਬਰੀ ਹੋ ਗਏ, ਉਹਦੇ ਲਈ ਪ੍ਰਮਾਤਮਾ ਦਾ ਔਰ ਸਾਰੇ ਦੀ ਆਪਣੀ ਟੀਮ ਦਾ ਤੇ ਬਾਈ ਜੀ ਹੁਣਾਂ ਨੂੰ ਮੁਬਾਰਕ ਹੈ। ਤੇ ਦੂਸਰੀ ਇਸ ਮੁਬਾਰਕ ਇਹ ਹੈ ਵੀ ਜਿਹੜਾ ਜੰਗ ਲੱਗਣੀ ਸੀਗੀ ਇਹਨਾਂ ਨੇ ਪੂਰਾ ਗੰਦ ਪਾ ਲਿਆ ਆਪਣੇ ਬੰਦਿਆਂ ਨੇ, ਤੇ ਇਹ ਬੜਾ ਵਧੀਆ ਠਰਮੇ ਨਾਲ ਇਹਨਾਂ ਨੇ ਜਿਹੜਾ ਜਵਾਬ ਦਿੱਤਾ ਪਾਕਿਸਤਾਨ ਦੇ ਵਜ਼ੀਰ ਆਜ਼ਮ ਨੇ, ਤੇ ਇਹਦਾ ਵੀ ਬਹੁਤ ਬਹੁਤ ਧੰਨਵਾਦ ਹੈ। ਤੇ ਜਿਹੜਾ ਕਿ ਸਾਡਾ ਨੁਕਸਾਨ ਹੋਣਾ ਉਹ ਬਚ ਗਿਆ ਬਹੁਤ। ਤੇ ਜਿਹੜਾ ਨੌਨ ਪੋਲੀਟੀਸ਼ੀਅਨ ਵਾਲੇ ਨੂੰ ਤਾਂ ਨਹੀਂ ਸੁੱਖ ਮਿਲਣਾ, ਸ਼ਾਇਦ ਉਹਨਾਂ ਨੂੰ ਤਾਂ ਚੰਗਾ ਨਾ ਲੱਗਦਾ ਹੋਵੇ, ਤੇ ਆਪਾਂ ਜਿਹੜੇ ਨੌਨ ਪੋਲੀਟੀਸ਼ੀਅਨ ਬੰਦੇ ਸਾਰਿਆਂ ਨੂੰ ਵਧੀਆ ਲੱਗਿਆ ਵੀ ਨਹੀਂ ਜੰਗ ਲੱਗੀ। ਤੇ ਤੀਸਰਾ ਭੈਣ ਜੀ ਆਪ ਜੀ ਨਾਲ ਆਪ ਜੀ ਪਲੇਟਫਾਰਮ ਤੋਂ ਮੈਂ ਗੱਲ ਕਰਦਾ ਵੀ ਜਿਵੇਂ ਇੰਟਰਨੈਟ ਜੇ ਮਾੜੀ ਕੋਈ ਘਟਨਾ ਹੋਰ ਹੁੰਦੀ ਇੰਡੀਆ 'ਚ ਇੰਟਰਨੈਟ ਬੰਦ ਕਰ ਦਿੰਦੇ ਜਾਂ ਹੋਰ ਬੰਦ ਕਰ ਦਿੰਦੇ, ਕੋਈ ਇਹੋ ਜਿਹਾ ਕੋਈ ਸਾਧਨ ਨਹੀਂ ਹੈਗਾ ਜੀ ਵੀ ਜਿਹਦੇ ਕਰਕੇ ਵੀ ਆਪਾਂ ਨੂੰ ਉੱਥੇ ਆਪਣੇ US ਰੇਡੀਓ ਉੱਥੇ ਸੁਣ ਸਕੇ ਇੰਡੀਆ ਦੇ ਵਿੱਚ ਕੋਈ। ਤੇ ਅੱਜ ਕੱਲ੍ਹ ਰੇਡੀਓ ਸੁਣਨਾ ਪਊਗਾ ਕਿਉਂਕਿ ਆਉਣ ਵਾਲਾ ਟਾਈਮ ਜੇ ਮੋਦੀ ਇਸ ਨੂੰ ਕੈਸ਼ ਕਰਦਾ ਜਿਹੜਾ ਹੋਇਆ ਸੀ ਪਾਕਿਸਤਾਨ ਭਾਰਤ ਵਾਲਾ, ਤੇ ਇਹਨੂੰ ਕੈਸ਼ ਕਰਦੇ ਆ, ਤੇ ਕੈਸ਼ ਕਰਨ ਦੇ ਬਾਵਜੂਦ ਫਿਰ ਇਹਨਾਂ ਦੇ ਕੋਈ ਇਹੋ ਜਿਹਾ ਕੰਮ ਵਿੱਢਣਗੇ ਜਿਹਦੇ ਨਾਲ ਇਹ ਨੁਕਸਾਨ ਹੋਊਗਾ, ਅੰਦਰ ਖਾਤੇ ਵੀ ਹੋਊਗਾ, ਤੇ ਇਹਦੇ ਨਾਲ ਵੀ ਇੰਟਰਨੈਟ ਤੇ ਇਹਨਾਂ ਨੇ ਬੰਦ ਕਰ ਦੇਣਾ ਥਾਂ ਤੋਂ। ਤੇ ਫਿਰ ਇਹ ਰੇਡੀਓ ਸੁਣ ਕੇ ਹੀ ਪਤਾ ਲੱਗ ਸਕਦਾ ਤੇ ਮਾਈਂਡ ਵਾਸ਼ ਹੋ ਸਕਦੇ ਬੰਦੇ ਦੇ। ਨਹੀਂ ਤਾਂ ਹੁਣ ਜਿਸ ਹਿਸਾਬ ਨਾਲ ਇਹ ਸਥਿਤੀ ਬਣੀ ਖੜੀ ਹੈ ਵੀ ਕਿਵੇਂ ਨਾ ਕਿਵੇਂ ਕਰਕੇ ਵੋਟ ਲਓ, ਤੇ ਉਹ ਬਸ ਇੰਨੀ ਗੱਲ ਕਹਿਣ ਦਾ ਸ਼ਮਾਂ ਦਾ ਯਾਚਕ। ਤੇ ਆਪ ਜੀ ਦਾ ਕੋਈ ਪ੍ਰਤੀਕਰਮ ਹੈਗਾ ਤਾਂ ਬਾਈ ਹੁਣੇ ਦੱਸ ਦੇਣਾ। ਥੈਂਕ ਯੂ। ਦੇਖੋ ਜੀ, ਮੈਂ ਦੱਸਦਾ ਕਿ ਠੀਕ ਹੈ ਆਮ ਤੁਸੀਂ ਇਹ ਤਾਂ ਨਹੀਂ ਮੈਂ ਕਹਿੰਦਾ ਕਿ ਸਾਰੇ ਜਗ੍ਹਾ ਦੇ ਉੱਤੇ, ਪਰ ਬਹੁਤ ਵੱਡੇ ਪੱਧਰ ਦੇ ਉੱਤੇ ਉਹ ਚਾਹੇ ਉਹ ਅਫਸਰਸ਼ਾਹੀ ਆ ਚਾਹੇ ਇੰਟਲੈਕਚੁਅਲ ਵਰਗ ਹੈ ਜੀ, ਉਹਦੇ ਵਿੱਚ ਜਿਹੜਾ ਪੰਜਾਬੀ ਰੇਡੀਓ USA ਆ ਉਹ ਸੁਣਿਆ ਜਾਂਦਾ ਜੀ, ਵੈਲੀ ਸੁਣਿਆ ਜਾਂਦਾ। ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੀ ਫਾਈਲ ਆ ਉਹ, ਕਿਉਂਕਿ ਅਕਸਰ ਜਿਹੜੇ ਜੀ ਉਹ ਮਿਲਦੇ ਆ ਔਰ ਉਹ ਇਹ ਕਹਿੰਦੇ ਆ ਜੀ ਕਿ ਅਸੀਂ ਤਾਂ ਅਡਿਕਟ ਆ ਜਿਹੜੀਆਂ ਨਿਊਜ਼ ਨੇ ਉਹਦੇ ਵਾਸਤੇ। ਹਾਂ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੰਨਾ ਸੌਖਾ ਹੋ ਜਾਊਗਾ ਜੀ, ਹੌਲੀ ਹੌਲੀ ਦੇਖੋ ਸਾਰਾ ਕੁਛ ਜਿਹੜਾ ਜੀ ਉਹ ਬਦਲ ਰਿਹਾ, ਗਲੋਬ ਜਿਹੜਾ ਉਹ ਪਿੰਡ ਬਣ ਰਿਹਾ। ਥ੍ਰੈਟ ਵੀ ਇਹਨਾਂ ਨੂੰ ਇਸੇ ਚੀਜ਼ ਦਾ ਹੈ ਨਾ ਜੀ ਸਾਰਿਆਂ ਨੂੰ। ਤੇ ਔਰ ਜਿਵੇਂ ਮੈਂ ਇਹ ਭਾਈਚਾਰੇ ਦੀ ਗੱਲ ਕੀਤੀ ਹੈ ਕਿ ਸਮੁੱਚਾ ਜਿਹੜਾ ਭਾਈਚਾਰਾ ਦੁਨੀਆ ਦੇ ਵਿੱਚ ਜਿਹੜਾ ਜੀ ਉਹ ਬੈਠਾ, ਉਹਦੇ ਵਾਸਤੇ ਇਹ ਪਲੇਟਫਾਰਮ ਹੀ ਜ਼ਰੀਆ ਬਣੇ ਨੇ ਨਾ। ਜਿਵੇਂ ਹੁਣ ਤੁਸੀਂ ਗੱਲ ਜਿਹੜੀ ਜੀ ਉਹ ਕੀ, ਇਹ ਕਿਤੇ ਸਿਰਫ USA ਦੇ ਵਿੱਚ ਥੋੜੀ ਸੁਣੀ ਗਈ ਤੁਹਾਡੀ ਜਿਹੜੀ ਗੱਲ, ਤਾਂ ਦੁਨੀਆ ਦੇ ਪਤਾ ਨਹੀਂ ਕਿੰਨੇ ਕੁ ਮੁਲਕਾਂ ਦੇ ਵਿੱਚ ਜਿਹੜੀ ਜੀ ਉਹ ਸੁਣੀ ਗਈ। ਅੱਗੇ ਤੋਂ ਅੱਗੇ ਰਿਕਾਰਡਿੰਗ ਕਰਕੇ ਐਪ ਦੇ ਰਾਹੀਂ, YouTube ਦੇ ਰਾਹੀਂ ਜੇ ਤੁਸੀਂ ਸਾਰਾ ਕੁਝ ਉਹਨੂੰ ਜੋੜੋ ਤਾਂ ਚਲੋ ਜਿਹੜੇ ਦਾਅਵਾ ਤਾਂ ਕਰਨ ਵਾਲੇ ਉਹ ਜਿਹੜੇ ਝੂਠੇ ਕਰੀ ਜਾਂਦੇ ਸਾਨੂੰ ਇੰਨੇ ਲੱਖ ਬੰਦੇ ਨੇ ਸੁਣ ਲਿਆ, ਇੰਨੇ ਲੱਖ ਬੰਦੇ ਨੇ ਸੁਣ ਲਿਆ, ਇੱਥੇ ਤਾਂ ਕਦੀ ਉਹ ਦਾਅਵਾ ਨਹੀਂ ਹੁੰਦਾ। ਪਰ ਕਿਸੇ ਟਾਈਮ ਉਹ ਕੈਲਕੂਲੇਟ ਕਰਕੇ ਤੁਸੀਂ ਦੇਖਣਾ ਜੀ ਕਿ ਕਿੰਨੇ ਲੱਖ ਲੋਕਾਂ ਤੱਕ ਜਿਹੜੀ ਹੈ ਜੀ ਇਹ ਗੱਲ ਜਾਂਦੀ ਆ, ਤੇ ਉਹ ਲੱਖ ਲੋਕਾਂ ਦੀ ਜਿਹੜੀ ਗੱਲ ਆ ਉਹ ਡਬਲ ਟ੍ਰਿਪਲ ਹੋ ਕੇ ਅੱਗੋਂ ਜਿਹੜਾ ਜੀ ਉਹ ਰਿਐਕਟ ਫਿਰ ਜਿਹੜੀ ਉਹ ਹੁੰਦੀ ਆ। ਠੀਕ ਆ ਸਾਰੇ ਜਗ੍ਹਾ ਤੇ ਨਾ ਸੁਣਿਆ ਜਾ ਰਿਹਾ ਹੋਵੇ, ਪਰ ਜਿਨ੍ਹਾਂ ਨੇ ਅੱਗੇ ਪਹੁੰਚਾਉਣੀ ਹੁੰਦੀ ਹੈ ਨਾ ਗੱਲ, ਉਹਨਾਂ ਤੱਕ ਪਹੁੰਚਦੀ ਹੈ। ਇਹ ਰਿਐਲਿਟੀ ਹੈ। ਬਿਲਕੁਲ ਜੀ ਬਿਲਕੁਲ। ਦੇਖੋ ਜਿਹੜੀ ਖਬਰ ਹੈ ਨਾ ਉਹ ਬਾਹਰੋਂ ਹੀ ਜਾਂਦੀ ਹੈ, ਉੱਥੇ ਤਾਂ ਖਬਰ ਨਿਕਲਦੀ ਕੋਈ ਨਹੀਂ ਗੀ, ਉਹ ਬਾਹਰੋਂ ਹੀ ਜਾਂਦੀ ਹੈ। ਰਘਵੀਰ ਸਿੰਘ ਜੀ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ ਮੈਂ ਤੁਹਾਨੂੰ ਵਧਾਈਆਂ ਪਟਿਆਲੇ ਆ ਕੇ ਦੇਊਂਗਾ, ਮੈਂ ਤਾਂ ਪਰਸਨਲੀ ਮਿਲ ਕੇ ਦੇਊਂਗਾ ਵਧਾਈ। ਮੈਂ ਆਉਣਾ ਇੰਡੀਆ ਤੇ ਮੈਂ ਥੋੜਾ ਲੈ ਲੂ ਨੰਬਰ ਵਗੈਰਾ। ਮੈਂ ਪ੍ਰੇਮ ਨਗਰ ਭਾਰਤ ਰੋਡ ਤੇ ਰਹਿਣਾ। ਵੈਸੇ ਇੱਕ ਪੰਨੂ ਸਾਹਿਬ ਮੈਂ ਦੱਸਦਾ ਵੀ ਮੈਂ ਲੜਾਈ 'ਚ ਮੈਂ ਦੱਸਦਾ ਜਿਵੇਂ ਇਮਰਾਨ ਨੇ ਕਿਹਾ ਨਾ, ਮੇਰੇ ਹਿਸਾਬ ਨਾਲ ਉਹਦੇ ਨਾਲ ਗੱਲ ਕਰਨੀ ਜ਼ਰੂਰੀ ਹੈ ਕਿਉਂਕਿ ਮੈਂ 2 ਲੜਾਈਆਂ ਲੜ ਚੁੱਕਿਆ, 65 ਦੀ ਵੀ 71 ਦੀ ਵੀ। ਜਦੋਂ ਉੱਥੇ ਲੜੀ ਹੈ ਨਾ, ਤੁਸੀਂ ਦੇਖੋ 93,300 ਦੇ ਕਰੀਬ ਸੀਗਾ ਕੈਦੀ। ਜਨਰਲ ਸਵੇਗ ਸਿੰਘ ਨੂੰ ਸਲੂਟ ਹੈ, ਅਸੀਂ ਉਹਦੇ ਅੰਡਰ ਰਹੇ। ਤੇ ਮੇਰਾ ਲੱਕੀ ਮੈਂ ਕਿਵੇਂ ਆ ਕਿਉਂਕਿ ਨਾ ਜਦੋਂ ਛੱਡੇ ਨੇ ਸਿੰਗਲਾ ਸਮਝੌਤਾ ਹੋਇਆ ਮੈਂ ਉੱਥੇ ਸੀਗਾ। ਮੈਂ ਬੇਨਜ਼ੀਰ ਭੁੱਟੋ ਨਾਲ ਮੈਂ ਸਿਕਿਉਰਿਟੀ ਸੀ ਮੇਰੀ, ਮੈਂ ਬੈਲੈਂਸ ਤੇ ਰਿਹਾ, ਬੈਲੈਂਸ ਲੈ ਕੇ ਉਹਦੇ ਨਾਲ ਸੀਗਾ। 400 ਦੇ ਡੈਲੀਗੇਟ ਦੇ ਕਰੀਬ ਆਏ ਸੀਗੇ। ਤੇ ਇਹ ਫਿਰ ਸਮਝੌਤਾ ਤਾਂ ਫਿਰ ਇਹੀ ਹੋ ਗਿਆ ਨਾ, ਜਿਹੜੇ ਸ਼ਹੀਦ ਹੋ ਗਏ ਵਿਚਾਰੇ ਉਹਨਾਂ ਨੂੰ ਕੀ ਮਿਲਿਆ ਤੇ ਸਵੇਗ ਸਿੰਘ ਨੂੰ ਕੀ ਮਿਲਿਆ। ਮੈਂ ਚਾਹੁੰਦਾ ਵੀ ਇਹ ਜਿਵੇਂ ਹੁਣ ਉਹਦੇ ਚ ਰਾਜ ਰਿਹਾ ਆਰਮੀ ਦਾ ਹੀ ਰਿਹਾ ਜਰਨੈਲਾਂ ਦਾ,
ਇਹ ਸਭ ਤੋਂ ਪਹਿਲੀ ਗੱਲ ਹੈ ਜਿਹੜਾ ਇਹਨੇ ਕੀਤਾ, ਕੋਈ ਗੱਲ ਕਰਕੇ ਰਾਜੀ ਨਹੀਂ ਇਹਨੂੰ। ਇਹਦੇ ਬਾਰੇ ਜਾਣਨਾ ਚਾਹੁੰਦਾ ਪਲੀਜ਼। ਥੈਂਕ ਯੂ ਜੀ। ਦੇਖੋ ਮੈਂ ਕਹਿੰਦਾ ਕਿ ਜੇ ਮੈਂ ਕੋਈ ਗੱਲ ਕਹੀ ਜਾਵਾਂ, ਕੋਈ ਹੋਰ ਕਹੀ ਜਾਏ, ਉਹਦੇ ਉਹਨੇ ਮਾਇਨੇ ਨਹੀਂ ਰਹਿੰਦੇ ਜੀ ਸਾਡੀ ਕਹੀ ਹੋਈ ਗੱਲ ਦੇ। ਜਿਹੜੀ ਗੱਲ ਤੁਸੀਂ ਕਹਿ ਦਿੱਤੀ, ਜਦੋਂ ਇੱਕ ਜੰਗਾਂ ਦੇ ਵਿੱਚ ਪਾਰਟੀਸਪੇਟ ਕਰ ਚੁੱਕਾ ਬੰਦਾ ਇਹ ਕਹੇ ਕਿ ਜੰਗ ਨਹੀਂ ਹੋਣੀ ਚਾਹੀਦੀ, ਇਦੋਂ ਵੱਡੀ ਗੱਲ ਕੋਈ ਹੋਰ ਹੋ ਨਹੀਂ ਸਕਦੀ, ਕੋਈ ਹੋਰ ਨਹੀਂ ਹੋ ਸਕਦੀ। 100 ਹੱਥ ਰੱਸਾ ਤੇਰੇ ਤੇ ਗੰਢ, ਉਹ ਤੁਸੀਂ ਜਿਹੜੀ ਉਹ ਸਿਆਣੀ ਗੱਲ ਜਿਹੜੀ ਉਹ ਕਰ ਦਿੱਤੀ ਕਿ ਜਿਹੜਾ ਜੇ ਮੈਂ ਤਾਂਹੀਓ ਕਿਹਾ ਸੀਗਾ ਜਿਹਨੇ ਜੰਗ ਨਹੀਂ ਵੇਖੀ ਉਹ ਜੰਗ ਲਾਉਣ ਦੀ ਗੱਲ ਕਰਦਾ, ਜਿਹਨੇ ਜੰਗ ਵੇਖੀ ਹੈ ਉਹ ਕਦੀ ਜੰਗ ਦੀ ਗੱਲ ਨਹੀਂ ਕਰਦਾ। ਉਹਦੇ ਵਿੱਚ ਆਮ ਲੋਕ ਮਰਦੇ ਆ, ਕੋਈ ਲੀਡਰ ਨਹੀਂ ਮਰਦੇ। ਜਿਹੜੇ ਅਸਲਾ ਵੇਚਣ ਵਾਲੇ ਮੁਲਕ ਨੇ ਉਹ ਉਹਦੇ ਵਿੱਚ ਖੁਸ਼ ਹੁੰਦੇ ਆ। ਜਿਹੜੇ ਆਮ ਲੋਕ, ਇੱਕ ਪੁਰਾਣੀ ਬੋਲੀ ਸੀਗੀ, ਉਹਦੀ ਰਿਐਲਿਟੀ ਜਿਹੜੀ ਹੈ ਨਾ ਜੀ ਅੱਜ ਵੀ ਮਹਿਸੂਸ ਕਰੋ ਤਾਂ ਉਹ ਬਹੁਤ ਗੰਭੀਰ ਹੈ ਕਿ ਚੁੱਲ੍ਹੇ ਬੈਠ ਕੇ ਧੂਏ ਦੇ ਤੱਜ ਰੋਈ ਮਾਹੀ ਮੇਰਾ ਲਾਮ ਨੂੰ ਗਿਆ। ਉਹ ਦੱਸ ਵੀ ਨਹੀਂ ਸਕਦੀ ਕਿਸੇ ਨੂੰ, ਜਿਹੜੀ ਔਰਤ ਹੈ ਜਿਹਦਾ ਪਤੀ ਲਾਮ ਜੰਗ ਦੇ ਉੱਤੇ ਗਿਆ, ਕਿਉਂਕਿ ਜੰਗ ਦੇ ਉੱਤੇ ਗਏ ਹੋਏ ਬੰਦੇ ਦੀ ਗਰੰਟੀ ਹੁੰਦੀ ਹੋਈ ਨਹੀਂ ਕਿ ਉਹ ਵਾਪਸ ਆਊਗਾ ਜਿਉਂਦਾ ਜਾਂ ਨਹੀਂ। ਮੈਂ ਤਾਂ ਗੱਲ ਕੀਤੀ ਸੀ ਵੀ ਜਿਹੜੇ ਭੰਗੜੇ ਪਾ ਰਹੇ ਸੀ ਤੁਸੀਂ ਉਦਣ, ਉਹਨਾਂ ਬੱਚਿਆਂ ਦੇ ਹਾਲ ਪੁੱਛੇ ਜਿਹੜੇ 42 ਜਵਾਨ ਜਿਹੜੇ ਉਸ ਹਮਲੇ ਦਾ ਜਿਹੜਾ ਸ਼ਿਕਾਰ ਹੋਏ, ਕਿ ਉਹਨਾਂ ਘਰਾਂ ਦੇ ਵਿੱਚ ਚੁੱਲ੍ਹੇ ਬੜੇ ਕਿ ਨਹੀਂ, ਉਹਨਾਂ ਦੇ ਜਿਹੜੇ ਫੁੱਲ ਸੀਗੇ ਜੀ ਉਹ ਪਾ ਦਿੱਤੇ ਗਏ ਜਾਂ ਨਹੀਂ, ਉਹਨਾਂ ਦੀਆਂ ਜਿਹੜੀਆਂ ਅੰਤਮ ਰਸਮਾਂ ਸੀਗੀਆਂ ਉਹ ਪੂਰੀਆਂ ਹੋ ਗਈਆਂ ਜਾਂ ਨਹੀਂ, ਕਿਸ ਚੀਜ਼ ਦੇ ਭੰਗੜੇ ਜਿਹੜੇ ਜੀ ਉਹ ਪਾ ਰਹੇ ਹੋ। ਉਹਨਾਂ ਲੋਕਾਂ ਨੂੰ ਦੇਖੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਿਰੇ ਜਿਹੜੇ ਬੜੇ ਭੋਰਾ ਉਹ ਬੱਚੇ, ਉਹਨਾਂ ਮਾਵਾਂ ਨੂੰ ਕੌਣ ਜਿਹੜਾ ਜੀ ਉਹ ਪੁੱਛੂਗਾ। ਉਹ ਗੱਲ ਤੁਸੀਂ ਜਿਹੜੀ ਜੀ ਉਹ ਸਿਆਣੀ ਕੀਤੀ। ਇਸ ਤੋਂ ਉੱਪਰ ਹੋਰ ਕੋਈ ਗੱਲ ਨਹੀਂ ਹੋ ਸਕਦੀ ਵੀ 2 ਜੰਗਾਂ ਦੇ ਵਿੱਚ ਪਾਰਟੀਸਪੇਟ ਕਰਨ ਵਾਲਾ ਬੰਦਾ ਇਹ ਕਹੇ ਕਿ ਇਲਾਜ ਇਹ ਹੈ ਕਿ ਜੰਗ ਨਹੀਂ ਹੋਣੀ ਚਾਹੀਦੀ। ਜੀ ਸਾਡੇ ਲਾਸਟ ਕਾਲਰ ਨੇ ਸੰਦੀਪ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਦਿਨ ਨਾ ਜੀ ਮੈਂ ਇਮਰਾਨ ਸਾਹਿਬ ਦੀ ਉਹ ਸਪੀਚ ਸੁਣ ਰਿਹਾ ਸੀਗਾ। ਮੇਰਾ ਸਵਾਲ ਐਕਚੁਅਲੀ ਇਹ ਆ ਵੀ ਜਿਹੜੀ ਇਮਰਾਨ ਸਾਹਿਬ ਨੇ ਇਹ ਗੱਲ ਕਹੀ ਹੈ ਇਹ ਮੋਦੀ ਸਾਹਿਬ ਤੱਕ ਪਹੁੰਚਦੀ ਹੋਊਗੀ ਕਿ ਨਹੀਂ ਪਹੁੰਚਦੀ। ਉਹ ਕਹਿੰਦੇ ਮੈਂ ਵੀ 3 ਈਮੇਲਾਂ ਕੀਤੀਆਂ, ਘੱਟੋ ਘੱਟ 4 ਜਾਂ 5 ਫੋਨ ਕੀਤੇ ਵੀ ਮੇਰੀ ਮੋਦੀ ਨਾਲ ਗੱਲ ਕਰਾਓ, ਮੋਦੀ ਸਾਹਿਬ ਗੱਲ ਨਹੀਂ ਕਰ ਰਹੇ। ਜੀ ਥੈਂਕ ਯੂ ਜੀ। ਪਹੁੰਚ ਰਹੀ ਹੈ ਜੀ, ਪਹੁੰਚਦੀ ਆ। ਇਹ ਕਿਵੇਂ ਹੋ ਸਕਦਾ ਕਿ ਨਾ ਜਿਹੜੀ ਜੀ ਉਹ ਪਹੁੰਚਦੀ ਹੋਵੇ। ਸਿਆਸਤਦਾਨ ਤਾਂ ਅਕਸਰ ਇਹ ਦਾਅਵਾ ਕਰਦੇ ਆ ਕਿ ਕੀੜੀ ਵੀ ਤੁਰੀ ਜਾਂਦੀ ਹੋਵੇ ਤਾਂ ਸਾਨੂੰ ਦਿਸ ਪੈਂਦੀ ਹੈ। ਤੇ ਜੇ ਮੁਲਕ ਦਾ ਜਿਹੜਾ ਵੀ ਕੋਈ ਪ੍ਰਾਈਮ ਮਿਨਿਸਟਰ ਜਿਹੜਾ ਉਹ ਕਰ ਰਿਹਾ ਹੋਵੇ ਤੇ ਹੋ ਸਕਦਾ ਉਹਨਾਂ ਤੱਕ ਨਾ ਪਹੁੰਚਦਾ ਹੋਵੇ। ਹਾਂ, ਜਦੋਂ ਬੰਦਾ ਕੁਝ ਸੁਣਨਾ ਨਾ ਚਾਹੁੰਦਾ ਹੋਵੇ, ਕੁਝ ਵੇਖਣਾ ਨਾ ਚਾਹੁੰਦਾ ਹੋਵੇ, ਫਿਰ ਹੋ ਸਕਦਾ। ਜਦੋਂ ਉਹਨੂੰ ਲੱਗਦਾ ਕਿ ਹਾਂ ਹੁਣ ਵੇਖਣ ਤੇ ਸੁਣਨ ਦਾ ਮੌਕਾ, ਫਿਰ ਉਹ ਬਿਨਾਂ ਵੀਜ਼ੇ ਤੋਂ ਜਹਾਜ਼ ਉੱਥੇ ਲਾ ਲੈਂਦਾ। ਲੰਘ ਰਿਹਾ ਸੀਗਾ, ਮੈਂ ਕਿਹਾ ਕੇਕ ਵੀ ਕੱਟ ਹੀ ਜਾਈਏ। ਸੋ ਇਹ ਸਿਆਸਤਦਾਨ ਜਿਹੜੇ ਨੇ ਨਾ, ਇਹ ਜਿਹੜੇ ਗੁਰੂ ਨਾਨਕ ਸਾਹਿਬ ਨੇ ਬਹੁਤ ਕਮਾਲ ਦੀ ਜਿਹੜੀ ਦੀ ਉਹ ਗੱਲ ਆਖੀ ਹੋਈ ਹੈ ਕਿ ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਏ ਜਗਾਇੜ ਬੈਠੇ ਸੁੱਤੇ। ਇਦੋਂ ਉੱਪਰ ਹੋਰ ਕੀ ਜਵਾਬ ਹੋ ਸਕਦਾ ਜੀ। ਸਾਡੇ ਤਾਂ ਬਜ਼ੁਰਗ ਸਾਰਾ ਕੁਝ ਜਿਹੜਾ ਜੀ ਉਹ ਕਹਿ ਗਏ ਹੋਏ ਆ। ਉਹਨਾਂ ਦੇ ਖੜੇ ਕੀਤੇ ਹੋਏ ਸਵਾਲ ਜਿਹੜੇ ਨੇ ਅੱਜ ਵੀ ਉਹ ਏਡੇ ਵੱਡੇ ਨੇ ਕਿ ਉਹਨਾਂ ਦੇ ਸਾਹਮਣੇ ਤੁਸੀਂ ਕੁਝ ਦੂਸਰਾ ਲਫ਼ਜ਼ ਕੋਈ ਬੋਲ ਹੀ ਨਹੀਂ ਸਕਦੇ। ਜੀ ਜੀ ਬਿਲਕੁਲ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।